ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ। ਬੁੱਧਵਾਰ ਦੇ ਦਿਨ ਸ਼ਾਮ ਦੇ 6 ਵਜੇ ਆਸਟ੍ਰੇਲੀਆ ਦੇ ਟਾਈਮ ਉਹੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੇ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਦਿੰਦੇ ਨੇ ਬੁਲਜ਼ ਆਈ ਤੋਂ ਅਮਨ ਭੰਗੂ ਜੀ। ਤੇ ਸਭ ਤੋਂ ਪਹਿਲਾਂ ਕਰਦੇ ਆਪਾਂ ਉਹਨਾਂ ਦਾ ਸਵਾਗਤ। ਅਮਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ, ਨਮਸਤੇ ਸਾਰੇ ਇੰਡੋਜ਼ ਟੀਵੀ ਦੇ ਦਰਸ਼ਕਾਂ ਨੂੰ ਜੀ। ਜੀ ਸਰ, ਹੋਰ ਸੁਣਾਓ ਕੀ ਹਾਲ ਚਾਲ? ਬਸ ਹਾਲ ਚਾਲ ਵਧੀਆ ਜੀ, ਠੀਕ ਠਾਕ ਹੈ। ਠੰਡ ਰਾਜੀ ਖੁਸ਼ੀ ਤੋਂ ਬਚੇ ਹੋ? ਜੀ ਜੀ ਬਿਲਕੁਲ। ਠੰਡ ਰਾਜੀ ਖੁਸ਼ੀ, ਠੰਡ ਗਰਮੀ ਜਾਂ ਰਾਜੀ ਖੁਸ਼ੀ? ਠੰਡ ਗਰਮੀ ਤੋਂ ਥੋੜਾ ਜਿਹਾ ਬਚੇ ਨਹੀਂ ਹੋਏ, ਪਰ ਰਾਜੀ ਖੁਸ਼ੀ ਆ ਸਾਰਾ ਕੁਝ। ਠੀਕ ਹੈ ਠੀਕ। ਕਿਉਂਕਿ ਮੌਸਮ ਇਹ ਹੈ ਵੀ ਦੁਪਹਿਰੇ ਪੂਰਾ ਗਰਮ ਹੋ ਜਾਂਦਾ, ਸਵੇਰੇ ਸ਼ਾਮ ਠੰਡ ਹੁੰਦੀ ਆ, ਪਰ ਗਰਮ ਸਰਦ ਵਾਲਾ ਜਿਹੜਾ ਰਾਤ ਨੂੰ ਤਾਂ ਮੌਸਮ ਵਧੀਆ ਹੋ ਜਾਂਦਾ ਵੈਸੇ ਅਜੇ ਜੀ ਹਨ ਦਿਨੇ ਦਾ। ਪਰ ਪਿਛਲੇ 2 ਦਿਨ ਦਿਨੇ ਤੇ ਬਹੁਤ ਗਰਮੀ ਪਈ ਜੱਜ ਕੇ। ਮੈਂ ਕਿਹਾ ਧੂਆਂ ਕੱਢਤਾ ਹੀ। ਹਾਂ ਯਾ ਤੇ ਬੜੇ ਫਿਰ ਅੱਜ ਸਰੋਂ ਫੁੱਲੀ ਟਾਈ, ਸਰੋਂ ਫੁੱਲੀ ਪੱਗ। ਪਿਛਲੀ ਵਾਰ ਤੁਸੀਂ ਥੋੜਾ ਤਾਰੀਫ ਜ਼ਿਆਦਾ ਕਰਤੀ, ਮੈਂ ਕਿਹਾ ਇਸ ਵਾਰ ਪਿਛਲੀ ਵਾਰ ਨਾਲੋਂ ਬੈਂਚਮਾਰਕ ਵੱਧ ਹੀ ਰੱਖੀ ਹੈ। ਠੀਕ ਹੈ ਠੀਕ ਹੈ। ਨਹੀਂ ਵੀ ਮੈਂ ਤਾਰੀਫ ਨਹੀਂ ਕੀਤੀ, ਆਪਣੇ ਸਾਰੇ ਦਰਸ਼ਕਾਂ ਨੇ ਕੀਤੀ ਸੀ ਤਾਰੀਫ ਐਕਚੁਅਲੀ। ਥੈਂਕ ਯੂ ਜੀ। ਤੇ ਖੈਰ ਬਣਦੀ ਵੀ ਆ ਕਰਨੀ, ਮਤਲਬ ਜੱਚਦੀ ਹੈ। ਮੁੰਡਾ ਸਰਦਾਰ ਤੋਂ ਪੱਗ ਫਿਟ ਆਈ ਹੈ। ਤੇ ਦੋਸਤੋ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੀ, ਅਸੀਂ ਕੁਝ ਹਲਕੀਆਂ ਫੁਲਕੀਆਂ ਗੱਲਾਂ ਤੇ ਪਲੱਸ ਆਪਾਂ ਮਾਈਗ੍ਰੇਸ਼ਨ ਦੇ ਸੰਬੰਧਿਤ ਤੁਹਾਡੇ ਸਵਾਲ ਜਵਾਬ ਆਪਾਂ ਇਸ ਦੇ ਵਿੱਚ ਲਵਾਂਗੇ। ਜਦੋਂ ਤੁਸੀਂ ਪ੍ਰੋਗਰਾਮ ਲਾਈਵ ਹੋ ਜਾਓ, ਜਦੋਂ ਤੁਸੀਂ ਜੁੜ ਗਏ, ਤੇ ਆਪਣਾ ਤੁਹਾਡਾ ਕੋਈ ਵੀ ਸਵਾਲ ਹੈ ਸਾਨੂੰ ਕਮੈਂਟ ਦੇ ਰੂਪ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਅਮਨ ਭੰਗੂ ਜੀ ਦਾ ਨੰਬਰ ਨਾਲ ਦੀ ਨਾਲ ਸਕਰੀਨ ਤੇ ਚੱਲਦਾ, ਉਹਨਾਂ ਦੀ ਈਮੇਲ ਆਈਡੀ ਆਈ ਥਿੰਕ ਚੱਲਦੀ ਹੈ, ਉਸ ਤੇ ਤੁਸੀਂ ਈਮੇਲ ਕਰ ਸਕਦੇ ਹੋ, ਉਹਨਾਂ ਨੂੰ ਫੋਨ ਤੇ ਪ੍ਰੋਗਰਾਮ ਤੋਂ ਬਾਅਦ 'ਚ ਕਾਲ ਕਰ ਸਕਦੇ ਹੋ। ਤੇ ਅਮਨ ਜੀ, ਮੈਂ ਸਟਾਰਟ ਕਰਨਾ ਚਾਹੂੰਗਾ ਸਭ ਤੋਂ ਪਹਿਲਾਂ ਇੱਕ ਰੌਲਾ ਜਿਹਾ ਪੈ ਰਿਹਾ ਕੱਲ ਦਾ। ਮੈਂ ਤੇ ਕੱਲ ਤੋਂ ਹੀ ਸੁਣਿਆ, ਬਾਕੀ ਤੁਸੀਂ ਦੱਸ ਦਿਓ ਵੀ ਕੱਲ ਤੋਂ ਜਾਂ ਪਹਿਲਾਂ ਤੋਂ ਵੀ, ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਕੋਈ ਨੋਮੀਨੇਸ਼ਨ ਪ੍ਰੋਗਰਾਮ ਜਾਂ ਪਤਾ ਨਹੀਂ ਵੀ ਵੀਜ਼ੇ ਇੱਦਾਂ ਕੁਛ, ਉਹਦੇ ਬਾਰੇ ਪਾਓ ਚਾਨਣਾ ਮਾੜਾ ਵੀ ਉਹ ਕਿਆ ਹੈ। ਬਿਲਕੁਲ। ਜਿਹੜਾ ਨਿਊ ਸਾਊਥ ਵੇਲਜ਼ ਦੇ ਵਿੱਚ ਕੱਲ ਦਾ ਰੌਲਾ ਪਿਆ ਹੋਇਆ, ਬੇਸਿਕਲੀ ਇਹਦੀ ਕਾਫੀ ਲੰਮੇ ਸਮੇਂ ਤੋਂ ਉਡੀਕ ਚੱਲ ਰਹੀ ਸੀਗੀ, ਕਿਉਂਕਿ ਸਕਿਲਡ ਮਾਈਗ੍ਰੇਸ਼ਨ ਦੇ ਅੰਡਰ 2 ਵੀਜ਼ੇ ਆਉਂਦੇ ਨੇ ਆਪਣੇ, ਜਿਹੜੇ ਸਟੇਟ ਨੋਮੀਨੇਟਡ ਹੁੰਦੇ ਨੇ, 491 ਤੇ 190। ਸੋ ਕੱਲ ਜਿਹੜੀ ਆਪਣੀ ਨਿਊ ਸਾਊਥ ਵੇਲਜ਼ ਦੀ ਗਵਰਨਮੈਂਟ ਸੀਗੀ, ਉਹਨਾਂ ਨੇ ਕੁਝ ਅਪਡੇਟਸ ਕੀਤੀਆਂ ਨੇ। ਬੇਸਿਕਲੀ ਉਹਨਾਂ ਨੇ ਕ੍ਰਾਈਟੀਰੀਆ ਦੱਸਿਆ ਕਿ ਸਾਡਾ ਜਿਹੜਾ 491 ਦਾ ਕ੍ਰਾਈਟੀਰੀਆ ਕੀ ਰਹੇਗਾ ਇਸ ਸਾਲ ਦਾ ਜਿਹੜਾ ਬਾਕੀ ਦਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਸਟੇਟ ਦਾ। ਕਿਉਂਕਿ ਨਾਰਮਲੀ ਇਹ ਪ੍ਰੋਗਰਾਮ ਜੁਲਾਈ ਦੇ ਵਿੱਚ ਓਪਨ ਹੁੰਦਾ, ਠੀਕ ਹੈ, ਪਰ ਕਿਉਂਕਿ ਆਪਣਾ ਇਸ ਸਾਲ ਕਰੋਨਾ ਵਾਇਰਸ ਕਰਕੇ ਸਾਰਾ ਇੱਕ ਕ੍ਰਿਟੀਕਲ ਸੈਕਟਰ ਵਾਲਾ ਚੱਕਰ ਪਿਆ ਹੋਇਆ ਸੀਗਾ। ਉਹਨਾਂ ਨੇ ਇੱਕ ਵਾਰ ਇੰਟਰਮ ਅਪਡੇਟ ਕੀਤਾ ਸੀਗਾ, ਇੰਟਰਮ ਇਸ਼ੂ ਕੀਤੇ ਸੀ, ਐਲੋਕੇਟ ਕੀਤੇ ਸੀ ਨੰਬਰਸ। ਬਟ ਹੁਣ ਜਿਹੜਾ ਉਹ ਪ੍ਰੋਗਰਾਮ ਹੈ, ਉਮੀਦ ਕਰਦੇ ਹਾਂ ਕਿ ਆਉਣ ਵਾਲੇ 1-2 ਵੀਕ ਦੇ ਵਿੱਚ ਬਾਕੀ ਸਟੇਟਸ ਵੀ ਹੌਲੀ ਹੌਲੀ ਕਰਕੇ ਓਪਨ ਕਰਨਗੀਆਂ। ਠੀਕ ਹੈ ਠੀਕ। ਸੋ ਉਸੇ ਲੜੀ ਦੇ ਤਹਿਤ ਨਿਊ ਸਾਊਥ ਵੇਲਜ਼ ਨੇ ਆਪਣਾ ਜਿਹੜਾ ਪ੍ਰੋਗਰਾਮ ਹੈ, ਉਹਦਾ ਕ੍ਰਾਈਟੀਰੀਆ ਹੈਗਾ, ਉਹ ਐਸਟੈਬਲਿਸ਼ ਕਰਕੇ ਉਹਨੂੰ ਕੱਲ ਇਸ਼ੂ ਕੀਤਾ ਹੈਗਾ। ਹਾਲੇ ਪ੍ਰੋਗਰਾਮ ਓਪਨ ਨਹੀਂ ਹੋਇਆ ਸੱਚ, ਬਟ ਉਹ ਜਿਹੜਾ ਕ੍ਰਾਈਟੀਰੀਆ ਸੀਗਾ ਉਹ ਦੱਸਿਆ। ਸੋ ਉਹਦੇ ਬਾਰੇ ਆਪਾਂ ਅੱਜ ਡਿਸਕਸ ਕਰ ਲੈਂਦੇ ਆਂਗੇ। ਠੀਕ ਠੀਕ ਹੈ। ਤੇ ਮਤਲਬ ਜਿਹੜਾ ਰੌਲਾ ਪੈ ਰਿਹਾ ਉਹ ਸਹੀ ਹੈ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੇ ਇਹ ਪਹਿਲਾਂ ਮੇਰਾ ਜਿਹੜਾ ਹਮੇਸ਼ਾ ਹਰ ਪ੍ਰੋਗਰਾਮ 'ਚ ਮੇਰਾ ਸਵਾਲ ਹੁੰਦਾ, ਇਹ ਪਹਿਲਾਂ ਤੋਂ ਪ੍ਰੋਗਰਾਮ ਚੱਲਦਾ ਆ ਰਿਹਾ ਜਾਂ ਇਹ ਕੋਈ ਨਵਾਂ ਪ੍ਰੋਗਰਾਮ ਸਟਾਰਟ ਹੋਇਆ ਵੀ ਆਪਾਂ ਅੱਗੇ ਜਾਣ ਤੋਂ ਪਹਿਲਾਂ? ਜੀ ਇਹ ਦੇਖੋ, ਇਹ ਜਿਹੜਾ ਪ੍ਰੋਗਰਾਮ ਹੈ ਇਹ ਨਵਾਂ ਪ੍ਰੋਗਰਾਮ ਨਹੀਂ ਹੈਗਾ। ਇਹ ਹਰ ਸਾਲ ਇੱਦਾਂ ਹੀ ਚੱਲਦੇ ਨੇ ਪ੍ਰੋਗਰਾਮ, ਪਰ ਇਹ ਰਿਵਾਈਜ਼ ਹੁੰਦੇ ਨੇ। ਜਿੱਦਾਂ ਕਿ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਆਸਟ੍ਰੇਲੀਆ ਦਾ ਫਾਈਨੈਂਸ਼ੀਅਲ ਈਅਰ ਹੈਗਾ, ਉਹ 1 ਜੂਨ ਤੋਂ ਲੈ ਕੇ ਆਪਣੇ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਹੁੰਦਾ ਹੈਗਾ। ਸੋ ਉਸ ਟਾਈਮ ਜਦੋਂ ਵੀ ਕੋਈ ਵੀ ਸਟੇਟ ਆਪਣਾ ਸਟਾਰਟ ਕਰਦੇ ਆ ਪ੍ਰੋਗਰਾਮ, ਉਹਨਾਂ ਨੂੰ ਇੱਕ ਨੰਬਰਸ ਦਿੱਤਾ ਜਾਂਦਾ ਫੈਡਰਲ ਗਵਰਨਮੈਂਟ ਵੱਲੋਂ। ਜਦੋਂ ਉਹ ਨੰਬਰ ਕੰਪਲੀਟ ਹੋ ਜਾਂਦੇ ਆ, ਫਿਨਿਸ਼ ਹੋ ਜਾਂਦੇ ਆ, ਤਾਂ ਜਿਹੜੀ ਉਹ ਸਟੇਟ ਹੈਗੀ ਉਹ ਆਪਣਾ ਪ੍ਰੋਗਰਾਮ ਬੰਦ ਕਰ ਦਿੰਦੀ ਹੈ, ਜਾਂ ਕਹਿ ਲਓ ਵੀ ਸਸਪੈਂਡ ਕਰ ਦਿੰਦੀ ਹੈ ਟੈਂਪਰੇਰੀਲੀ। ਤੇ ਫਿਰ ਜਦੋਂ ਅਗਲੇ ਸਾਲ ਦਾ ਉਹਨਾਂ ਨੂੰ ਕੋਟਾ ਮਿਲਦਾ ਹੈ, ਉਹ 1 ਜੁਲਾਈ ਤੋਂ ਦੁਬਾਰਾ ਫਿਰ ਸਟਾਰਟ ਕਰ ਦਿੰਦੇ ਆ। ਸੋ ਕਹਿ ਲਓ ਕਿ ਉਹ ਭਾਂਡਾ ਪੁਰਾਣਾ ਹੀ ਹੈਗਾ, ਪਰ ਉਹ ਠੀਕ ਹੈ, ਮਤਲਬ ਉਹਨੂੰ ਧੋ ਮਾਂਜ ਕੇ ਮਤਲਬ ਨਵਾਂ ਦੁਬਾਰਾ ਸਟਾਰਟ ਕਰ ਦਿੰਦੇ ਨੇ। ਦੁਬਾਰਾ ਸਟਾਰਟ, ਠੀਕ 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 ਹੈ। ਜਿੱਦਾਂ ਉਹ ਕਲੀ ਕਰਾਉਂਦੇ ਹੁੰਦੇ ਸੀ ਪੁਰਾਣੇ ਟਾਈਮ 'ਚ, ਹਨਾ? ਪਤਾ ਹੋਣਾ ਨਾ ਤੁਹਾਨੂੰ, ਉਹ ਬੀਬੀਆਂ ਲੈ ਕੇ ਭਾਂਡੇ ਪੁਰਾਣੇ ਟਾਈਮ 'ਚ। ਹੁਣ ਪਤਾ ਨਹੀਂ, ਬੜਾ ਮਸ਼ਹੂਰ ਹੋਇਆ ਸੀਗਾ। ਹਾਂ, ਕਿਹੜਾ? ਭਾਂਡੇ ਕਲੀ ਕਰਾ ਲਓ। ਓਕੇ ਓਕੇ। ਉਹ ਨਹਿਰ ਤੇ ਲੈ ਕੇ ਜਾਣਾ ਜਾਂ ਪੁਲੀ ਤੇ, ਜਿੱਥੇ ਨਹਿਰੀ ਪਾਣੀ ਵਗਦਾ ਹੁੰਦਾ ਸੀ, ਵੱਡਾ ਖਾਲਾ। ਮੈਨੂੰ ਪਤਾ ਨਹੀਂ ਵੀ ਤੁਸੀਂ ਉਹ ਐਕਸਪੀਰੀਅੰਸ ਕੀਤਾ ਕਿ ਨਹੀਂ, ਅਸੀਂ ਤਾਂ ਕੀਤਾ। ਕੀਤੇ ਹੋਏ ਨੇ, ਮੈਂ ਵੀ ਵੈਸੇ ਥੋੜਾ ਜਿਹਾ ਪੁਰਾਣਾ ਮਾਡਲ। ਚਲੋ ਹੁਣ ਇਹ ਨਹੀਂ ਪਤਾ ਵੀ ਆਪਣੇ ਦੋਵਾਂ 'ਚ ਕੌਣ ਪੁਰਾਣਾ ਹੈ। ਚਲੋ ਰਹਿਣ ਦਿੱਤਾ ਗਿਆ। ਠੀਕ ਹੈ ਠੀਕ ਹੈ। ਰਾਜ ਖੁੱਲ ਗਿਆ ਤੂੰ ਫਿਰ। ਤੇ ਇਹ ਆਪਾਂ ਗੱਲ ਕੀਤੀ 491 ਤੇ ਤੁਸੀਂ 190 ਦੀ, ਤੇ ਆਪਾਂ ਪਹਿਲਾਂ 491 ਦੀ ਗੱਲ ਕਰਦੇ ਹਾਂ ਜੀ। ਕਿਉਂਕਿ ਜਿਹੜਾ ਕ੍ਰਾਈਟੀਰੀਆ ਆਇਆ ਉਹ ਬੇਸਿਕਲੀ 491 ਦਾ ਆਇਆ ਹੈਗਾ। ਠੀਕ ਹੈ। 190 ਦਾ ਉਹਨਾਂ ਨੇ ਇਨਫੋਰਮੇਸ਼ਨ ਜ਼ਰੂਰ ਦਿੱਤੀ ਹੈਗੀ, ਬਟ ਉਹਦੇ ਐਸ ਸੱਚ ਕਿ ਹਲੇ ਉਹਨਾਂ ਨੇ ਪ੍ਰੋਪਰ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਨੇ, ਜਿਵੇਂ ਕ੍ਰਾਈਟੀਰੀਆ ਹੁੰਦਾ, ਉਹ ਪ੍ਰੋਪਰਲੀ ਪਬਲਿਸ਼ ਨਹੀਂ ਕੀਤਾ ਹਲੇ। ਓਕੇ ਓਕੇ। ਤੇ ਫਿਰ ਜਿਹੜਾ 491 ਹੈ, ਇਹਦੇ ਬਾਰੇ ਪਾਓ ਚਾਨਣਾ ਮੜਿਆ ਵੀ ਕੀ ਰਿਕੁਆਇਰਮੈਂਟਸ ਕੀ ਨੇ ਇਹਦੀਆਂ? ਜੀ ਬਿਲਕੁਲ। ਦੇਖੋ 491 ਦੇ ਵਿੱਚ
ਜਦੋਂ ਇਹਨਾਂ ਨੇ ਹੁਣ ਪਿੱਛੇ ਜੇ ਇੱਕ ਵਾਰੀ ਖੋਲ੍ਹਿਆ ਸੀਗਾ ਜੂਨ ਦੇ ਵਿੱਚ, ਕਿਉਂਕਿ ਜਿਹੜੀ ਨਿਊ ਸਾਊਥ ਵੇਲਸ ਸਟੇਟ ਆ ਉਹ ਬੇਸਿਕਲੀ ਇੱਕ ਇਹੋ ਜਿਹੀ ਸਟੇਟ ਆ ਜਿਹੜੀ ਮਾਈਗ੍ਰੇਸ਼ਨ ਨੂੰ ਸਭ ਤੋਂ ਜ਼ਿਆਦਾ ਨੰਬਰਸ ਹੁੰਦੇ ਨੇ ਉਹਨਾਂ ਕੋਲੇ, ਸਭ ਤੋਂ ਵੱਡੀ ਸਟੇਟ ਆ, ਉਹਨਾਂ ਕੋਲੇ ਨੰਬਰਸ ਵੀ ਜ਼ਿਆਦਾ ਹੁੰਦੇ ਨੇ ਤੇ ਉਹ ਅਪਰੂਵਲਸ ਵੀ ਸਭ ਤੋਂ ਜ਼ਿਆਦਾ ਲਗਭਗ ਉਹਨਾਂ ਕੋਲੇ ਆਉਂਦੇ ਨੇ। ਪਿਛਲੇ ਇੱਕ ਅੱਧੇ ਸਾਲ ਤੋਂ ਵਿਕਟੋਰੀਆ ਦੇ ਵਿੱਚ ਨੰਬਰਸ ਬਹੁਤ ਵਧਣ ਲੱਗ ਗਏ ਨੇਗੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਪਫੁਲੀ ਮੈਨੂੰ ਲੱਗਦਾ ਵਿਕਟੋਰੀਆ ਨੇ ਟੇਕ ਓਵਰ ਕਰ ਲੈਣਾ ਹੈਗਾ ਨਿਊ ਸਾਊਥ ਵੇਲਸ ਨੂੰ। ਬਟ ਜਿਹੜਾ ਨਿਊ ਸਾਊਥ ਵੇਲਸ ਦਾ ਇਹ ਪ੍ਰੋਗਰਾਮ ਹੁੰਦਾ ਸੀਗਾ ਪਹਿਲਾਂ ਲਗਭਗ ਸਾਰਾ ਸਾਲ ਚੱਲਦਾ ਰਹਿੰਦਾ ਸੀਗਾ। ਠੀਕ ਹੈ। ਸੋ ਉਹਦੇ ਵਿੱਚ ਕਾਫੀ ਇਹਨਾਂ ਨੇ ਫੇਰ ਬਦਲ ਕੀਤੇ ਸੀ, ਕਾਫੀ ਚੇਂਜਸ ਕੀਤੀਆਂ ਸੀ ਲਾਸਟ ਈਅਰ ਉਹਦੇ ਵਿੱਚ ਕੀਤਾ ਸੀ, ਕਿਉਂਕਿ ਜਿਹੜੇ ਨਿਊ ਸਾਊਥ ਵੇਲਸ ਦਾ ਸਟੇਟ ਕਾਫੀ ਵੱਡੀ ਹੈ, ਉਹਦੇ ਵਿੱਚ ਰੀਜਨਸ ਹੁੰਦੇ ਸੀਗੇ, ਉਹਨਾਂ ਨੂੰ RDA ਬੋਲਦੇ ਸੀ, ਰੀਜਨਲ ਡਿਵੈਲਪਮੈਂਟ ਅਥਾਰਟੀਜ਼ ਨੇਗੀਆਂ। ਸੋ ਉਹ ਜਿਹੜੀਆਂ ਅਥਾਰਟੀਜ਼ ਸੀਗੀਆਂ ਉਹ ਪਹਿਲਾਂ ਇੰਡੀਵਿਜੂਅਲੀ ਜਿਹੜਾ 491 ਤਾਂ ਲਾਸਟ ਈਅਰ ਆਇਆ, ਉਸ ਤੋਂ ਪਹਿਲਾਂ ਜਿਹੜਾ 489 ਵੀਜ਼ਾ ਹੁੰਦਾ ਸੀ ਉਹ ਉਹਨਾਂ ਨੂੰ ਇੰਡੀਵਿਜੂਅਲੀ ਉਹਨਾਂ ਕੋਲੇ ਕਹਿ ਲਓ ਵੀ ਹੱਕ ਹੁੰਦਾ ਸੀਗਾ ਕਿ ਉਹਨਾਂ ਨੇ ਕਿਹੜੀ ਆਕੂਪੇਸ਼ਨ ਰੱਖਣੀ ਹੈ ਤੇ ਕਿਹਨੂੰ ਇਨਵੀਟੇਸ਼ਨ ਦੇਣੇ ਨੇਗੇ। ਬਟ ਲਾਸਟ ਈਅਰ ਉਹ ਜਿਹੜਾ ਕਹਿ ਲਓ ਵੀ ਹੱਕ ਸੀਗਾ, ਉਹ ਜਿਹੜੀ ਨਿਊ ਸਾਊਥ ਵੇਲਸ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਨੇ ਉਹ ਬੰਦ ਕਰਕੇ ਆਪਣੇ ਹੱਥਾਂ 'ਚ ਲੈ ਲਿਆ ਸੀਗਾ। ਇੰਡੀਵਿਜੂਅਲ ਜਿਹੜੇ RDA ਸੀਗੇ ਉਹਨਾਂ ਤੋਂ ਲੈ ਕੇ ਉਹ ਖੁਦ ਉਹ ਜਿਹੜੇ ਇਨਵੀਟੇਸ਼ਨ ਸੀ ਉਹ ਦੇਣ ਲੱਗ ਗਏ ਸੀਗੇ। ਸੋ ਉਹ ਜਿਹੜੀ ਚੇਂਜ ਸੀ ਉਹ ਦੁਬਾਰੇ ਵਾਪਸ ਇਸ ਵਾਰੀ ਆ ਰਹੀ ਹੈਗੀ। ਠੀਕ ਹੈ। ਉਹ ਜਿਹੜੇ ਉਹ ਅਧਿਕਾਰ ਸੀ ਉਹ ਬੇਸਿਕਲੀ ਇੰਡੀਵਿਜੂਅਲ ਜਿਹੜੇ ਰੀਜਨ ਸੀ ਉਹਨਾਂ ਨੂੰ ਦੁਬਾਰੇ ਦੇ ਰਹੇ ਨੇਗੇ। ਸੋ ਇਹ ਸਭ ਤੋਂ ਵੱਡੀ ਚੇਂਜ ਹੈ ਜਿਹੜਾ ਇਸ ਵਾਰ ਪ੍ਰੋਗਰਾਮ ਆਇਆ ਹੈਗਾ। ਸੋ ਇਹਦੇ ਬਾਰੇ ਮੈਂ ਥੋੜੀ ਡਿਟੇਲ 'ਚ ਦੱਸਣਾ ਚਾਹੂੰਗਾ ਕਿ ਇਹਦੇ ਨਾਲ ਫਰਕ ਕੀ ਪੈਣਾ ਹੈਗਾ। ਜੀ। ਬੇਸਿਕਲੀ ਜਿਹੜੀ ਨਿਊ ਸਾਊਥ ਵੇਲਸ ਦੀ ਲਾਸਟ ਈਅਰ ਦੀ ਇੱਕ ਉਹਨਾਂ ਦੀ ਇੱਕ ਲਿਸਟ ਹੁੰਦੀ ਹੈਗੀ, ਹਰ ਇੱਕ ਸਟੇਟ ਹੈ ਜਿਹੜੀ ਉਹਨਾਂ ਦੀ ਇੱਕ ਆਪਣੀ ਲਿਸਟ ਹੁੰਦੀ ਹੈਗੀ। ਉਹ ਬੇਸਿਕਲੀ ਡਾਟਾ ਇਕੱਠਾ ਕਰਦੇ ਨੇ ਕਿ ਸਾਡੀ ਸਟੇਟ ਦੇ ਵਿੱਚ ਕਿਹੜੀਆਂ ਆਕੂਪੇਸ਼ਨਸ ਦੀ ਸਕਿੱਲ ਸ਼ਾਰਟੇਜ ਹੈ। ਉਹਦੇ ਅਕੋਰਡਿੰਗਲੀ ਉਹ ਜਿਹੜੀ ਫੈਡਰਲ ਦੀ ਲਿਸਟ ਆ ਉਹਦੇ ਵਿੱਚੋਂ ਆਕੂਪੇਸ਼ਨਸ ਚੂਜ਼ ਕਰਕੇ ਆਪਣੀ ਲਿਸਟ ਹੈ ਜਿਹੜੀ ਉਹਨੂੰ ਸਟੈਬਲਿਸ਼ ਕਰਕੇ ਪਬਲਿਸ਼ ਕਰਦੇ ਨੇ। ਇਸ ਵਾਰੀ ਹੁਣ ਕੀ ਹੋਣਾ ਹੈਗਾ, ਜਿਹੜੀਆਂ ਉਹ ਰੀਜਨਲ ਅਥਾਰਟੀਜ਼ ਨੇਗੀਆਂ ਬੇਸਿਕਲੀ ਉਹ ਡਿਫਾਈਨ ਕਰਨਗੀਆਂ ਤੇ ਉਹ ਆਇਡੈਂਟੀਫਾਈ ਕਰਨਗੀਆਂ ਕਿ ਸਾਡੇ ਇਸ ਰੀਜਨ ਦੇ ਵਿੱਚ ਸਾਨੂੰ ਅਕਾਊਂਟੈਂਟਸ ਦੀ ਲੋੜ ਆ, ਸਾਨੂੰ ਸ਼ੈਫ ਦੀ ਲੋੜ ਆ, ਸਾਨੂੰ ਨਰਸਿਸ ਦੀ ਲੋੜ ਹੈ। ਉਹ ਇੰਡੀਵਿਜੂਅਲ ਰੀਜਨਸ ਦੇ ਵਿੱਚ ਉਹਨਾਂ ਦੀ ਆਪੋ ਆਪਣੀ ਲਿਸਟ ਹੋਣੀ ਹੈਗੀ। ਠੀਕ ਹੈ। ਜਿੱਦਾਂ ਕਿ ਪਹਿਲਾਂ ਹੋਇਆ ਕਰਦੀ ਸੀ। ਸੋ ਅਗਰ ਆਪਾਂ ਗੱਲ ਕਰੀਏ ਉਹਨਾਂ ਦੇ 12-13 ਰੀਜਨਸ ਨੇਗੇ। RDA ਉਰਾਨ ਹੈ, ਰਿਵਰਨ ਹੈ, ਨਾਰਥ ਇਨਲੈਂਡ ਹੈ, ਨਾਰਥਰਨ ਇਨਲੈਂਡਸ ਹੈ, ਨਾਰਥਰਨ ਰਿਵਰਸ ਹੈ, ਕੌਫਸ ਹਾਰਬਰ ਦਾ ਏਰੀਆ ਉਹ ਨਾਰਥ ਕੋਸਟ। ਸੋ ਅਲੱਗ-ਅਲੱਗ ਇੱਦਾਂ 12-13 ਜਿਹੜੇ ਰੀਜਨਸ ਨੇਗੇ ਉਹ ਮਤਲਬ ਆਪਣਾ ਜਿਹੜਾ ਦੇਖ ਰੇਖ ਕਰਨਗੇ ਹੁਣ ਇਸ ਪ੍ਰੋਗਰਾਮ ਦੀ ਦੁਬਾਰਾ ਤੋਂ। ਸੋ ਉਹ ਜਿਹੜੀ ਲਿਸਟਾਂ ਨੇ ਉਹ ਹਲੇ ਵੇਟ ਕਰ ਰਹੇ ਹੈਗੇ, ਉਹ ਓਪਨ ਨਹੀਂ ਹੋਈਆਂ। ਬਟ ਇੱਕ ਕ੍ਰਾਈਟੇਰੀਆ ਰੱਖਤਾ ਜਿਹੜਾ ਕਿ ਸਾਰੀ ਸਟੇਟ ਦੇ ਵਿੱਚ ਇਕੁਅਲੀ ਲਾਗੂ ਹੋਊਗਾ। ਡਜ਼ਨਟ ਮੈਟਰ ਤੁਸੀਂ ਕਿਹੜੇ ਰੀਜਨ ਦੇ ਵਿੱਚ ਜਾ ਰਹੇ ਹੋਗੇ, ਜਿਹੜੀ ਉਹਦੀ ਅਥਾਰਟੀ ਤੇ ਅਪਰੂਵਲ ਹੋਣਗੇ ਉਹ ਰੀਜਨਲ ਅਥਾਰਟੀਜ਼ ਦੇਣਗੀਆਂ। ਬਟ ਉਹ ਆਪਣੀ ਜਿਹੜੀ ਲਿਸਟ ਹੈ ਉਹ ਆਪਣੀ ਪਬਲਿਸ਼ ਕਰਨਗੀਆਂ। ਬਟ ਇੱਕ ਓਵਰਆਲ ਕ੍ਰਾਈਟੇਰੀਆ ਜਿਹੜਾ ਆਪਾਂ ਹੁਣ ਡਿਸਕਸ ਕਰਨ ਲੱਗੇ ਹਾਂ ਇਹ ਰਹੂਗਾ, ਭਾਵੇਂ ਜਿਹੜੇ ਮਰਜ਼ੀ ਰੀਜਨ ਦੇ ਵਿੱਚ ਆਪਾਂ ਗੱਲ ਕਰੀਏ। ਠੀਕ ਹੈ ਜੀ। ਤੇ ਅਪਲਾਈ ਕੌਣ ਕਰ ਸਕਦਾ ਇਹ? ਅਪਲਾਈ ਦੇਖੋ ਇਹਦੇ ਵਿੱਚ ਬੇਸਿਕਲੀ 3 ਉਹਨਾਂ ਨੇ ਸਟਰੀਮਸ ਕੱਢੀਆਂ ਨੇ। ਜਾਂ ਕਹਿ ਲਓ ਵੀ 3 ਮਤਲਬ ਕ੍ਰਾਈਟੇਰੀਆ ਨੇਗੇ ਵੱਖੋ-ਵੱਖ ਜਿਨ੍ਹਾਂ ਦੇ ਉੱਤੇ ਐਪਲੀਕੇਬਲ ਹੁੰਦਾ। ਸਭ ਤੋਂ ਪਹਿਲਾਂ ਹੈਗਾ ਜਿਹੜੇ ਇਸ ਟਾਈਮ ਨਿਊ ਸਾਊਥ ਵੇਲਸ ਦੇ ਵਿੱਚ ਰਹਿ ਰਹੇ ਨੇ ਤੇ ਕੰਮ ਕਰ ਰਹੇ ਨੇ। ਠੀਕ ਹੈ। ਜਿਹੜੇ ਉੱਥੇ ਰਹਿ ਰਹੇ ਨੇ ਤੇ ਉੱਥੇ ਕੰਮ ਕਰ ਰਹੇ ਨੇ। ਇਹ ਆਪਾਂ ਗੱਲ ਕਰ ਰਹੇ ਹਾਂ ਸਬ ਕਲਾਸ 491 ਦੀ। ਤੇ ਮੈਂ ਯਾਦ ਕਰਾ ਦਿਆਂ ਜਿਹੜੀ 491 ਆ ਉਹ ਰੀਜਨਲ ਸਕਿਲਡ ਮਾਈਗ੍ਰੇਸ਼ਨ ਹੈ। ਸੋ ਇਹਦੇ ਵਿੱਚ ਸਿਡਨੀ ਵਾਲਾ ਜਿਹੜਾ ਏਰੀਆ ਹੈ ਅਗਰ ਤੁਸੀਂ ਉੱਥੇ ਰਹਿ ਰਹੇ ਹੋ ਤਾਂ ਤੁਹਾਡੇ ਵਾਸਤੇ ਐਪਲੀਕੇਬਲ ਨਹੀਂ ਹੋਏਗਾ, ਕਿਉਂਕਿ ਤੁਹਾਨੂੰ ਜਿਹੜੇ ਆਪਾਂ ਜਿੱਦਾਂ ਰੀਜਨਸ ਦੀ ਗੱਲ ਕਰ ਰਹੇ ਹਾਂ ਤੁਹਾਨੂੰ ਉਸ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਤੇ ਕੰਮ ਕਰਦੇ ਹੋਣਾ ਜ਼ਰੂਰੀ ਹੈ। ਪਲੱਸ ਤੁਹਾਡੀ ਆਕੂਪੇਸ਼ਨ ਜਦੋਂ ਵੀ ਲਿਸਟਾਂ ਜਿਹੜੀਆਂ ਨੇ ਉਹ ਪਬਲਿਸ਼ ਹੋਣਗੀਆਂ ਤੁਹਾਡੀ ਆਕੂਪੇਸ਼ਨ ਉਸ ਲਿਸਟ ਦੇ ਵਿੱਚ ਹੋਣੀ ਚਾਹੀਦੀ ਹੈਗੀ। ਤੇ ਉਹਦਾ ਜਿਹੜਾ ਕ੍ਰਾਈਟੇਰੀਆ ਹੈ ਉਹ ਬੇਸਿਕਲੀ ਅਗਰ ਆਪਾਂ ਗੱਲ ਕਰੀਏ, ਮੈਂ ਇੱਕ ਸਟੈਪ ਪਿੱਛੇ ਜਾ ਰਿਹਾ। ਇਹ ਜਿਹੜਾ ਕ੍ਰਾਈਟੇਰੀਆ ਸਟੇਟ ਨੇ ਆਪਣਾ ਦੱਸਿਆ ਕਿ ਸਾਡੇ ਤੋਂ ਜੇ ਪੁਆਇੰਟ ਲੈਣੇ ਨੇ, ਜਿਹੜੀ ਸਾਡੀ ਨੋਮੀਨੇਸ਼ਨ ਹੈ ਉਹਦੇ ਅਪਰੂਵਲ ਵਾਸਤੇ ਕ੍ਰਾਈਟੇਰੀਆ ਹੈ। ਬਟ ਜਿਹੜੀ ਫੈਡਰਲ ਗਵਰਨਮੈਂਟ ਦਾ ਕ੍ਰਾਈਟੇਰੀਆ ਜਿਹਦੇ ਵਿੱਚ ਕਿ ਤੁਹਾਡੀ ਏਜ ਹੈ ਉਹ 45 ਤੋਂ ਅੰਡਰ ਚਾਹੀਦੀ ਹੈ, ਤੁਹਾਡੇ ਕੋਲ ਸਕਿੱਲ ਅਸੈਸਮੈਂਟ ਚਾਹੀਦੀ ਹੈਗੀ, ਤੁਹਾਡੇ ਕੋਲੇ ਇਨਫ ਪੁਆਇੰਟ ਚਾਹੀਦੇ ਨੇ। ਬੇਸਿਕਲੀ ਆਪਣੇ ਤੁਹਾਡੇ ਕੋਲ 50 ਪੁਆਇੰਟ ਚਾਹੀਦੇ ਨੇ, ਜਿਹੜੇ 15 ਪੁਆਇੰਟਸ ਨੇਗੇ ਉਹ ਤੁਹਾਨੂੰ ਸਟੇਟ ਨੇ 491 ਦੇ ਵਿੱਚ ਦੇ ਦੇਣੇ ਨੇਗੇ। ਠੀਕ ਹੈ। ਸੋ ਜਿਹੜੀ ਪਹਿਲੀ ਸਟਰੀਮ ਹੈਗੀ ਜਿਹਦੇ ਵਿੱਚ ਤੁਸੀਂ ਕੰਮ ਕਰਦੇ ਹੋਣੇ ਚਾਹੀਦੇ ਹੋ, ਉਹ ਕੰਮ ਵੀ ਤੁਸੀਂ ਆਪਣੀ ਆਕੂਪੇਸ਼ਨ ਦੇ ਵਿੱਚ ਕਰਦੇ ਹੋਣੇ ਚਾਹੀਦੇ ਹੋ। ਬੇਸਿਕਲੀ ਅਗਰ ਤੁਸੀਂ ਅਕਾਊਂਟੈਂਟ ਹੋਗੇ ਤਾਂ ਤੁਸੀਂ ਐਜ਼ ਐਨ ਅਕਾਊਂਟੈਂਟ ਕੰਮ ਕਰਦੇ ਹੋਣੇ ਚਾਹੀਦੇ ਹੋ। ਬਾਕੀ ਇੱਕ ਕਲੋਜ਼ਲੀ ਰਿਲੇਟਡ ਆਕੂਪੇਸ਼ਨਸ ਹੁੰਦੀਆਂ ਨੇ, ਮੈਂ ਥੋੜ੍ਹਾ ਜਿਹਾ ਉਹਦੇ ਬਾਰੇ ਐਕਸਪਲੇਨ ਕਰਦੇ ਹਾਂ ਉਹ ਕੀ ਹੁੰਦੀਆਂ ਨੇ। ਜਿਹੜੇ ਅਕਾਊਂਟੈਂਟ ਨੇ ਹਰ ਇੱਕ ਜਿਹੜੀ ਆਕੂਪੇਸ਼ਨ ਆ ਉਹਨਾਂ ਦਾ ਇੱਕ ਗਰੁੱਪ ਐਨਜ਼ਕੋ ਕੋਡ ਹੁੰਦਾ ਹੈਗਾ ਤੇ ਉਹਦਾ ਇੱਕ ਯੂਨਿਟ ਗਰੁੱਪ ਹੁੰਦਾ। ਜਿਹੜੇ ਪਹਿਲੇ 4 ਉਹਦੇ ਡਿਜਿਟ ਹੁੰਦੇ ਨੇਗੇ ਉਹਨੂੰ ਯੂਨਿਟ ਗਰੁੱਪ ਕਿਹਾ ਜਾਂਦਾ ਹੈ। ਸੋ ਅਗਰ ਹੋ ਸਕਦਾ ਤੁਸੀਂ ਮੈਨੇਜਮੈਂਟ ਅਕਾਊਂਟੈਂਟ ਹੋਵੋ ਜਾਂ ਟੈਕਸੇਸ਼ਨ ਅਕਾਊਂਟੈਂਟ ਹੋਵੋ। ਸੋ ਇਹ ਜਿਹੜੀਆਂ 3 ਆਕੂਪੇਸ਼ਨਸ ਨੇ ਬੇਸਿਕਲੀ ਅਗਰ ਉਹਨਾਂ ਨੇ ਸਿਰਫ ਅਕਾਊਂਟੈਂਟ ਖੋਲ੍ਹੀ ਹੈ ਪਰ ਤੁਸੀਂ ਐਜ਼ ਏ ਮੈਨੇਜਮੈਂਟ ਅਕਾਊਂਟੈਂਟ ਕੰਮ ਕਰ ਰਹੇ ਹੋ ਤਾਂ ਉਹ ਜਿਹੜੀ ਤੁਹਾਡੀ ਆਕੂਪੇਸ਼ਨ ਆ ਉਹ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਮੰਨੀ ਜਾਊਗੀ ਤੇ ਤੁਸੀਂ
ਉਹਦੇ ਲਈ ਵੀ ਐਲੀਜੀਬਲ ਹੋਗੇ ਬੇਸਿਕਲੀ। ਠੀਕ ਤੁਸੀਂ ਉਹਦੇ 'ਚ ਕੰਮ ਕਰਦੇ ਹੋਣੇ ਚਾਹੀਦੇ ਹੋਗੇ, ਭਾਵੇਂ ਉਹ ਕਲੋਜ਼ਲੀ ਰਿਲੇਟਡ ਹੈਗੀ। ਹਾਂਜੀ। ਸੋ ਉਹ ਜੇ ਅਗਰ ਤੁਸੀਂ ਆਪਣੀ ਆਕੂਪੇਸ਼ਨ ਦੇ ਵਿੱਚ ਜਾਂ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਦੇ ਵਿੱਚ, ਦੋਨਾਂ ਦੇ ਵਿੱਚੋਂ ਇੱਕ 'ਚ ਕੰਮ ਕਰਦੇ ਹੋਣੇ ਚਾਹੀਦੇ ਹੋ ਪਿਛਲੇ 12 ਮਹੀਨਿਆਂ ਤੋਂ, ਤੇ 12 ਮਹੀਨਿਆਂ ਤੋਂ ਹੀ ਤੁਸੀਂ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ। ਠੀਕ ਹੈ ਮਤਲਬ ਰਹਿੰਦੇ ਹੋਣੇ ਵੀ ਉੱਥੇ ਜ਼ਰੂਰੀ ਹੈ। ਰੀਜਨਲ ਏਰੀਆ ਦੇ ਵਿੱਚ ਜ਼ਰੂਰੀ ਹੋ ਜੀ, ਤੁਸੀਂ ਇਹ ਨਹੀਂ ਹੈਗਾ ਤੁਸੀਂ ਸਿਟੀ 'ਚ ਵੀ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਉੱਥੇ ਆਲਰੇਡੀ ਰਹਿੰਦੇ ਹੋਣੇ ਚਾਹੀਦੇ ਆ। ਜੀ ਬਿਲਕੁਲ, ਇਹ ਹੈਗਾ ਜਿਹੜੇ ਉੱਥੋਂ ਦੇ ਇਸ ਟਾਈਮ ਰੈਜ਼ੀਡੈਂਟਸ ਨੇ। ਠੀਕ ਹੈ ਇਹ ਹੈਗਾ ਪਹਿਲਾ ਕ੍ਰਾਈਟੇਰੀਆ। ਠੀਕ ਹੈ। ਤੇ ਜਿਹੜਾ ਦੂਸਰਾ ਕ੍ਰਾਈਟੇਰੀਆ ਹੈਗਾ ਉਹ ਇਹਦੇ ਨਾਲ ਥੋੜਾ ਜਿਹਾ ਹਟ ਕੇ ਹੈਗਾ। ਓਕੇ। ਠੀਕ ਹੈ, ਉਹਦੇ ਵਿੱਚ ਇਹ ਹੈ ਕਿ ਉਹ ਸਟੱਡੀ ਨਾਲ ਰਿਲੇਟਡ ਹੈਗਾ ਬੇਸਿਕਲੀ। ਮੈਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ, ਉੱਥੇ ਰਹਿੰਦੇ ਹੋਣੇ ਚਾਹੀਦੇ, ਸੌਰੀ ਆਪਾਂ ਦੂਜੇ ਕ੍ਰਾਈਟੇਰੀਆ ਤੇ ਫਿਰ ਚੱਲਦੇ ਆ। ਜਿਵੇਂ ਤੁਸੀਂ ਉੱਥੇ ਰਹਿੰਦੇ ਹੋਣੇ ਚਾਹੀਦੇ, ਪਰ ਕਈ ਮੈਂ ਪਹਿਲਾਂ ਵੇਖਿਆ ਵੀ ਉਹ ਜਿੱਦਾਂ ਰਹਿੰਦੇ ਤੇ ਕਿਤੇ ਹੋਰ ਹੈ, ਪਰ ਐਡਰੈਸ ਆਪਦਾ ਉੱਥੋਂ ਦਾ ਦੇ ਦਿੰਦੇ ਆ। ਦੇਖੋ ਬੇਸਿਕਲੀ ਆਪਾਂ ਰੈਜ਼ੀਡੈਂਸੀ ਸ਼ੋ ਕਰਨੀ ਹੈਗੀ ਉੱਥੋਂ। ਓਕੇ। ਉਹ ਹੁਣ ਕਈ ਵਾਰ ਕੀ ਹੁੰਦਾ ਕਿ ਤੁਸੀਂ ਥੋੜੇ ਬਹੁਤ ਵਿੱਚ ਤੇ ਕਈ ਵਾਰ ਮਤਲਬ ਇਹਦੇ ਕਈ ਅਲੱਗ-ਅਲੱਗ ਸਰਕਮਸਟੈਂਸਸ ਹੋ ਸਕਦੇ ਨੇ। ਹਾਂਜੀ। ਮੈਨੂੰ ਨਹੀਂ ਪਤਾ ਉਹਦਾ ਕੀ ਰੀਜ਼ਨ ਰਹਿੰਦਾ ਕਿ ਤੁਸੀਂ ਇੱਕ ਥਾਂ ਤੇ ਰਹਿੰਦੇ ਹੋ ਤਾਂ ਦੂਜੀ ਥਾਂ ਤੇ ਦੇ ਸਕਦੇ ਹੋ। ਕਈ ਵਾਰ ਬੰਦੇ ਦਾ ਜਿੱਦਾਂ ਹਸਬੈਂਡ ਵਾਈਫ ਹੁੰਦੇ ਨੇ, ਉਹਨਾਂ ਦਾ ਕੰਮ ਥੋੜੀ ਦੂਰ ਹੁੰਦਾ ਤਾਂ ਉਹ ਇੱਕ ਥਾਂ ਤੇ ਰਹਿ ਲੈਂਦੇ ਨੇ, ਦੂਜੀ ਥਾਂ ਤੇ ਆਪਣਾ ਦਿਖਾ ਦਿੰਦੇ ਨੇ ਕਿ ਅਸੀਂ ਉੱਥੇ। ਹਾਲਾਂਕਿ ਪਰ ਤੁਸੀਂ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ ਬੇਸਿਕਲੀ। ਠੀਕ ਹੈ। ਓਕੇ ਠੀਕ ਹੈ। ਸੋ ਬੇਸਿਕ ਰਿਕੁਆਇਰਮੈਂਟ ਇਹ ਹੈ ਕਿਉਂਕਿ ਇਹਦੇ ਚ ਇੱਕ ਪੋਸਟ ਕੋਡ ਨੇਗੇ, ਡੈਜ਼ਿਗਨੇਟਡ ਰੀਜਨਲ ਏਰੀਆ ਬੋਲਦੇ ਆ ਇਹਨਾਂ ਨੂੰ। ਹਾਂਜੀ DRA। ਸੋ ਉਹਦੇ ਪੋਸਟ ਕੋਡ ਦੀ ਇੱਕ ਲਿਸਟ ਹੈਗੀ। ਸੋ ਉਹ ਪੋਸਟ ਕੋਡ ਦੇ ਵਿੱਚੋਂ ਕਿਸੇ ਵੀ ਪੋਸਟ ਕੋਡ ਦੇ ਵਿੱਚ ਤੁਸੀਂ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਸੇ ਪੋਸਟ ਕੋਡ 'ਚ ਰਹਿੰਦੇ ਹੋਣੇ ਚਾਹੀਦੇ ਹੋ ਤੇ ਉਸੇ ਪੋਸਟ ਕੋਡ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੋ। ਠੀਕ ਕਿਉਂਕਿ ਇੱਕ ਨਾਰਮਲ ਜਿਹਾ ਕ੍ਰਾਈਟੇਰੀਆ ਹੈ ਨਾ, ਕਿਤੇ ਵੀ ਰਹਿ ਸਕਦਾ ਬੰਦਾ, ਬਟ ਐਜ਼ ਲੌਂਗ ਐਜ਼ ਤੁਹਾਡੀ ਰਿਹਾਇਸ਼ ਹੈ ਜਿਹੜੀ ਉਹ ਓਰੀਜਨਲ ਏਰੀਆ ਦੇ ਵਿੱਚ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ ਜੀ। ਤੁਸੀਂ ਸੈਕੰਡ ਕ੍ਰਾਈਟੇਰੀਆ ਬਾਰੇ ਗੱਲ ਕਰਨ ਲੱਗੇ ਸੀ। ਹਾਂਜੀ। ਸੋ ਸੈਕੰਡ ਕ੍ਰਾਈਟੇਰੀਆ ਜਿਹੜਾ ਉਹ ਹੈਗਾ ਜਿਹੜੇ ਬੱਚੇ ਉੱਥੇ ਪੜ੍ਹੇ ਨੇਗੇ ਨਿਊ ਸਾਊਥ ਵੇਲਸ ਦੇ ਵਿੱਚ। ਜੀ। ਸੋ ਬੇਸਿਕਲੀ ਨਿਊ ਸਾਊਥ ਵੇਲਸ ਦੇ ਵਿੱਚ ਤੁਹਾਡਾ ਰੀਜਨਲ ਏਰੀਆ ਦੇ ਵਿੱਚ ਸਟੱਡੀ ਚਾਹੀਦੀ ਹੈਗੀ। ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਇੱਕ ਜਦੋਂ ਆਪਾਂ 485 ਵੀਜ਼ਾ ਲਾਉਣੇ ਆ ਜਾਂ TR ਲਾਉਣੇ ਜਾਂ ਪੁਆਇੰਟ ਕਲੇਮ ਕਰਦੇ ਆਂਗੇ, ਉਹਨੂੰ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਬੋਲਦੇ ਆ, ASR। ਉਹਦੇ ਵਿੱਚ ਕੀ ਹੈ ਕਿ ਤੁਹਾਡੀ 2 ਸਾਲ ਦੀ ਸਟੱਡੀ ਚਾਹੀਦੀ ਹੈ। ਸੋ ਬੇਸਿਕਲੀ ਦੂਸਰਾ ਕ੍ਰਾਈਟੇਰੀਆ ਉਹਨਾਂ ਬੱਚਿਆਂ ਵਾਸਤੇ ਹੈ ਜਿਨ੍ਹਾਂ ਨੇ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਆ ਦੇ ਵਿੱਚ 2 ਸਾਲ ਸਟੱਡੀ ਕੀਤੀ ਹੈ ਤੇ ਦੋਵੇਂ ਸਾਲ ਰੀਜਨਲ ਏਰੀਆ ਦੇ ਵਿੱਚ ਰਹੇ ਨੇ। ਓਕੇ ਠੀਕ। ਉਹਨਾਂ ਵਾਸਤੇ ਆ ਉਹ ਕ੍ਰਾਈਟੇਰੀਆ। ਤੇ ਤੀਸਰੀ ਜਿਹੜੀ ਇਹਦੇ 'ਚ ਇੰਪੋਰਟੈਂਟ ਚੀਜ਼ ਆ ਉਹ ਇਹ ਹੈਗੀ ਕਿ ਤੁਹਾਡੀ ਜਿਹੜੀ ਸਟੱਡੀ ਹੈਗੀ ਉਹ ਤੁਹਾਡੀ ਆਕੂਪੇਸ਼ਨ ਦੇ ਰੈਲੇਵੈਂਟ ਹੋਣੀ ਚਾਹੀਦੀ ਹੈ। ਓਕੇ ਠੀਕ। ਇਹ ਨਹੀਂ ਹੈਗਾ ਕਿ ਤੁਸੀਂ ਤੁਹਾਡੀ ਜਿਹੜੀ ਸਕਿੱਲ ਅਸੈਸਮੈਂਟ ਹੈ ਉਹ ਤੁਸੀਂ ਅਕਾਊਂਟੈਂਟ ਦੀ ਕਰਾਈ ਹੋਈ ਹੈ ਤੇ ਪਰ ਤੁਸੀਂ ਕਿਉਂਕਿ ਤੁਸੀਂ ਕਿਸੇ ਹੋਰ ਸਟੇਟ 'ਚ ਪਹਿਲਾਂ ਪੜ੍ਹੇ ਹੋ, ਤੁਹਾਡਾ 485 ਐਗਜ਼ੌਸਟ ਹੋ ਗਿਆ ਸੀਗਾ, ਖਤਮ ਹੋ ਗਿਆ, ਤੁਹਾਡੀ PR ਨਹੀਂ ਹੋਈ ਤੇ ਤੁਸੀਂ ਰੀਜਨਲ ਨਿਊ ਸਾਊਥ ਵੇਲਸ ਜਾ ਕੇ ਪ੍ਰੋਜੈਕਟ ਮੈਨੇਜਮੈਂਟ ਜਾਂ ਕੁਝ ਅਨਰਿਲੇਟਡ ਸਟੱਡੀ ਪੜ੍ਹਨ ਲੱਗੇ, ਸੋ ਉਹ ਵੀ ਐਕਸੈਪਟੇਬਲ ਨਹੀਂ ਹੋਏਗੀ। ਤੁਹਾਡੀ ਜਿਹੜੀ ਸਟੱਡੀ ਜਿਹੜੀ ਵੀ ਤੁਸੀਂ ਪੜ੍ਹ ਰਹੇ ਹੋਗੇ ਉਹ ਤੁਹਾਡੀ ਸਕਿੱਲ ਅਸੈਸਮੈਂਟ ਜਿਹੜੀ ਹੋਈ ਹੈ ਜਾਂ ਜਿੱਦਾਂ ਮੈਂ ਪਹਿਲਾਂ ਕਲੋਜ਼ਲੀ ਰਿਲੇਟਡ ਆਕੂਪੇਸ਼ਨ ਮਤਲਬ ਕਿ ਆਪਾਂ ਡਿਸਕਸ ਕਰਕੇ ਡਿਫਾਈਨ ਕੀਤੀ ਹੈਗੀ। ਸੋ ਤੁਹਾਡੀ ਸਟੱਡੀ ਈਦਰ ਤੁਹਾਡੀ ਨੋਮੀਨੇਟਡ ਆਕੂਪੇਸ਼ਨ ਦੇ ਡਾਇਰੈਕਟਲੀ ਰਿਲੇਟਡ ਜਾਂ ਉਹਦੇ ਰੈਲੇਵੈਂਟ ਹੋਣੀ ਚਾਹੀਦੀ ਹੈ। ਠੀਕ ਹੈ। ਸੋ ਇਹਦੇ 'ਚ ਇਹ ਨਹੀਂ ਹੈਗਾ ਕਿ ਤੁਸੀਂ ਕੁਝ ਵੀ ਪੜ੍ਹ ਕੇ ਤੇ 2 ਸਾਲ ਪੜ੍ਹ ਕੇ ਉੱਥੇ ਲੈ ਲਓਗੇ। ਸੋ ਉਹ ਬੇਸਿਕਲੀ ਅਲਾਈਨਡ ਹੋਣੀ ਚਾਹੀਦੀ ਹੈ ਤੁਹਾਡੀ ਸਕਿੱਲ ਅਸੈਸਮੈਂਟ ਦੇ। ਠੀਕ। ਸੋ ਇਹ ਦੂਸਰੇ ਕ੍ਰਾਈਟੇਰੀਆ ਦੀਆਂ ਰਿਕੁਆਇਰਮੈਂਟਸ ਨੇ ਬੇਸਿਕਲੀ। ਮੈਂ 2 ਕਮੈਂਟ ਲੈ ਲਾਂ। ਵਿਸ਼ਾਲਦੀਪ ਜੀ ਐਂਡ ਗੁਰਪ੍ਰੀਤ ਸਿੰਘ ਬਰਾੜ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਗੁਰਪ੍ਰੀਤ ਸਿੰਘ ਬਰਾੜ। ਤੇ ਕੀਰਤ ਸਿੰਘ ਚੰਦੀ, ਥੈਂਕ ਯੂ ਜੀ ਪ੍ਰੋਗਰਾਮ ਪਸੰਦ ਕਰਨ ਲਈ। ਲਵਜੀਤ ਸਿੰਘ ਜੋਤ, ਥੈਂਕ ਯੂ। ਤੇ ਗੁਰਜੀਤ ਮਠਾੜੂ ਜੀ, ਥੈਂਕ ਯੂ ਪ੍ਰੋਗਰਾਮ ਪਸੰਦ ਕਰਨ ਲਈ। ਵਿਪਨ ਕੁਮਾਰ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਕਰਮ ਜੋਸ਼ੀ ਜੀ, ਥੈਂਕ ਯੂ। ਤੇ ਕਰਮ ਜੋਸ਼ੀ ਉਹਨਾਂ ਦਾ ਇੱਕ ਕਮੈਂਟ ਹੈ, ਡੂ ਵੀ ਨੀਡ ਐਗਜ਼ੈਂਪਸ਼ਨ ਔਨ ਟੂਰਿਸਟ ਵੀਜ਼ਾ ਬਿਕੋਜ਼ ਆਫ ਕੋਵਿਡ? ਹਾਂਜੀ, ਆਪਾਂ ਆਨਸਰ ਕਰ ਲੈਂਦੇ ਹਾਂ ਪਹਿਲਾਂ, ਬਾਕੀ ਕ੍ਰਾਈਟੇਰੀਆ ਦੂਸਰਾ ਫਿਰ ਡਿਸਕਸ ਕਰ ਲਾਂਗੇ। ਬਿਲਕੁਲ ਤੁਹਾਨੂੰ ਐਗਜ਼ੈਂਪਸ਼ਨ ਦੀ ਲੋੜ ਹੈ ਜੀ। ਕੁਝ ਜਿਹੜੀਆਂ ਐਗਜ਼ੈਂਪਸ਼ਨਸ ਨੇਗੀਆਂ, ਜਿੱਦਾਂ ਕਿ ਅਗਰ ਤੁਸੀਂ ਸਿਟੀਜ਼ਨ ਹੋ ਤੇ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਬੇਸਿਕਲੀ ਹਸਬੈਂਡ ਵਾਈਫ ਤੇ ਬੱਚੇ ਆਉਂਦੇ ਨੇ। ਸੋ ਅਗਰ ਤੁਹਾਡੇ ਕੋਈ ਫੈਮਿਲੀ ਮੈਂਬਰ ਜਿਨ੍ਹਾਂ ਨੂੰ ਆਪਾਂ ਜਿੱਦਾਂ ਅਗਰ ਤੁਸੀਂ ਸਿਟੀਜ਼ਨ ਹੋ ਤੇ ਤੁਹਾਡੇ ਵਾਈਫ ਉੱਥੇ ਸਟਕ ਨੇਗੇ, ਐਜ਼ ਲੌਂਗ ਐਜ਼ ਉਹਨਾਂ ਕੋਲ ਵੀਜ਼ਾ ਹੈਗਾ ਕੋਈ ਇੱਥੇ ਆਉਣ ਲਈ, ਉਹ ਆਟੋਮੈਟਿਕ ਐਗਜ਼ੈਂਪਸ਼ਨ ਦੇ ਵਿੱਚ ਆ ਜਾਂਦੇ ਨੇਗੇ। ਬਟ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਉਹਨਾਂ ਨੂੰ ਜਿਹੜੀ ਫਾਰਮ ਆ ਉਹ ਭਰ ਕੇ ਉਹਨਾਂ ਤੋਂ ਇੱਕ ਵਾਰ ਰਿਟਨ ਦੇ ਵਿੱਚ ਲੈ ਲਓ ਉਹ, ਕਿਉਂਕਿ ਕਈ ਵਾਰ ਤੁਹਾਨੂੰ ਪਤਾ ਨਹੀਂ ਜਦੋਂ ਇੰਡੀਆ ਤੋਂ ਜਿਵੇਂ ਜਾਂ ਕਿਤੋਂ ਵੀ ਆਪਾਂ ਚੜ੍ਹਨ ਲੱਗਦੇ ਹਾਂ, ਜਿਹੜੇ ਉੱਥੇ ਕਸਟਮ ਵਾਲੇ ਨੇ ਕਈ ਵਾਰ ਥੋੜ੍ਹਾ ਜਿਹਾ ਤੁਹਾਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਨੇ। ਸੋ ਉਸ ਪਰਸਪੈਕਟਿਵ ਤੋਂ ਜਿਹੜੀ ਅਗਰ ਤੁਹਾਡੇ ਕੋਲ ਈਮੇਲ ਹੋਊਗੀ ਜਿਹਦੇ 'ਚ ਉਹਨਾਂ ਨੇ ਬੇਸਿਕਲੀ ਤੁਹਾਨੂੰ ਇਹੀ ਲਿਖਣਾ ਕਿ ਤੁਹਾਡਾ ਜਿਹੜਾ ਕ੍ਰਾਈਟੇਰੀਆ ਉਹ ਮੀਟ ਹੁੰਦਾ, ਤੁਸੀਂ ਤੁਹਾਡੇ ਆਲਰੇਡੀ ਐਗਜ਼ੈਂਪਸ਼ਨ ਹੈਗੀ। ਸੋ ਅਗਰ ਉਹ ਆਪਣੇ ਕੋਲੇ ਪ੍ਰੂਫ ਹੁੰਦਾ ਹੈਗਾ ਤਾਂ ਥੋੜਾ ਈਜ਼ੀ ਹੋ ਜਾਂਦਾ ਬੇਸਿਕਲੀ, ਉੱਥੋਂ ਕੋਈ ਕਿਸੇ ਹੈਸਲ ਤੋਂ ਆਪਾਂ ਨੂੰ ਛੁਟਕਾਰਾ ਮਿਲ ਜਾਂਦਾ ਹੈਗਾ। ਸੋ ਆ ਸਕਦੇ ਨੇ ਜੀ ਅਗਰ ਤੁਸੀਂ ਸਿਟੀਜ਼ਨ ਹੋ। ਅਦਰਵਾਈਜ਼ ਤੁਹਾਨੂੰ ਕੰਪੈਲਿੰਗ ਜਾਂ ਕੰਪੈਸ਼ਨੇਟ ਸਰਕਮਸਟੈਂਸਸ ਦਿਖਾਉਣੇ ਪੈਂਦੇ ਨੇਗੇ ਅਗਰ ਇਹ ਜਿਹੜਾ ਉਹਨਾਂ ਦਾ ਕ੍ਰਾਈਟੇਰੀਆ ਉਹਦੇ ਵਿੱਚ ਤੁਸੀਂ ਫਿੱਟ ਨਹੀਂ ਬੈਠਦੇ ਬੇਸਿਕਲੀ। ਠੀਕ ਹੈ। ਤੇ ਜਸਜੀਤ ਸਿੰਘ ਜਸ ਜੀ ਪ੍ਰੋਗਰਾਮ ਦੇਖ ਰਹੇ ਨੇ, ਪਸੰਦ ਕਰ ਰਹੇ ਨੇ, ਥੈਂਕ ਯੂ। ਨਵਦੀਪ ਦੁੱਗਲ ਜੀ, ਧੰਨਵਾਦ।
ਤੇ ਇਹ ਵੈਸੇ ਜਿਹੜਾ ਆਪਾਂ ਉਸ ਪ੍ਰੋਗਰਾਮ ਦੇ ਬੰਨੇ ਫਿਰ ਜਿਹੜਾ ਤੁਸੀਂ ਕ੍ਰਾਈਟੇਰੀਆ ਦੱਸ ਰਹੇ ਸੀ ਉਹਦੇ ਬੰਨੇ ਆਉਨੇ, ਬਟ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਆਪਣਾ ਕਰਮ ਜੋਸ਼ੀ ਦਾ ਆਇਆ ਸੀ ਕਮੈਂਟ ਕਿ ਜਿਵੇਂ ਇਹਨਾਂ ਦਾ ਕਿਸੇ ਦਾ ਨਾ ਟੂਰਿਸਟ ਵੀਜ਼ਾ ਲੱਗਾ ਆ, ਅੱਛਾ ਜੀ, ਕਹਿ ਲਓ ਮਤਲਬ ਸਪਾਊਸ ਦਾ ਮਤਲਬ ਹਸਬੈਂਡ ਇੱਥੇ ਨੇ ਤੇ ਲੜਕੀ ਦਾ ਮਤਲਬ ਉਹਨਾਂ ਦੀ ਵਾਈਫ ਦਾ ਵੀਜ਼ਾ ਲੱਗਾ ਇੰਡੀਆ ਤੋਂ, ਟੂਰਿਸਟ ਵੀਜ਼ਾ। ਤੇ ਇਹ ਥੋੜੀ ਜਿਹੀ ਖੁਸ਼ਖਬਰੀ ਵੀ ਕਹਿ ਸਕਦੇ ਨਾ ਆਪਾਂ, ਜਿਵੇਂ ਪਿੱਛੋਂ ਕਈ ਪ੍ਰੋਗਰਾਮਾਂ 'ਚ ਵੀ ਆਪਾਂ ਨੂੰ ਪੁੱਛਦੇ ਸੀ ਤੇ ਕਈ ਉੱਦਾਂ ਵੀ ਮੰਨ ਲਓ ਪੁੱਛਦੇ ਆ ਕਿ ਕੋਈ ਟੂਰਿਸਟ ਵੀਜ਼ਾ ਲੱਗਾ ਰੀਸੈਂਟਲੀ ਕਿਸ ਦਾ, ਕਿਉਂਕਿ ਕਾਫੀ ਨੇ ਜਿਹੜੇ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਪਰ ਉਹ ਕਰ ਨਹੀਂ ਰਹੇ ਜੀ। ਸਾਡੇ ਵੀ ਟੂਰਿਸਟ ਵੀਜ਼ਾ ਸਾਡਾ ਆਇਆ ਜੀ, ਇੱਕ ਲਾਸਟ ਵੀਕ ਆਇਆ ਹੈਗਾ। ਉਹਨਾਂ ਦੇ ਹਸਬੈਂਡ ਇੱਥੇ ਸਿਟੀਜ਼ਨ ਨੇਗੇ ਤੇ ਉਹਨਾਂ ਦਾ ਲਾਸਟ ਵੀਕ ਵੀਜ਼ਾ ਆਇਆ, ਸੋ ਹੁਣ ਉਹ ਐਗਜ਼ੈਂਪਸ਼ਨ ਵਾਲਾ ਕਰਕੇ ਤੇ ਆਪਣਾ ਆ ਜਾਣਗੇ। ਬਟ ਮੈਂ ਫਿਰ ਕਹਿ ਰਿਹਾ ਕਿ ਆਟੋਮੈਟਿਕ ਐਗਜ਼ੈਂਪਸ਼ਨਸ ਨਹੀਂ ਹੈ, ਇੱਕ ਕੈਟਾਗਰੀਜ਼ ਆਪਾਂ ਡਿਸਕਸ ਕੀਤੇ ਲਾਸਟ ਵੀਕ। ਅਗਰ ਉਹਨਾਂ ਦੇ ਵਿੱਚ ਆਉਣੇ ਹੋ ਤਾਂ ਤੁਹਾਨੂੰ ਕੋਈ ਰੋਕ ਟੋਕ ਨਹੀਂ, ਤੁਸੀਂ ਆ ਸਕਦੇ ਹੋਗੇ। ਪਰ ਕੁਆਰੰਟਾਈਨ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਤੁਹਾਨੂੰ ਸਟੇਟ ਦੇ ਵਿੱਚ ਦੇਖਣੀ ਪੈਣੀ ਹੈ ਕਿ ਕੁਆਰੰਟਾਈਨ ਦੀ ਕੀ ਕ੍ਰਾਈਟੇਰੀਆ ਚੱਲ ਰਿਹਾ। ਅਗਰ ਕੁਆਰੰਟਾਈਨ ਤੁਹਾਨੂੰ 14 ਡੇਜ਼ ਲਈ ਕਰਨਾ ਪਏਗਾ ਤਾਂ ਉਹ ਬੇਸਿਕਲੀ ਮੈਨੂੰ ਲੱਗਦਾ ਕਿ ਤੁਹਾਨੂੰ ਆਪਣੇ ਖਰਚੇ ਤੇ ਕਰਨਾ ਪਏਗਾ, ਬਸ ਇਹੀ ਇੱਕ ਡਰਾਬੈਕ ਹੋ ਸਕਦਾ ਜੀ। ਤੇ ਆਪਾਂ ਉੱਥੇ ਆਈਏ 491 ਤੇ ਤੁਸੀਂ ਕ੍ਰਾਈਟੇਰੀਆ ਬਾਰੇ ਗੱਲ ਕਰ ਰਹੇ ਸੀ, ਉਸ ਤੋਂ ਅੱਗੇ ਪਾਉ ਚਾਨਣਾ। ਹਾਂਜੀ, ਆਪਾਂ ਤੀਸਰੀ ਸਟਰੀਮ ਹੈਗੀ ਬੇਸਿਕਲੀ, ਉਹਦੇ ਵਿੱਚ 3 ਅੱਗੇ ਕਹਿ ਲਓ ਵੀ ਸਬ ਸਟਰੀਮਸ ਨੇਗੀਆਂ, ਜਾਂ ਉਹਦੇ 'ਚ 3 ਅੱਗੇ ਕ੍ਰਾਈਟੇਰੀਆ ਸਬ ਕ੍ਰਾਈਟੇਰੀਆ ਕਹਿ ਸਕਦੇ ਆਪਾਂ। ਠੀਕ ਹੈ। ਉਹ ਜਿੱਦਾਂ ਆਪਾਂ ਪਹਿਲੀ ਗੱਲ ਕੀਤੀ ਸੀ ਕਿ ਜਿਹੜੇ ਬੱਚੇ ਇਸ ਟਾਈਮ ਰੀਜਨਲ ਨਿਊ ਸਾਊਥ ਵੇਲਸ ਦੇ ਵਿੱਚ ਰਹਿ ਰਹੇ ਨੇ ਤੇ ਕੰਮ ਕਰ ਰਹੇ ਨੇ। ਦੂਸਰੇ ਜਿਹੜੇ ਬੱਚੇ ਰੀਜਨਲ ਨਿਊ ਸਾਊਥ ਵੇਲਸ ਵਿੱਚ ਪੜ੍ਹੇ ਸੀਗੇ ਆਪਣੀ ਜਿਹੜੀ ਰਿਲੇਟਡ ਆਕੂਪੇਸ਼ਨ ਦੇ ਜੋ ਵੀ ਸਟੱਡੀ ਕੀਤੀ ਸੀ ਉਹਨਾਂ ਨੇ। ਤੀਸਰੀ ਜਿਹੜੀ ਕੈਟਾਗਰੀ ਹੈ ਉਹ ਉਹਨਾਂ ਵਾਸਤੇ ਹੈ ਜਿਹੜੇ ਨਿਊ ਸਾਊਥ ਵੇਲਸ ਦੇ ਵਿੱਚ ਨਹੀਂ ਰਹਿ ਰਹੇ ਬੇਸਿਕਲੀ। ਓਕੇ, ਠੀਕ। ਵੈਸੇ ਤਾਂ ਮੇਰੇ ਪਰਸਨਲ ਜਿਹੜਾ ਓਪੀਨੀਅਨ ਹੈ ਉਹਦੇ ਵਿੱਚ ਤਾਂ ਜਿਹੜੀ ਨਿਊ ਸਾਊਥ ਵੇਲਸ ਦੀ ਗਵਰਨਮੈਂਟ ਆ ਉਹਨਾਂ ਨੇ ਥੋੜਾ ਧੱਕਾ ਕੀਤਾ ਹੈਗਾ ਉਹ ਬੱਚਿਆਂ ਨਾਲ ਜਿਹੜੇ ਉੱਥੇ ਰਹਿ ਰਹੇ ਨੇ ਜਾਂ ਪੜ੍ਹੇ ਨੇਗੇ। ਓਕੇ, ਕਿਉਂਕਿ ਜਿਹੜਾ ਮੈਨੂੰ ਲੱਗਦਾ ਕਿ ਇਹਦਾ ਜਿਹੜਾ ਕ੍ਰਾਈਟੇਰੀਆ ਉਹ ਥੋੜਾ ਜਿਹਾ ਉਹਨਾਂ ਨਾਲੋਂ ਸੌਖਾ ਹੈਗਾ। ਠੀਕ ਹੈ। ਬੇਸਿਕਲੀ ਜਿਹੜੇ ਇਹ 3 ਕੈਟਾਗਰੀਆਂ ਆਉਂਦੀਆਂ ਨੇ ਇਹਨਾਂ ਦੇ ਵਿੱਚ ਸੌਖਾ ਮੀਨ ਤੁਸੀਂ ਜਿੰਨੇ ਬਾਹਰੋਂ ਅਪਲਾਈ ਕਰਨਾ ਉਹਦੇ ਵਾਸਤੇ ਜਿਹਨੇ ਬਾਹਰੋਂ ਅਪਲਾਈ ਕਰਨਾ, ਮੰਨ ਲਓ ਕੋਈ ਕੁਈਨਜ਼ਲੈਂਡ ਦੇ ਵਿੱਚ ਇਸ ਟਾਈਮ ਬੈਠੇ ਆ ਤੇ ਉਹਨਾਂ ਨੇ ਅਪਲਾਈ ਕਰਨਾ ਹੈ, ਉਹ ਸੌਖਾ ਇਸ ਕਰਕੇ ਹੈਗਾ। ਵੈਸੇ ਤਾਂ ਮੁਸ਼ਕਿਲ ਹੈਗਾ ਦੇਖਿਆ ਜਾਵੇ ਤਾਂ, ਉਹ ਜਿਹੜਾ ਟਾਸਕ ਉਹਨਾਂ ਨੇ ਦਿੱਤਾ ਉਹ ਮੁਸ਼ਕਿਲ ਹੈਗਾ। ਪਰ ਅਗਰ ਤੁਸੀਂ ਉਹ ਮੰਜ਼ਿਲ ਸਰ ਕਰ ਲੈਂਦੇ ਹੋ, ਛੋਟੀ ਜਿਹੀ ਜਿਹੜੀ ਉਹਨਾਂ ਨੇ ਹਰਡਲ ਦਿੱਤੀ ਹੈਗੀ, ਤਾਂ ਉਹ ਉਹਨਾਂ ਨਾਲੋਂ ਸੌਖਾ ਹੋ ਜਾਂਦਾ। ਮੈਂ ਐਗਜ਼ਾਮਪਲ ਦੇ ਕੇ ਗੱਲ ਕਰਦਾ। ਸੋ ਪਹਿਲੀ ਜਿਹੜੀ ਕੈਟਾਗਰੀ ਹੈ ਇਹਦੇ ਅੰਦਰ ਜਿਹੜੇ 3rd ਆਊਟਸਾਈਡ ਨਿਊ ਸਾਊਥ ਵੇਲਸ ਦੇ ਅੰਦਰ ਜਿਹੜੀ ਕੈਟਾਗਰੀ ਹੈ ਉਹਦੀ ਇਹ ਹੈ ਕਿ ਤੁਹਾਡੇ ਕੋਲੇ ਆਪਣੀ ਆਕੂਪੇਸ਼ਨ ਦੇ ਵਿੱਚ ਜੌਬ ਆਫਰ ਚਾਹੀਦੀ ਆ ਅਗਲੇ 12 ਮਹੀਨਿਆਂ ਦੀ। ਠੀਕ ਹੈ, ਜਿਹੜਾ ਕੰਮ ਤੁਸੀਂ ਕਰ ਰਹੇ ਜੀ। ਜੇ ਮੰਨ ਲਓ ਤੁਸੀਂ ਹੁਣ ਅਕਾਊਂਟੈਂਟ ਦੀ ਐਗਜ਼ਾਮਪਲ ਪਹਿਲਾਂ ਲਈ ਸੀ, ਠੀਕ ਹੈ, ਮੰਨ ਲਓ ਤੁਹਾਨੂੰ ਕਿਸੇ ਵੀ ਆਪਾਂ ਰੀਜਨ ਦੀ ਗੱਲ ਕਰੀਏ, ਜਿੱਦਾਂ ਆਪਾਂ ਗੱਲ ਕਰਦੇ ਔਰਾਨਾ ਦੇ ਵਿੱਚ ਅਕਾਊਂਟੈਂਟ ਉਹਨਾਂ ਨੇ ਆਪਣੀ ਉੱਥੇ ਪਾਈ ਹੋਈ ਹੈ ਵੀ ਹਾਂ ਆਪਣੇ ਸਾਡੀ ਲਿਸਟ ਦੇ ਵਿੱਚ ਅਕਾਊਂਟੈਂਟਸ ਦੀ ਸਾਡੇ ਸਕਿੱਲ ਸ਼ਾਰਟੇਜ ਹੈਗੀ ਹੈ। ਸੋ ਐਜ਼ ਲੌਂਗ ਐਜ਼ ਤੁਹਾਡੇ ਕੋਲੇ ਤੁਹਾਨੂੰ ਉੱਥੇ ਜੌਬ ਆਫਰ ਮਿਲ ਜਾਂਦੀ ਹੈ, ਤੁਹਾਨੂੰ ਜੌਬ ਮਿਲ ਜਾਂਦੀ ਹੈ ਅਗਲੇ 12 ਮਹੀਨਿਆਂ ਦੀ, ਉਹ ਆਫਰ ਲੈਟਰ ਲਾ ਕੇ ਤੁਸੀਂ 491 ਲੈ ਸਕਦੇ ਹੋਗੇ। ਠੀਕ ਹੈ। ਸੋ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਮੁਸ਼ਕਿਲ ਇਸ ਕਰਕੇ ਆ ਕਿ ਜਿਹੜੇ ਬੱਚੇ ਉੱਥੇ ਰਹਿ ਰਹੇ ਨੇਗੇ ਉਹਨਾਂ ਲਈ ਕ੍ਰਾਈਟੇਰੀਆ ਹੈ ਕਿ ਤੁਸੀਂ ਪਿਛਲੇ 1 ਸਾਲ ਤੋਂ ਉੱਥੇ ਜੌਬ ਕਰਦੇ ਹੋਣੇ ਚਾਹੀਦੇ ਹੋ। ਓਕੇ, ਠੀਕ ਹੈ। ਹੁਣ ਜਿਹੜੇ ਬੱਚੇ ਉੱਥੇ ਰੀਸੈਂਟ ਗ੍ਰੈਜੂਏਟ ਹੋਏ ਨੇਗੇ, ਜਿਹੜੇ ਸਿਡਨੀ ਸ਼ਹਿਰ ਦੇ ਵਿੱਚ ਪੜ੍ਹੇ ਨੇ ਰੀਸੈਂਟਲੀ, ਮਤਲਬ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਦਾ ਇਹ ਨਹੀਂ ਚੱਲੇਗਾ ਕਿ ਤੁਸੀਂ ਆਫਰ ਲੈਟਰ ਲੈ ਲਓ, ਕਿਉਂਕਿ ਜਿਹੜਾ ਕ੍ਰਾਈਟੇਰੀਆ ਉਹਨਾਂ ਨੇ ਸੈੱਟ ਹੀ ਇਸ ਤਰੀਕੇ ਨਾਲ ਕੀਤਾ। ਆਉਣ ਵਾਲੇ ਦਿਨਾਂ 'ਚ ਉਹਨੂੰ ਬਦਲ ਦੇਣ, ਉਹਨਾਂ ਨੂੰ ਕੋਈ ਫੀਡਬੈਕ ਮਿਲੇ, ਕਿਉਂਕਿ ਇਹ ਬੇਸਿਕਲੀ ਜਿਹੜੇ ਬੱਚੇ ਰਾਈਟ ਨਾਓ ਸਿਡਨੀ ਸ਼ਹਿਰ ਦੇ ਵਿੱਚ ਪੜ੍ਹੇ ਨੇ ਜਾਂ ਉਹਨਾਂ ਨੇ ਉੱਥੇ ਆਪਣੇ JRP ਜੌਬ ਜਿਹੜੀ ਪ੍ਰੋਗਰਾਮ ਵਗੈਰਾ ਕੀਤੇ ਨੇ, ਉਹਨਾਂ ਨਾਲ ਇਹ ਸਰਾਸਰ ਧੱਕਾ ਹੈ। ਓਬਵੀਅਸਲੀ, ਕਿਉਂਕਿ ਉਹ ਓਰੀਜਨਲ ਏਰੀਆ ਦੇ ਵਿੱਚ ਕੰਮ ਨਹੀਂ ਕਰ ਰਹੇ। ਠੀਕ ਹੈ, ਉਹ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ, ਸ਼ਹਿਰ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਹੈਗੀ। ਸੋ ਜਿਹੜੇ ਪਹਿਲੇ 2 ਕੈਟਾਗਰੀ ਸੀਗੀਆਂ ਉਹਨਾਂ ਚੋਂ ਨਿਕਲ ਗਏ। ਤੀਸਰੀ ਕੈਟਾਗਰੀ ਦੇ ਵਿੱਚ ਟੈਕਨੀਕਲੀ ਅੱਜ ਦੀ ਡੇਟ 'ਚ ਜੋ ਉਹਨਾਂ ਨੇ ਕੱਢਿਆ ਦੇਖਿਆ ਜਾਵੇ ਉਹ ਆਉਂਦੇ ਨਹੀਂ ਉਹਦੇ 'ਚ, ਕਿਉਂਕਿ ਇਸ ਟਾਈਮ ਉਹ ਆਊਟਸਾਈਡ ਨਿਊ ਸਾਊਥ ਵੇਲਸ ਨਹੀਂ ਹੈਗੇ। ਹਾਲਾਂਕਿ ਉਹਨਾਂ ਨੂੰ ਹੋ ਸਕਦਾ ਕਿ ਉਹਨਾਂ ਨੂੰ ਮੰਨ ਲਓ ਕਿ ਇੱਕ ਬੱਚਾ ਅੱਜ ਕਿਸੇ ਅਕਾਊਂਟਿੰਗ ਫਰਮ ਦੇ ਵਿੱਚ ਕੰਮ ਕਰ ਰਿਹਾ ਜਿਹੜੀ ਰੀਜਨਲ ਦੇ ਵਿੱਚ ਵੀ ਹੈਗੀ ਹੈ ਤੇ ਜਿਹੜੀ ਸਿਡਨੀ ਦੇ ਵਿੱਚ ਵੀ ਹੈਗੀ ਹੈ। ਹੋ ਸਕਦਾ ਉਹ ਆਪਣੇ EMPLOYER ਨਾਲ ਗੱਲ ਕਰੇ ਕਿ ਮੈਨੂੰ ਉੱਥੇ ਰੀਜਨਲ ਏਰੀਆ ਦੇ ਵਿੱਚ ਲੋੜ ਹੈ ਅੱਜ ਆਪਣੀ ਜੌਬ ਦੀ, ਤੇ ਉਹਨੂੰ ਜੌਬ ਆਫਰ ਦੇ ਦੇਣ। ਪਰ ਅੱਜ ਦੀ ਡੇਟ ਜੋ ਕ੍ਰਾਈਟੇਰੀਆ ਉਹਨਾਂ ਨੇ ਕਿਹਾ ਕਿ ਤੁਸੀਂ ਆਊਟਸਾਈਡ ਨਿਊ ਸਾਊਥ ਵੇਲਸ ਹੋਣੇ ਚਾਹੀਦੇ ਹੋ। ਠੀਕ ਹੈ। ਸੋ ਉਹਨਾਂ ਨਾਲ ਬੇਸਿਕਲੀ ਉਹ ਜਿਹੜੇ ਸਟੂਡੈਂਟਸ ਨੇਗੇ, ਜਿਹੜੇ ਉਹ ਬੱਚੇ ਨੇ, ਉਹਨਾਂ ਨਾਲ ਧੱਕਾ ਹੋਇਆ ਇਸ ਤੇ ਉਹਦੇ 'ਚ ਮਤਲਬ ਇੱਥੋਂ ਕੁਈਨਜ਼ਲੈਂਡ ਤੋਂ ਵੀ ਜਾ ਸਕਦੇ ਨੇ ਬੱਚੇ, ਜਿੱਥੋਂ ਮਰਜ਼ੀ ਜਾ ਸਕਦੇ। 3 ਕੈਟਾਗਰੀ ਨੇ, ਇੱਕ ਉਹਦੇ ਵਿੱਚ ਤੁਸੀਂ ਕਿਤੋਂ ਵੀ ਹੋ ਸਕਦੇ ਹੋ। ਪਹਿਲੀ ਜਿਹੜੀ ਅਗਰ ਆਪਾਂ ਕੁਈਨਜ਼ਲੈਂਡ ਦੀ ਗੱਲ ਕਰੀਏ ਤਾਂ ਤੁਸੀਂ ਅਗਰ ਕੁਈਨਜ਼ਲੈਂਡ, ਨਿਊ ਸਾਊਥ ਵੇਲਸ, ਵਿਕਟੋਰੀਆ, WA, ਜਿੱਥੋਂ ਮਰਜ਼ੀ ਤੁਹਾਡੇ ਕੋਲ ਐਜ਼ ਲੌਂਗ ਐਜ਼ ਉਸ ਰੀਜਨ ਦੇ ਵਿੱਚ ਤੁਹਾਡੀ ਆਕੂਪੇਸ਼ਨ ਹੈਗੀ ਹੈ ਤੇ ਉਸ ਰੀਜਨ ਦੇ ਵਿੱਚ ਤੁਹਾਡੇ ਕੋਲੇ ਅਗਲੇ 12 ਮਹੀਨਿਆਂ ਦੀ ਜੌਬ ਆਫਰ ਹੈਗੀ, ਤਾਂ ਤੁਹਾਨੂੰ 491 ਉਹ ਦੇ ਸਕਦੇ ਨੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇਹ ਪ੍ਰੋਗਰਾਮ ਓਪਨ ਕਰਦੇ ਨੇ ਬੇਸਿਕਲੀ ਉਹ। ਤੇ ਜਿਹੜੀ ਦੂਸਰੀ ਕੈਟਾਗਰੀ ਹੈ ਉਹ ਹੈਗੀ ਆਫਸ਼ੋਰ ਵਾਸਤੇ, ਜਿਵੇਂ ਕੋਈ ਬੰਦਾ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗਾ ਇਸ ਟਾਈਮ, ਉਹ ਉਹਨਾਂ ਦੇ ਵਾਸਤੇ ਹੈ। ਪਰ ਉਹਨਾਂ ਕੋਲੇ ਘੱਟੋ ਘੱਟ 5 ਸਾਲ ਦਾ ਤਜਰਬਾ ਐਕਸਪੀਰੀਅੰਸ ਹੋਣਾ ਚਾਹੀਦਾ
ਪਲੱਸ ਸਕਿੱਲ ਅਸੈਸਮੈਂਟ ਜਿਹੜੀ ਆਪਣੀ ਨਾਰਮਲ ਆਪਾਂ ਗੱਲ ਕਰਦੇ ਸੀ ਕ੍ਰਾਈਟੇਰੀਆ ਉਹ ਪੂਰਾ ਹੋਣਾ ਚਾਹੀਦਾ। ਤਜਰਬਾ ਕਿੱਥੋਂ ਓਵਰਸੀਜ਼ ਦਾ ਹੋਣਾ ਚਾਹੀਦਾ, ਆਸਟ੍ਰੇਲੀਆ ਦਾ, ਆਫਸ਼ੋਰ ਦਾ, ਠੀਕ ਹੈ। ਵੀ ਉਹ ਜਿਹੜੀ ਵੀ ਉਹਨਾਂ ਨੇ ਜਿਹਦੇ ਰਿਲੇਟਡ ਉਹਨਾਂ ਨੇ ਜੌਬ ਲੈਣੀ ਉਹਦੇ ਰਿਲੇਟਡ ਸਟੱਡੀ ਤੇ ਤਜਰਬਾ ਉਹਨਾਂ ਜੀ ਮੰਨ ਲਓ ਇੱਕ ਫੋਰ ਐਗਜ਼ਾਮਪਲ ਇਲੈਕਟ੍ਰੀਕਲ ਇੰਜੀਨੀਅਰ ਨੇ, ਉਹਨਾਂ ਕੋਲ ਸਕਿੱਲ ਅਸੈਸਮੈਂਟ ਹੈਗੀ ਐਜ਼ ਇਲੈਕਟ੍ਰੀਕਲ ਇੰਜੀਨੀਅਰ, ਉਹਨਾਂ ਦੀ ਜਿਹੜੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਜਿਹੜੀ ਆਕੂਪੇਸ਼ਨ ਹੈਗੀ ਉਹ ਮੰਨ ਲਓ ਰਿਵਰਿਨਾ ਜਿਹੜਾ ਰੀਜਨ ਹੈਗਾ ਉਹਦੇ ਵਿੱਚ ਓਪਨ ਹੈਗੀ, ਤਾਂ ਉਸ 491 ਦੀ ਜਿਹੜੀ ਐਪਲੀਕੇਸ਼ਨ ਆ ਉਹ ਪਾ ਸਕਦੇ ਨੇ ਐਜ਼ ਲੌਂਗ ਐਜ਼ ਉਹਨਾਂ ਕੋਲ ਟੋਟਲ ਐਕਸਪੀਰੀਅੰਸ ਹੈ ਜਿਹੜਾ ਉਹ 5 ਸਾਲ ਦਾ ਹੈਗਾ ਓਵਰਸੀਜ਼ ਦੇ ਵਿੱਚ। ਤਾਂ ਇਹ ਮੈਂ ਸਮਝਦਾ ਇੱਕ ਵਧੀਆ ਕੈਟਾਗਰੀ ਹੈਗੀ ਜਿਹੜੇ, ਕਿਉਂਕਿ ਕਾਫੀ ਬੱਚੇ ਇੱਦਾਂ ਦੇ ਕਾਫੀ ਮਤਲਬ ਐਪਲੀਕੈਂਟਸ ਨੇ ਜਿਹੜੇ ਬੜੇ ਸਕਿਲਡ ਨੇਗੇ ਤੇ ਵੇਟ ਕਰ ਰਹੇ ਨੇ ਕਿ ਕਿਸੇ ਸਟੇਟ ਦਾ ਓਪਨ ਹੋਵੇ, ਤਾਂ ਇਹ ਇੱਕ ਪੋਸੀਬਿਲਿਟੀ ਹੋ ਸਕਦੀ ਉਹਨਾਂ ਵਾਸਤੇ। ਬਾਕੀ ਕਿਹੜੀ ਆਕੂਪੇਸ਼ਨ ਆਉਣੀ ਹੈਗੀ, ਕਿਉਂਕਿ ਫਿਲਹਾਲ ਜਿਹੜਾ ਫੋਕਸ ਹੈਗਾ ਉਹ ਕ੍ਰਿਟੀਕਲ ਸੈਕਟਰ ਦੇ ਉੱਤੇ ਹੈ, ਹੈਲਥ ਜਿਹੜਾ ਸਿਸਟਮ ਹੈ ਜਾਂ ਉਹਦੇ ਰਿਲੇਟਡ ਜਾਂ IT ਤੇ ਇੰਜੀਨੀਅਰਿੰਗ, ਇਹ ਤਿੰਨ ਜਿਹੜੇ ਨੇਗੇ ਬੇਸਿਕਲੀ ਨਿਊ ਸਾਊਥ ਵੇਲਜ਼ ਦੇ ਵਿੱਚ ਕੈਟਾਗਰਾਈਜ਼ ਕੀਤੇ ਹੋਏ ਨੇ ਉਹਨਾਂ ਨੇ ਕ੍ਰਿਟੀਕਲ ਸੈਕਟਰ ਦੇ ਅੰਡਰ। ਠੀਕ ਹੈ। ਸੋ ਅੱਗੇ ਜਾ ਕੇ ਜਿੱਦਾਂ ਕਿ ਮੈਂ ਦੱਸਦਾ ਅਨਫੋਲਡ ਹੋਣੀਆਂ ਨੇ ਚੀਜ਼ਾਂ ਕਿ ਕਿਹੜੀਆਂ ਆਕੂਪੇਸ਼ਨਸ ਇਹਨਾਂ ਨੇ ਰੱਖਣੀਆਂ ਨੇ, ਉਹਦਾ ਟਾਈਮ ਹੀ ਦੱਸੂਗਾ ਵੀ ਕਿਹੜੀ ਆਕੂਪੇਸ਼ਨ ਕਿਹੜੇ ਰੀਜਨ ਦੇ ਵਿੱਚ ਹੈ। ਬਟ ਐਜ਼ ਐਨ ਐਗਜ਼ਾਮਪਲ ਜਿੱਦਾਂ ਆਪਾਂ ਗੱਲ ਕੀਤੀ ਇਲੈਕਟ੍ਰੀਕਲ ਇੰਜੀਨੀਅਰ ਹੋ ਗਏ, ਮਕੈਨੀਕਲ ਇੰਜੀਨੀਅਰ ਹੋ ਗਏ, ਅਕਾਊਂਟੈਂਟਸ ਹੋ ਗਏ, ਭਾਵੇਂ ਕੋਈ ਵੀ ਆਕੂਪੇਸ਼ਨ ਹੋਵੇ, ਮੋਟਰ ਮਕੈਨਿਕ ਹੋ ਗਏ, ਐਜ਼ ਲੌਂਗ ਐਜ਼ ਤੁਸੀਂ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗੇ ਤੇ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਤੇ 5 ਸਾਲ ਦਾ ਤਜਰਬਾ ਹੈਗਾ ਤੇ ਤੁਹਾਡੀ ਆਕੂਪੇਸ਼ਨ ਓਪਨ ਹੈ, ਤਾਂ ਤੁਸੀਂ ਜਿਹੜੀ ਸਟੇਟ ਨੋਮੀਨੇਸ਼ਨ ਹੈਗੀ ਉਹ ਲੈ ਸਕਦੇ ਹੋ। ਠੀਕ ਹੈ। ਤੇ ਇਹ ਹਜੇ ਉਹਨਾਂ ਨੇ ਓਪਨ ਕਰੀ ਨਹੀਂ, ਮਤਲਬ ਪਤਾ ਨਹੀਂਗਾ ਵੀ ਕਿਹੜੇ ਫੀਲਡ ਦੇ ਵਿੱਚ ਤੁਸੀਂ ਜਾ ਸਕਦੇ? ਨਹੀਂ, ਹਾਲੇ ਓਪਨ ਨਹੀਂ ਹੋਈ, ਹਾਲੇ ਕ੍ਰਾਈਟੇਰੀਆ ਐਸਟੈਬਲਿਸ਼ ਕੀਤਾ ਉਹਨਾਂ ਨੇ। ਕ੍ਰਾਈਟੇਰੀਆ ਦੱਸਿਆ ਵੀ ਇਹ ਸਾਰੇ ਜਿੰਨੇ ਵੀ ਰੀਜਨ ਨੇ ਉਹਨਾਂ ਸਾਰਿਆਂ ਤੇ ਇਹ ਲਾਗੂ ਹੁੰਦਾ ਕ੍ਰਾਈਟੇਰੀਆ, ਬਟ ਓਪਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰਫ ਆਈਡੀਆ ਹੈ ਉਹਦਾ ਵੀ ਕਦੋਂ ਤੱਕ ਓਪਨ? ਦੇਖੋ ਰਫ ਆਈਡੀਆ ਤਾਂ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ। ਓਕੇ ਵੈਸੇ ਤਾਂ ਨਿਊ ਸਾਊਥ ਵੇਲਜ਼ ਕਾਫੀ ਐਕਟਿਵ ਹੁੰਦੇ ਨੇ, ਪਰ ਪਿਛਲੇ ਸਾਲ ਤੋਂ ਥੋੜਾ ਜਿਹਾ ਉਹ ਡਿਲੇ ਚੱਲ ਰਿਹਾ ਹੈ, ਕਿਉਂਕਿ ਜਿਹੜਾ ਸਾਲ ਲੰਘ ਕੇ ਗਿਆ ਫਾਈਨੈਂਸ਼ੀਅਲ ਈਅਰ ਆ ਜੂਨ ਦੇ ਵਿੱਚ ਸਭ ਤੋਂ ਲੇਟ ਬੇਸਿਕਲੀ ਨਿਊ ਸਾਊਥ ਵੇਲਜ਼ ਨੇ ਖੋਲ੍ਹਿਆ ਸੀ। ਤੇ ਇਹਦੇ 'ਚ ਇਹ ਵੀ ਹੈ ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਉਹਨਾਂ ਨੇ 15,000 ਅਸਾਮੀਆਂ ਫਿਲ ਕਰਨੀਆਂ ਸੀ, ਮਤਲਬ 15,000 ਉਹ GTI ਦੀਆਂ ਸੀ। ਇਹਦੇ ਵਿੱਚ ਕੀ ਹੈਗਾ, ਇਹਦੇ 'ਚ ਵੀ ਕੋਈ ਨੰਬਰਸ ਹੈਗੇ ਆ ਜਾਂ ਜਿੰਨੇ ਵੀ? ਬਿਲਕੁਲ ਨੰਬਰ ਨੇ ਜੀ, ਇਹਦੇ 'ਚ 11,200 ਨੰਬਰ ਨੇ 190 ਦੇ ਤੇ pretty much ਸਿਮਿਲਰ ਨੰਬਰ ਨੇਗੇ 491 ਤੇ 494 ਦੇ। ਹੁਣ ਉਹਦੇ 'ਚੋਂ ਕਿੰਨੇ ਨੰਬਰ ਅਗਰ ਆਪਾਂ ਅੱਧੇ ਲਾ ਕੇ ਚੱਲੀਏ ਤਾਂ ਲਗਭਗ 6,000 ਦੇ ਨੇੜੇ 491 ਦੇ ਨੰਬਰ ਨੇ ਤੇ 6,000 494 ਜਿਹੜਾ ਕਿ EMPLOYER ਸਪੌਂਸਰਡ ਇੱਕ ਡਿਫਰੈਂਟ ਵੀਜ਼ਾ ਹੈ। ਸੋ ਆਪਾਂ ਕਹਿ ਲਈਏ ਕਿ 190 ਤੇ 491 ਦੇ ਅਗਰ ਆਪਾਂ ਕੈਲਕੂਲੇਟ ਕਰੀਏ ਤਾਂ 15-16,000 ਟੋਟਲ ਨੰਬਰ ਬਣ ਜਾਂਦੇ ਨੇ, ਪਰ ਉਹ ਸਾਰੀਆਂ ਸਟੇਟਸ ਵਾਸਤੇ ਨੇ। ਸਾਰੀਆਂ ਸਟੇਟਸ ਨੂੰ ਐਲੋਕੇਟ ਕਰਦੇ ਨੇ, ਡਿਫਰੈਂਟਲੀ ਐਲੋਕੇਟ ਕਰਦੇ ਨੇ। ਉਹਦੇ ਵਿੱਚ ਪਾਪੂਲੇਸ਼ਨ ਦਾ ਪ੍ਰਪੋਰਸ਼ਨ ਦੇਖਿਆ ਜਾਂਦਾ ਹੈਗਾ ਤੇ ਕਿਹੜੀ ਸਟੇਟ ਮਾਈਗ੍ਰੇਸ਼ਨ ਜਾਂ ਕਹਿ ਲਓ ਵੀ ਉਹਨਾਂ ਦਾ ਕਿੰਨਾ ਕੁ ਸੋਲਿਡ ਮਾਈਗ੍ਰੇਸ਼ਨ ਪਲਾਨ ਹੈ ਤੇ ਪੋਪੂਲੇਸ਼ਨ ਕਿੰਨੀ ਹੈ। ਸੋ ਇਦਾਂ ਦੇ 2-3 ਫੈਕਟਰ ਦੇਖ ਕੇ ਉਹ ਐਲੋਕੇਟ ਕਰਦੇ ਨੇ ਨੰਬਰ ਆਫ ਸੀਟਸ ਹਰ ਇੱਕ ਸਟੇਟ ਨੂੰ। ਓਕੇ ਤੇ ਇਹ ਫਿਰ ਮਤਲਬ ਅਪਲਾਈ ਜਿੰਨੇ ਜਣੇ ਮਰਜ਼ੀ ਕਰ ਸਕਦੇ। ਫਿਰ ਆਫਸ਼ੋਰ ਵਾਸਤੇ ਵਧੀਆ ਉਹ ਨਹੀਂ ਹੈਗਾ, ਮਤਲਬ ਇਹ ਚਾਂਸਸ ਕਹਿ ਲਓ ਵੀ? ਜੀ ਵਧੀਆ ਹੈਗਾ, ਡੈਫੀਨੇਟਲੀ ਹੈਗਾ, ਬਟ ਜਿੱਦਾਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਾਫੀ ਫੈਕਟਰਸ ਹੁੰਦੇ ਨੇ। ਆਫਸ਼ੋਰ ਨੂੰ ਕਿੰਨੇ ਨੰਬਰ ਉਹਨਾਂ ਨੇ ਰੱਖੇ ਨੇਗੇ, ਇਹ ਵੀ ਮੈਟਰ ਕਰਦਾ ਕਿ ਹੋ ਸਕਦਾ ਇਸ ਵਾਰ ਉਹਨਾਂ ਨੇ, ਕਿਉਂਕਿ ਇਸ ਵਾਰ ਜਿਹੜੀ ਪ੍ਰਾਇਓਰਟੀ ਹੈ ਉਹ ਔਨਸ਼ੋਰ ਲਈ ਜ਼ਿਆਦਾ ਹੈ। ਹੋ ਸਕਦਾ ਆਫਸ਼ੋਰ ਦੇ ਵਿੱਚ ਉਹਨਾਂ ਨੇ ਟੋਟਲ ਨੰਬਰ ਹੀ ਨਿਊ ਸਾਊਥ ਵੇਲਜ਼ ਦੇ 200 ਰੱਖੇ ਹੋਣ। ਠੀਕ। ਉਹਦੇ ਵਿੱਚ ਫਿਰ ਉਹਨਾਂ ਨੇ ਮਤਲਬ ਸਾਰਾ ਕੁਝ ਸਾਹਮਣੇ ਆਉਣਾ ਹੈ ਜਦੋਂ ਓਪਨ ਕਰਨਗੇ। ਨੰਬਰਸ ਦਾ ਪਹਿਲਾਂ ਨਹੀਂ ਪਤਾ ਲੱਗਦਾ ਹੈਗਾ, ਨੰਬਰਸ ਦਾ ਤਾਂ ਬਾਅਦ 'ਚ ਪਤਾ ਲੱਗਦਾ ਜਦੋਂ ਦੇ ਦਿੱਤੇ ਜਾਂਦੇ ਨੇ ਸੀਟਾਂ। ਪਰ ਉਹ ਦੱਸਦੇ ਰਹਿੰਦੇ ਵੀ ਸਾਡਾ ਪ੍ਰੋਗਰਾਮ ਬੰਦ ਹੋ ਰਿਹਾ ਹੈ ਜਾਂ ਬੰਦ ਹੋ ਜਾਂਦਾ ਜਦੋਂ ਸਸਪੈਂਡ ਹੋ ਜਾਂਦਾ ਹੈ। ਠੀਕ ਹੈ। ਜਸਪਾਲ ਸਿੰਘ ਮੁੱਤੀ ਜੀ ਵੀ ਦੇਖ ਰਹੇ ਨੇ ਪ੍ਰੋਗਰਾਮ, ਥੈਂਕ ਯੂ। ਸੌਰੀ ਤੁਸੀਂ ਕੁਝ ਕਹਿਣ ਲੱਗੇ? ਨਹੀਂ, ਮੈਂ ਕਹਿਣ ਲੱਗਾ ਸੀ ਇੱਕ ਤੀਜੀ ਕੈਟਾਗਰੀ ਇਹਦੇ ਵਿੱਚ ਹੈਗੀ ਜਿਹੜੇ ਆਊਟਸਾਈਡ ਨਿਊ ਸਾਊਥ ਵੇਲਜ਼ ਨੇ ਬੇਸਿਕਲੀ। ਠੀਕ ਹੈ। ਉਹ ਤੀਸਰੀ ਕੈਟਾਗਰੀ ਇਹ ਹੈ ਕਿ ਅਗਰ ਤੁਹਾਡਾ ਕੋਈ ਫੈਮਿਲੀ ਮੈਂਬਰ ਰੀਜਨਲ ਨਿਊ ਸਾਊਥ ਵੇਲਜ਼ ਦੇ ਵਿੱਚ ਰਹਿ ਰਹੇ ਨੇਗੇ ਜੀ ਪਿਛਲੇ 2 ਸਾਲ ਤੋਂ, ਉਹ ਆਸਟ੍ਰੇਲੀਅਨ ਸਿਟੀਜ਼ਨ ਹੋ ਸਕਦੇ ਨੇ, ਉਹ ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟ ਹੋ ਸਕਦੇ ਨੇ, ਜਾਂ ਇੱਕ 489 ਵੀਜ਼ਾ ਜਿਹੜਾ ਕਿ 491 ਤੋਂ ਪਹਿਲਾਂ ਹੁੰਦਾ ਸੀਗਾ। 491 ਨੇ ਬੇਸਿਕਲੀ 489 ਨੂੰ ਰਿਪਲੇਸ ਕੀਤਾ। ਠੀਕ ਹੈ ਜੀ। ਸੋ ਅਗਰ 489 ਤੇ ਵੀ ਉੱਥੇ ਕੋਈ ਰਹਿ ਰਿਹਾ ਹੈਗਾ ਤਾਂ ਉਹ ਵੀ ਆਪਣੇ ਫੈਮਿਲੀ ਮੈਂਬਰਸ ਨੂੰ, ਆਪਣੇ ਭੈਣ ਭਰਾ ਨੂੰ ਜਾਂ ਕੋਈ ਆਪਣੇ ਬੱਚਿਆਂ ਨੂੰ ਵੀ, ਕਈ ਵਾਰ ਕਿ ਹੁੰਦਾ ਕਿ ਫੈਮਿਲੀ ਦੇ ਵਿੱਚ ਇੱਦਾਂ ਦੇ ਸਰਕਮਸਟੈਂਸਿਸ ਬਣ ਜਾਂਦੇ ਨੇ ਕਿ ਜਿੱਦਾਂ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ ਕਿ ਕਈ ਵਾਰ ਬੱਚੇ ਨੇ ਜਿਹੜੇ ਉਹ ਇੱਥੇ ਰਹਿੰਦੇ 23 ਸਾਲ ਤੋਂ ਉੱਪਰ ਹੋ ਜਾਂਦੇ ਨੇ, ਤਾਂ ਉਹ ਆਪਣੇ ਪੇਰੈਂਟ ਦੇ ਨਾਲ ਮਾਈਗ੍ਰੇਸ਼ਨ ਨਹੀਂ ਕਰ ਸਕਦੇ ਹੈਗੇ। ਠੀਕ ਹੈ। ਪੇਰੈਂਟ ਦੇ ਨਾਲ ਉਹ ਮਾਈਗ੍ਰੇਟ ਨਹੀਂ ਹੁੰਦੇ ਅਨਲੈਸ ਕੋਈ ਪਰਮਾਨੈਂਟ ਮਤਲਬ ਡਿਸੇਬਿਲਟੀ ਹੈ, ਇਨਕੈਪੈਸਿਟੇਸ਼ਨ ਹੈਗੀ। ਅਦਰਵਾਈਜ਼ ਤੁਹਾਨੂੰ ਆਪਣੇ ਲੈਵਲ ਤੇ ਐਜ਼ ਏ ਇੰਡੀਵਿਜੂਅਲ ਐਪਲੀਕੈਂਟ ਕਰਨੀ ਪੈਂਦੀ ਹੈ। ਸੋ ਉਸ ਕੇਸ ਦੇ ਵਿੱਚ ਅਗਰ ਤੁਹਾਡੇ ਪੇਰੈਂਟਸ ਉਸ ਕਿਸੇ ਏਰੀਆ ਦੇ ਵਿੱਚ ਰਹਿ ਰਹੇ ਨੇਗੇ ਤਾਂ ਉਹ ਵੀ ਤੁਹਾਨੂੰ 491 ਲਈ ਨੋਮੀਨੇਟ ਕਰ ਸਕਦੇ ਨੇ। ਠੀਕ ਹੈ। ਤੇ ਜੇ ਮੰਨ ਲਓ 491 ਜਿੱਦਾਂ ਜੌਬ ਆਫਰ ਕਿਸੇ ਨੂੰ ਮਿਲ ਜਾਂਦੀ ਹੈ ਅਗਲੇ 12 ਮਹੀਨੇ ਦੀ, ਸਪੋਜ਼ ਕਰੋ ਬ੍ਰਿਸਬੇਨ ਤੋਂ ਕਿਸੇ ਨੇ ਜਾਣਾ ਜਾਂ ਆਊਟ ਆਫ ਨਿਊ ਸਾਊਥ ਵੇਲਜ਼ ਹੈ, ਕੋਈ ਵੀ ਜਾਂਦਾ ਹੈ, ਉਹਨੂੰ ਜੌਬ ਆਫਰ ਮਿਲ ਜਾਂਦੀ ਹੈ, ਵੀ ਪ੍ਰੋਗਰਾਮ ਵੀ ਓਪਨ ਹੋ ਜਾਂਦਾ ਹੈ ਤਾਂ ਉਹਨੂੰ ਵੀਜ਼ਾ ਮਿਲ ਜਾਂਦਾ 491, ਪਰ ਉਹਦੀ ਜੌਬ ਫਿਰ ਰਹਿੰਦੀ ਨਹੀਂ ਹੈ 12 ਮਹੀਨੇ।
ਜੀ ਮੰਨ ਲਓ ਕਿ ਕੋਈ ਵੀ ਕਾਰਨ ਬਣਦਾ ਕਿ ਉਹਦੀ ਜੌਬ ਚਲੀ ਜਾਂਦੀ ਹੈ ਤੇ ਉਹ ਫਿਰ ਉਹਨਾਂ ਦਾ ਕਿੱਦਾਂ? ਦੇਖੋ, ਜਦੋਂ ਕੋਈ ਵੀ ਵੀਜ਼ਾ ਆਪਾਂ ਲਾਉਂਦੇ ਆ ਉਹਦੇ ਵਿੱਚ ਅਸੀਂ ਟਰਮ ਬੋਲਦੇ TOA ਤੇ TOD ਬੋਲੀ ਜਾਂਦੀ ਆ। ਟਾਈਮ ਆਫ ਐਪਲੀਕੇਸ਼ਨ ਕ੍ਰਾਈਟੇਰੀਆ ਹੁੰਦਾ ਹੈ ਤੇ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ ਹੁੰਦਾ ਹੈ। ਓਕੇ, ਠੀਕ ਹੈ। ਉਹਦਾ ਮਤਲਬ ਇਹ ਹੈ ਵੀ ਜਦੋਂ ਆਪਾਂ 491 ਵੀਜ਼ਾ ਲਾਉਣਾ ਹੈ, ਹਾਂਜੀ, ਉਹਦੇ ਵਿੱਚ ਇੱਕ ਕਲੌਜ਼ ਹੈਗਾ ਕਿ ਜਦੋਂ ਤੁਸੀਂ ਵੀਜ਼ਾ ਲਾ ਰਹੇ ਹੋਗੇ, ਹਾਂਜੀ, ਤੁਹਾਨੂੰ ਸਟੇਟ ਨੇ ਨੋਮੀਨੇਟ ਕੀਤਾ ਹੋਣਾ ਚਾਹੀਦਾ ਹੈ। ਓਕੇ, ਬੇਸਿਕਲੀ ਉਹਦਾ ਮਤਲਬ ਇਹ ਹੈ ਕਿ ਤੁਹਾਡੀ ਜਿਹੜੀ ਨੋਮੀਨੇਸ਼ਨ ਹੈਗੀ ਉਹ ਸਟੇਟ ਵੱਲੋਂ ਅਪਰੂਵ ਕੀਤੀ ਹੋਣੀ ਚਾਹੀਦੀ ਹੈ। ਓਕੇ, ਠੀਕ ਹੈ। ਤੇ ਮੰਨ ਲਓ ਤੁਹਾਡੀ ਐਪਲੀਕੇਸ਼ਨ ਨੂੰ 6 ਮਹੀਨੇ ਲੱਗ ਜਾਂਦੇ ਨੇ ਜੀ। 6 ਮਹੀਨਿਆਂ ਬਾਅਦ ਤੁਹਾਡੀ ਐਪਲੀਕੇਸ਼ਨ ਜਾਂਦੀ ਹੈ, ਕੇਸ ਆਫਿਸਰ ਨੂੰ ਅਸੈਸ ਕਰ ਰਿਹਾ। ਜਦੋਂ ਉਹਦੀ ਅਸੈਸਮੈਂਟ ਹੁੰਦੀ ਹੈ, ਜਦੋਂ ਉਹਨਾਂ ਨੇ ਡਿਸੀਜਨ ਲੈ ਰਹੇ ਹੁੰਦੇ ਨੇ, ਦੈਟ ਇਜ਼ ਕਾਲਡ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ। ਓਕੇ, ਠੀਕ ਹੈ। ਠੀਕ। ਸੋ ਟਾਈਮ ਆਫ ਡਿਸੀਜਨ ਦੇ ਉੱਤੇ ਜਿਹੜਾ ਕਲੌਜ਼ ਹੈਗਾ ਉਹ ਥੋੜਾ ਚੇਂਜ ਹੋ ਜਾਂਦਾ ਹੈ। ਓਕੇ, ਉੱਥੇ ਇਹ ਆ ਜਾਂਦਾ ਕਿ ਜਿਹੜੀ ਤੁਹਾਡੀ ਨੋਮੀਨੇਸ਼ਨ ਸੀ ਦੈਟ ਮਸਟ ਨਾਟ ਬੀ ਵਿਦਡਰਾਨ। ਓਕੇ, ਵੀ ਜਿਹੜੀ ਨੋਮੀਨੇਸ਼ਨ ਆ ਉਹ ਐਜ਼ ਇਜ਼ ਹੋਣੀ ਚਾਹੀਦੀ ਆ। ਇਹ ਨਹੀਂ ਹੈਗਾ ਕਿ ਸਟੇਟ ਨੇ ਤੁਹਾਡੀ ਜਿਹੜੀ ਨੋਮੀਨੇਸ਼ਨ ਆ ਵਾਪਸ ਲੈ ਲਈ ਹੈਗੀ। ਸੋ ਐਜ਼ ਲੌਂਗ ਐਜ਼ ਉਸ ਪੁਆਇੰਟ ਤੱਕ ਤੁਸੀਂ ਸਾਰਾ ਕ੍ਰਾਈਟੇਰੀਆ ਪੂਰਾ ਕਰ ਰਹੇ ਹੋਗੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ। ਉਸ ਟਾਈਮ ਤੁਹਾਡੇ ਕੋਲੇ ਤੁਹਾਡਾ ਵੀਜ਼ਾ ਆ ਗਿਆ ਤਾਂ ਉਸ ਤੋਂ ਬਾਅਦ ਦੇਖੋ ਜੌਬ ਹੈ ਜਿਹੜੀ ਉਹ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਹੋ ਸਕਦਾ ਤੁਹਾਡੀ ਸਾਰੀ ਉਮਰ ਚੱਲੀ ਜਾਵੇ ਇੱਕੋ ਜੌਬ, ਹੋ ਸਕਦਾ ਤੁਹਾਨੂੰ 15 ਦਿਨ, ਮਹੀਨੇ ਬਾਅਦ, 6 ਮਹੀਨੇ, ਕਿਉਂਕਿ ਕੋਈ ਵੀ ਬਿਜ਼ਨਸ ਹੈ ਉਹਨਾਂ ਦੇ ਸਰਕਮਸਟੈਂਸਿਸ ਚੇਂਜ ਹੁੰਦੇ ਆ, ਕਈ ਵਾਰ ਟਾਈਮ ਨਹੀਂ ਲੱਗਦਾ। ਹਾਂਜੀ, ਹਾਂਜੀ, ਹਾਂ, ਠੀਕ ਹੈ। ਠੀਕ। ਹੋ ਸਕਦਾ ਕਿ ਕਿਉਂਕਿ ਬੜੇ ਇਸ਼ੂ ਆ ਜਾਂਦੇ ਨੇ, ਕਈ ਵਾਰੀ ਬਿਜ਼ਨਸ ਵੱਲੋਂ ਇਸ਼ੂ ਆ ਜਾਂਦੇ ਨੇ, ਕਈ ਵਾਰ EMPLOYE ਵੱਲੋਂ ਇਸ਼ੂ ਆ ਜਾਂਦੇ ਨੇਗੇ। ਸੋ ਉਹਨਾਂ ਲਈ ਅਲੱਗ ਤੋਂ ਲਾਅ ਨੇ ਜਿਹੜੇ ਉਹ ਮਤਲਬ ਹੈਗੇ ਨੇ ਜਿਹੜੇ ਉਹਨਾਂ 'ਚ ਨਾਲ ਡੀਲ ਕਰਦੇ ਹੈਗੇ। ਠੀਕ। ਬਟ ਜਿਹੜੀ ਨੋਰਮਲ ਮਤਲਬ ਐਡਵਾਈਸ ਹੈਗੀ ਉਹ ਇਹ ਹੈਗੀ ਕਿ ਅਗਰ ਤੁਹਾਡੇ ਕੋਲ 1 ਸਾਲ ਦੀ ਆਫਰ ਲੈਟਰ ਦੀ ਰਿਕੁਆਇਰਮੈਂਟ ਹੈਗੀ ਤਾਂ ਘੱਟੋ ਘੱਟ 1 ਸਾਲ ਜੌਬ ਕਰਿਓ। ਬਟ ਅਗਰ ਕੋਈ ਇਦਾਂ ਦੇ ਅਨਫੋਰਸੀਨ ਸਰਕਮਸਟੈਂਸਿਸ ਹੋ ਜਾਂਦੇ ਨੇ, ਅਨਵਾਂਟਡ ਸਰਕਮਸਟੈਂਸਿਸ ਇਦਾਂ ਦੇ ਪੈਦਾ ਹੋ ਜਾਂਦੇ ਨੇਗੇ, ਤਾਂ ਰეკਮੈਂਡਡ ਇਹ ਹੈ ਕਿ ਐਟਲੀਸਟ ਟਾਈਮ ਆਫ ਡਿਸੀਜਨ ਤੱਕ ਤੁਹਾਡੇ ਕੋਲ ਜਿਹੜੀ ਜੌਬ ਹੋਣੀ ਚਾਹੀਦੀ ਹੈ। ਹਾਲਾਂਕਿ ਚਾਹੀਦੀ ਉਹ ਪੂਰੇ ਲੰਬੇ 1 ਸਾਲ ਲਈ ਹੈ, ਬਟ ਐਟਲੀਸਟ ਟਾਈਮ ਆਫ ਡਿਸੀਜਨ ਤੱਕ ਹੋਣੀ ਚਾਹੀਦੀ ਹੈ ਤਾਂ ਕਿ ਉਸ ਟਾਈਮ ਅਗਰ ਕੋਈ ਇਨਵੈਸਟੀਗੇਸ਼ਨ ਹੋ ਜਾਂਦੀ ਹੈ ਜਾਂ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਤੁਹਾਡੀ ਜਿਹੜੀ ਉਹ ਰਿਕੁਆਇਰਮੈਂਟ ਹੈਗੀ ਉਹ ਪੂਰੀ ਹੋ ਰਹੀ ਹੋਣੀ ਚਾਹੀਦੀ ਹੈ। ਠੀਕ ਹੈ। ਨਵਦੀਪ ਦੁੱਗਲ ਜੀ ਦਾ ਕਮੈਂਟ ਆਇਆ, ਫੈਡਰਲ ਗਵਰਨਮੈਂਟ ਵਾਂਟ ਟੂ ਗਿਵ ਪ੍ਰਾਇੋਰਟੀ ਟੂ onshore applicants over offshore applicants and number of places in GSM is very less in 2021 program, so how can New South Wales invite offshore applicant for subclass 491 and why offshore criteria is introduced? ਓਕੇ, ਨਵਦੀਪ ਜੀ ਬਹੁਤ ਵਧੀਆ ਸਵਾਲ ਆ ਤੁਹਾਡਾ। ਬਟ ਮੈਂ ਆਈ ਥਿੰਕ ਇਹਦਾ ਕਾਰਨ ਇੱਕ ਇਹ ਹੈ ਕਿ ਕਈ ਆਕੂਪੇਸ਼ਨਸ ਨੇ ਜਿਨ੍ਹਾਂ ਦੀ ਵਾਕਈ ਆਸਟ੍ਰੇਲੀਆ ਦੇ ਵਿੱਚ ਸ਼ਾਰਟੇਜ ਹੈਗੀ। ਠੀਕ ਹੈ। ਜਿਹੜੇ ਬੱਚੇ ਨੇ, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਛੋਟੀ ਜਿਹੀ, ਜਿਹੜੇ EMPLOYER ਸਪੌਂਸਰਡ ਵੀਜ਼ਾਜ਼ ਨੇਗੇ ਉਹਨਾਂ ਦੇ ਵਿੱਚ ਰਿਕੁਆਇਰਮੈਂਟ ਆਈ ਕਿ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਮਿਨੀਮਮ, ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈ। ਜਿਹੜੇ ਕਈ ਕੰਮ ਨੇਗੇ ਜਿਹੜੇ ਉਹ ਇੱਕ ਐਕਸਪੀਰੀਅੰਸ ਬੰਦਾ ਹੀ ਕਰ ਸਕਦਾ ਹੈ। ਹਾਂਜੀ। ਹੁਣ ਤੁਸੀਂ ਅਗਰ ਨੋਟ ਕਰੋਗੇ ਜਿਹੜਾ ਆਫਸ਼ੋਰ ਦਾ ਕ੍ਰਾਈਟੇਰੀਆ ਰੱਖਿਆ ਉਹਦਾ ਇਹ ਹੈ ਕਿ ਤੁਹਾਡੇ ਕੋਲ ਘੱਟੋ ਘੱਟ 5 ਸਾਲ ਦਾ ਐਕਸਪੀਰੀਅੰਸ ਚਾਹੀਦਾ। ਦੈਟ ਮੀਨਸ ਕਿ 5 ਸਾਲਾਂ ਦੇ ਵਿੱਚ ਜਿਹੜਾ ਕੋਈ ਵੀ ਐਪਲੀਕੈਂਟ ਹੈ ਉਹ ਇਨਫ ਨੌਲੇਜ ਉਹਦੇ ਕੋਲੇ ਹੁੰਦੀ ਹੈ, ਸਕਿੱਲ ਆ ਜਾਂਦਾ ਇੱਕ। ਸੋ ਇਹ ਜਿਹੜਾ ਕ੍ਰਾਈਟੇਰੀਆ ਇਹਨਾਂ ਨੇ, ਹਾਲਾਂਕਿ ਨੰਬਰ ਬਹੁਤ ਘੱਟ ਨੇਗੇ, ਇਸ ਲਈ ਇੰਟਰੋਡਿਊਸ ਕੀਤਾ ਤਾਂ ਕਿ ਉਹ ਇੱਦਾਂ ਦੀ ਜਿਹੜੀ ਇੰਡਸਟਰੀਜ਼ ਨੇ ਜਿਨ੍ਹਾਂ ਦੇ ਵਿੱਚ ਉਹ ਸਪੈਸ਼ਲਾਈਜ਼ਡ ਬੰਦਿਆਂ ਦੀ ਲੋੜ ਹੈਗੀ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਦੇਖੋ ਇਹਨਾਂ ਨੇ ਬੈਲੈਂਸ ਬਣਾਉਣਾ ਹੈ। ਹਾਂਜੀ। ਹੈਲਥ ਸਿਸਟਮ ਨੂੰ ਵੀ ਇਹਨਾਂ ਨੇ ਮਤਲਬ ਕਹਿ ਲਓ ਕਿ ਉਹਨੂੰ ਖਰਾਬ ਨਹੀਂ ਹੋਣ ਦੇਣਾ, ਕਿਉਂਕਿ ਅਗਰ ਕੋਈ ਕਰੋਨਾ ਵਾਇਰਸ ਰਿਲੇਟਡ ਬੰਦਾ ਇੱਥੇ ਆ ਜਾਂਦਾ ਜਿਹਨੂੰ ਕਰੋਨਾ ਹੋਇਆ ਉਹ ਕਿਸੇ ਵੀ ਤਰ੍ਹਾਂ ਦਾ ਰਿਸਕ ਪੋਜ਼ ਕਰ ਸਕਦਾ ਆਸਟ੍ਰੇਲੀਅਨ ਹੈਲਥ ਸਿਸਟਮ ਨੂੰ। ਜਿੱਦਾਂ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਇੱਕ ਦਿਨ ਦੇ ਵਿੱਚ ਭੁਚਾਲ ਪੈ ਗਿਆ ਸੀ ਜਦੋਂ ਕੁਇਨਜ਼ਲੈਂਡ ਦੇ ਵਿੱਚ 2 ਕੁੜੀਆਂ ਦੇ ਪੋਜ਼ਿਟਿਵ ਆ ਗਿਆ ਸੀਗਾ। ਐਡੀਲੇਡ 'ਚ ਫਿਰ ਲੱਗ ਗਿਆ ਲੋਕਡਾਊਨ, ਦੁਬਾਰੇ ਲਾਕਡਾਊਨ ਹੋ ਗਿਆ। ਸੋ ਉਹਦੇ ਨਾਲ ਇਕਨੋਮੀ ਜਿਹੜੀ ਬੜੀ ਡਾਊਨ ਹੁੰਦੀ ਹੈ। ਬਟ ਇਹਨਾਂ ਨੇ ਜਿਹੜਾ ਹੈਲਥ ਸਿਸਟਮ ਹੈ ਉਹਨੂੰ ਮਤਲਬ ਪ੍ਰਾਇੋਰਟੀ ਹੈ। ਬਟ ਜਿਹੜੀ ਇਕਨੋਮਿਕ ਸਰਕਮਸਟੈਂਸਿਸ ਨੇ ਆਸਟ੍ਰੇਲੀਆ ਦੇ, ਜਿਹੜੀ ਇਕਨੋਮੀ ਹੈਗੀ ਉਹਦੇ ਵੱਲ ਵੀ ਨਿਗਾਹ ਰੱਖਣੀ ਹੈਗੀ ਕਿ ਉਹ ਵੀ ਡਾਊਨ ਨਾ ਹੋਵੇ। ਕਿਉਂਕਿ ਕਈ ਥਾਵਾਂ ਤੇ ਇਦਾਂ ਹੋ ਜਾਂਦਾ ਕਿ ਜਿੱਥੇ ਸਿਰਫ ਐਕਸਪੀਰੀਅੰਸ ਬੰਦੇ ਹੀ ਕੰਮ ਕਰ ਸਕਦੇ ਨੇ, ਨਵੇਂ ਬੰਦੇ ਨੂੰ ਕੋਈ ਜਾਂ ਕਹਿ ਲਓ ਕੋਈ ਓਪਰਚੁਨਿਟੀ ਨਹੀਂ ਦੇਣਾ ਚਾਹੁੰਦਾ ਜਾਂ ਨਹੀਂ ਦਿੱਤੀ ਜਾਂਦੀ, ਤੇ ਉਹਨਾਂ ਲਈ ਅਲੱਗ ਤੋਂ ਮਤਲਬ ਜੌਬਸ ਹੁੰਦੀਆਂ ਨੇ। ਬਟ ਕਈ ਜੌਬਸ ਨੇ ਜਿਹੜੀਆਂ ਉਹ ਐਕਸਪੀਰੀਅੰਸ ਬੰਦੇ ਹੀ ਕਰ ਸਕਦੇ ਨੇ। ਸੋ ਮੇ ਬੀ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਜਿਹੜੀ ਨਿਊ ਸਾਊਥ ਵੇਲਜ਼ ਦੀ ਗਵਰਨਮੈਂਟ ਆ, ਬਾਕੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਕਿ ਉਹਨਾਂ ਨੇ ਕਿਹੜੀਆਂ ਆਕੂਪੇਸ਼ਨਸ ਨੇ ਜਿਹੜੀਆਂ ਉਹ ਇਹਦੇ ਵਿੱਚ ਰੱਖੀਆਂ ਨੇ। ਮੋਸਟ ਲਾਈਕਲੀ ਮੇਰੇ ਅੰਦਾਜ਼ੇ ਦੇ ਮੁਤਾਬਕ ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਆਕੂਪੇਸ਼ਨਸ ਨੇ ਹੈਗੀਆਂ ਉਹ ਹੀ ਇਸ ਕੈਟਾਗਰੀ ਦੇ ਵਿੱਚ ਹੋਣਗੀਆਂ, ਕਿਉਂਕਿ ਕਈ ਇੰਡਸਟਰੀ ਨੇ। ਐਗਰੀਕਲਚਰ ਇੰਡਸਟਰੀ ਦੀ ਆਪਾਂ ਗੱਲ ਕਰੀਏ, ਐਗਰੀਕਲਚਰ ਇੰਡਸਟਰੀ ਦੇ ਵਿੱਚ ਬੜੀ ਘਾਟ ਹੈਗੀ। ਬੜੇ ਮਤਲਬ ਅਗਰ ਆਪਾਂ ਐਗਰੀਕਲਚਰ ਸਾਇੰਟਿਸਟ ਦੀ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਸ਼ਾਰਟੇਜ ਹੈਗੀ ਕੋਈ ਨਵੀਂ ਚੀਜ਼ ਨੂੰ, ਪ੍ਰੋਡਕਟ ਨੂੰ ਇੰਟਰੋਡਿਊਸ ਕਰਨ ਲਈ। ਸੋ ਹੋ ਸਕਦਾ ਇੱਦਾਂ ਦੀਆਂ ਆਕੂਪੇਸ਼ਨਸ ਜਿਹੜੀਆਂ ਉਹ ਇਸ ਕੈਟਾਗਰੀ ਦੇ ਵਿੱਚ ਉਹਨਾਂ ਨੇ ਰੱਖੀਆਂ ਹੋਣ। ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ ਲੱਗ ਜੂਗਾ। ਪਰ ਉਹਦਾ ਕਾਰਨ ਹੈ, ਮੈਂ ਸਮਝਦਾ ਕਿ ਇਹ ਹੋ ਸਕਦਾ ਕਿ ਉਹ ਜਿਹੜੀ
ਬੈਲੈਂਸ ਕਰਨਾ ਹੈ ਹੈਲਥ ਸਿਸਟਮ ਤੇ ਜਿਹੜੀ ਇਕਨੋਮੀ ਹੈ, ਉਹਦੇ ਕਰਕੇ ਉਹਨਾਂ ਨੇ ਆਫਸ਼ੋਰ ਕ੍ਰਾਈਟੇਰੀਆ ਨੂੰ ਇੰਟਰੋਡਿਊਸ ਕੀਤਾ। ਪਰ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਨੰਬਰ ਇਹਦੇ ਬੜੇ ਲੋ ਹੋਣਗੇ ਕਿਉਂਕਿ ਆਲਰੇਡੀ ਸਕਿਲਡ ਮਾਈਗ੍ਰੇਸ਼ਨ ਦੇ ਨੰਬਰ ਬਹੁਤ ਥੋੜੇ ਨੇਗੇ। ਪਰ ਉਹ ਵੀ ਆਪਾਂ ਜਿੱਦਾਂ ਪਿਛਲੇ ਪ੍ਰੋਗਰਾਮ 'ਚ ਆਪਾਂ ਗੱਲ ਕੀਤੀ ਵੀ ਲੈ ਕੇ ਇਹਨਾਂ ਨੇ ਕਰੀਮ ਹੀ ਆਣੀ ਆ ਹੁਣ, ਮਤਲਬ ਬਿਲਕੁਲ ਹਨਾ ਜੀ। ਤੇ ਅਮਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ, ਥੈਂਕ ਯੂ ਜੀ। ਸ਼ੀਨਮ ਸੋਨੂ ਅਰੋੜਾ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਵਿਰਿੰਦਰਪਾਲ ਸਿੰਘ ਚੌਹਾਨ ਜੀ ਦਾ ਵੀ ਕਮੈਂਟ ਆ। ਵਿਜ਼ਟਰ ਵੀਜ਼ਾ ਬਾਰੇ ਆਪਾਂ ਕਰਦੇ ਹਾਂ ਥੋੜੀ ਬਾਅਦ ਚ ਗੱਲ। ਚੌਹਾਨ ਸਾਹਿਬ ਥੋੜੀ ਜਿਹੀ ਅਸੀਂ ਕੀਤੀ ਵੀ ਆ, ਹੁਣ ਥੋੜੀ ਜਿਹੀ ਖੁਸ਼ਖਬਰੀ ਆ ਕਿ ਖਬਰਾਂ ਆਈਆਂ ਨੇ ਕਿ ਵੀਜ਼ੇ ਲੱਗੇ ਨੇ, ਵਿਜ਼ਟਰ ਵੀਜ਼ੇ ਲੱਗੇ ਨੇ, ਤੇ ਥੋੜੀ ਹਲਕੀ ਖੁਸ਼ੀ ਕਹਿ ਸਕਦੇ ਹਾਂ। ਯੁਵਰਾਜ ਸਿੰਘ ਮਾਲ ਹੁਣਾਂ ਦਾ ਕਮੈਂਟ ਹੈ, SSA ਭਾਜੀ ਹਾਊ ਲੌਂਗ ਇਟ ਟੇਕ ਟੂ ਗੈਟ TR ਐਟ ਪ੍ਰੈਜ਼ੈਂਟ ਟਾਈਮ, ਮੈਡੀਕਲ ਡਨ 2 ਵੀਕਸ ਬਿਫੋਰ। ਵੈਸੇ ਜੀ TR ਦੀ ਆਪਾਂ ਨੂੰ ਬਹੁਤੀ ਕਾਹਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਟਾਈਮ ਤੁਹਾਡਾ ਬ੍ਰਿਜਿੰਗ ਵੀਜ਼ੇ ਦੇ ਉੱਤੇ ਹੈ ਉਹ ਤੁਹਾਡਾ ਬੋਨਸ ਹੈ। ਬੇਸਿਕਲੀ ਤੁਹਾਡਾ ਫੋਕਸ ਹੈ ਜਿਹੜਾ ਇਸ ਟਾਈਮ ਉਹ ਇਸ ਚੀਜ਼ ਤੇ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਸਕਿੱਲ ਅਸੈਸਮੈਂਟ ਹੈ ਜਿਹੜੀ ਉਹ ਕਿੱਦਾਂ ਕਰਵਾਉਣੀ ਹੈ, ਜਾਂ ਅਗਰ ਤੁਸੀਂ ਕੋਈ ਟ੍ਰੇਡ ਕੋਰਸ ਕੀਤਾ ਹੋਇਆ ਤੁਸੀਂ ਜੌਬ ਰੈਡੀ ਪ੍ਰੋਗਰਾਮ ਤੇ ਫੋਕਸ ਕਰੋ ਕਿਉਂਕਿ ਵੀਜ਼ਾ ਤੁਹਾਡਾ ਜਿੰਨਾ ਜ਼ਿਆਦਾ ਡਿਲੇ ਹੋਊਗਾ ਉਹਨਾਂ ਤੁਹਾਡੇ ਲਈ ਫਾਇਦਾ। ਅਗਰ ਤੁਹਾਡੀ ਟ੍ਰੇਡ ਆਕੂਪੇਸ਼ਨ ਹੈਗੀ ਤਾਂ ਤੁਹਾਨੂੰ 1.5 ਸਾਲ ਦੀ ਮਿਲਣੀ ਹੈ, ਉਹ 'ਚੋਂ 1 ਸਾਲ ਤੁਹਾਡਾ ਜੌਬ ਰੈਡੀ ਪ੍ਰੋਗਰਾਮ ਤੇ ਲੰਘ ਜਾਣਾ ਹੈ। ਉਦੋਂ ਤੋਂ ਕਹਿ ਲਓ ਵੀ 1.5-2 ਮਹੀਨੇ ਤੁਹਾਡੇ ਉਹਨਾਂ ਨੇ ਉੱਤੇ ਤੁਹਾਡਾ ਜਿਹੜਾ ਸਰਟੀਫਿਕੇਟ ਆ ਉਹ ਇਸ਼ੂ ਕਰਨ ਤੇ ਲਾ ਦੇਣੇ ਨੇ। ਫਿਰ ਜਿਸ ਟਾਈਮ ਤੁਹਾਡੇ ਹੱਥ 'ਚ ਸਕਿੱਲ ਅਸੈਸਮੈਂਟ ਆਉਣੀ ਹੈ, ਹੋ ਸਕਦਾ ਉਸ ਟਾਈਮ ਸਟੇਟ ਆਈਡੀ ਉਹਨੇ ਆਪਣੀ ਨੋਮੀਨੇਸ਼ਨ ਬੰਦ ਕੀਤੀ ਹੋਵੇ ਜੀ। ਸੋ ਤੁਹਾਨੂੰ ਥੋੜਾ ਐਕਸਟਰਾ ਟਾਈਮ ਵੀ ਚਾਹੀਦਾ। ਸੋ ਕਾਹਲੀ ਨਾ ਕਰੋ। ਮੈਂ ਤਾਂ ਕਹਿੰਦਾ ਵੀ ਜਿੰਨੀ ਤੁਹਾਡੀ TR ਡਿਲੇ ਹੋ ਰਹੀ ਹੈਗੀ, ਜੇ ਤੁਹਾਡੇ ਕੋਲ ਵਰਕ ਰਾਈਟ ਹੈਗੇ ਨੇ, ਮੈਨੂੰ ਨਹੀਂ ਪਤਾ ਤੁਹਾਡੇ ਸਰਕਮਸਟੈਂਸਸ ਕੀ ਨੇਗੇ, ਅਗਰ ਵਰਕ ਰਾਈਟ ਹੈਗੇ ਨੇ ਤਾਂ ਉਹਨੂੰ ਅਪਰਚੁਨਿਟੀ ਦੇ ਤੌਰ ਤੇ ਯੂਜ਼ ਕਰੋ ਤੇ ਆਪਣੀ JRP ਜਾਂ ਆਪਣੀ ਜਿਹੜੀ ਵੀ ਤੁਹਾਡੀ ਆਕੂਪੇਸ਼ਨ ਉਹਦੇ 'ਚ ਐਕਸਪੀਰੀਅੰਸ ਲੈਣ ਦੀ ਕੋਸ਼ਿਸ਼ ਕਰੋ। ਜੌਬ ਲੱਭ ਕੇ ਉਹ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਸ ਚੀਜ਼ ਨੇ ਤੁਹਾਨੂੰ ਅੱਗੇ ਜਾ ਕੇ ਫਾਇਦਾ ਕਰਨਾ ਹੈ। ਇਹ ਜਿਹੜਾ ਟਾਈਮ ਹੈ ਇਹਨੂੰ ਯੂਟਿਲਾਈਜ਼ ਕਰੋ ਐਜ਼ ਅ ਬੋਨਸ ਤਾਂ ਕਿ ਤੁਹਾਡੀ ਜਿਹੜੀ TR ਹੈ ਬਾਅਦ 'ਚ ਤੁਹਾਨੂੰ ਆ ਸਟੇਟ ਦੇ ਕ੍ਰਾਈਟੇਰੀਆ ਦੇ ਜਿਹੜੇ ਮਤਲਬ ਹੋ ਸਕਦਾ ਤੁਹਾਨੂੰ ਕਿਤੇ ਮੂਵ ਕਰਨਾ ਪੈ ਜੇ 2-3 ਮਹੀਨੇ ਕਿਤੇ ਕੰਮ ਕਰਨ ਲਈ। ਸੋ ਇੱਦਾਂ ਦੀ ਕਿਸੇ ਚੀਜ਼ ਵਾਸਤੇ ਉਹਨੂੰ ਬਚਾ ਕੇ ਰੱਖੋ। ਸੋ ਮੈਂ ਕਹਿੰਦਾ ਵੀ ਇਸ ਚੀਜ਼ 'ਤੇ ਜ਼ਿਆਦਾ ਫੋਕਸ ਕਰਨ ਦੀ ਬਜਾਏ ਕਿ TR ਆ ਨਹੀਂ ਰਹੀ, ਇਸ ਚੀਜ਼ 'ਤੇ ਫੋਕਸ ਹੋਣਾ ਚਾਹੀਦਾ ਕਿ ਜੌਬ ਮਿਲ ਗਈ ਤੇ ਆਪਣਾ ਕੰਮ ਸਟਾਰਟ ਹੋ ਗਿਆ ਕਿ ਨਹੀਂ। ਠੀਕ ਹੈ, ਮਤਲਬ ਕਿ ਵਰੀ ਕਰਨ ਦੀ ਜ਼ਰੂਰਤ ਪਰ ਐਵਰੇਜ ਉਹਨਾਂ ਦਾ ਆਨਸਰ ਮੈਂ ਕਰਦਾ ਕੁਐਸਚਨ ਕਿ ਐਵਰੇਜ ਜਿਹੜਾ ਟਾਈਮ ਹੈ ਉਹ 3 ਕੁ ਮਹੀਨੇ ਐਵਰੇਜ ਟਾਈਮ ਆ। ਬਟ ਅਗਰ ਫਰੰਟ ਲੋਡਡ ਐਪਲੀਕੇਸ਼ਨਸ ਨੇਗੀਆਂ ਤਾਂ ਉਹ 1.5 ਮਹੀਨੇ ਦੇ 2 ਮਹੀਨੇ ਦੇ ਵਿੱਚ ਵੀ ਆ ਜਾਂਦੀਆਂ ਨੇ। ਬਟ ਅਗਰ ਮੈਡੀਕਲ ਵਗੈਰਾ ਮੰਗ ਰਿਹਾ ਹੈ ਕਿਉਂਕਿ ਪਿੱਛੇ ਜੇ ਇਹਨਾਂ ਨੇ ਮੈਡੀਕਲਸ ਲਈ ਵੀ ਘੱਟੋ ਘੱਟ 90 ਦਿਨਾਂ ਦਾ ਟਾਈਮ ਦੇ ਰਹੇ ਸੀਗੇ। ਸੋ ਉਹ ਜਿਹੜੇ 3 ਮਹੀਨੇ ਮਿਲਦੇ ਸੀ ਉਹ ਜ਼ਿਆਦਾਤਰ ਕਹਿ ਲਓ ਵੀ ਬੋਨਸ ਹੀ ਸੀਗਾ। ਸੋ ਉਹਦੇ ਕਰਕੇ 6-6 ਮਹੀਨੇ ਵੀ ਟਾਈਮ ਹੋਏ ਨੇ, ਬਟ ਐਵਰੇਜ ਜਿਹੜਾ ਟਾਈਮ ਹੈ ਉਹ 2 ਤੋਂ 3 ਮਹੀਨੇ ਚੱਲ ਰਿਹਾ ਹੈ। ਠੀਕ ਹੈ। ਕਵਲਦੀਪ ਸਿੰਘ ਹੁਣੀ ਪੁੱਛ ਰਹੇ ਨੇ ਵਾਟ ਅਬਾਊਟ ਤਸਮਾਨੀਆ। ਤਸਮਾਨੀਆ ਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਉਹ ਐਜ਼ ਇਜ਼ ਹੀ ਚੱਲ ਰਿਹਾ ਹੈ ਜਿੱਦਾਂ ਪਹਿਲਾਂ ਚੱਲ ਰਿਹਾ ਸੀਗਾ। ਬੇਸਿਕਲੀ ਹਾਲੇ ਸਿਰਫ ਕ੍ਰਿਟੀਕਲ ਸੈਕਟਰ 'ਤੇ ਹੀ ਫੋਕਸ ਹੋ ਰਿਹਾ ਤੇ ਉਹਨਾਂ ਦਾ ਕ੍ਰਾਈਟੇਰੀਆ 3-4 ਸਟਰੀਮਸ ਨੇ। ਉਹ ਵੀ ਜਦੋਂ ਦੁਬਾਰੇ ਸਟਾਰਟ ਕੀਤਾ ਆਪਾਂ ਇੱਕ ਦਿਨ ਤੁਹਾਡੇ ਨਾਲ ਡਿਸਕਸ ਕਰ ਲਾਂਗੇ। ਬਟ ਉੱਥੇ ਜਿਹੜੀ ਬੇਸਿਕ ਮੋਟਾ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਾਂ ਤਾਂ ਤੁਸੀਂ ਉੱਥੋਂ ਦੇ ਗ੍ਰੈਜੂਏਟ ਹੋਣੇ ਚਾਹੀਦੇ ਹੋਗੇ ਤੇ ਜਾਂ ਤੁਹਾਡੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਇੱਕ ਬਿਜ਼ਨਸ ਪਲਾਨ ਦੀ ਕੈਟਾਗਰੀ ਹੈਗੀ ਹੈ ਕਿ ਤੁਹਾਡੇ ਕੋਲ ਆਪਣਾ ਅਸੀਂ ਬਿਜ਼ਨਸ ਤੁਸੀਂ ਸਟਾਰਟ ਕਰਨਾ ਹੈਗਾ, ਉਹਦਾ ਉਹਨਾਂ ਨੂੰ ਸਾਰਾ ਚੱਠਾ ਦੇਣਾ ਪੈਂਦਾ ਕਿ ਕੀ ਕਰੋਗੇ, ਕਿੱਦਾਂ ਉਹਨੂੰ ਤੁਸੀਂ ਇੰਪਲੀਮੈਂਟ ਕਰੋਗੇ। ਬਟ ਇਸ ਟਾਈਮ ਬੇਸਿਕਲੀ ਫੋਕਸ ਹੈ ਜਿਹੜਾ ਉਹ ਕ੍ਰਿਟੀਕਲ ਸੈਕਟਰ 'ਤੇ ਹੀ ਚੱਲ ਰਿਹਾ ਜ਼ਿਆਦਾ। ਠੀਕ ਹੈ। ਇੱਕ ਰਾਣਾ ਜੀ ਉਹਨਾਂ ਦਾ ਕਮੈਂਟ ਹੈ, ਰਾਣਾ ਆਈ ਹੈਵ ਅਪਲਾਈਡ 489 ਵੀਜ਼ਾ ਸ਼ੈਫ ਇਨ ਅਗਸਤ 26 2019 2019 'ਚ ਇਹਨਾਂ ਨੇ ਕੀਤਾ ਜੀ ਅਪਲਾਈ ਐਂਡ co contract for medical and AFP all done in May 15 2020 but after that have not heard anything ਜੀ। ਦੇਖੋ ਜਿਹੜਾ ਵੀਜ਼ਾ ਗ੍ਰਾਂਟ ਹੈਗਾ ਉਹ ਬੇਸਿਕਲੀ ਡਿਪਾਰਟਮੈਂਟ ਨੇ ਦੇਖਣਾ ਹੁੰਦਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਕੇਸ ਦੇ ਵਿੱਚ ਕੋਈ ਪ੍ਰੋਬਲਮ ਹੈਗੀ, ਇਹਦੇ ਬੜੇ ਫੈਕਟਰ ਹੁੰਦੇ ਨੇ। ਬੇਸਿਕਲੀ ਜਿਹੜਾ ਡਿਲੇ ਹੁੰਦਾ ਉਹਦੇ ਕੁਝ ਵੀ ਕਾਰਨ ਹੋ ਸਕਦੇ ਨੇ। ਪਹਿਲਾ ਕਾਰਨ ਇਹ ਹੋ ਸਕਦਾ ਕਿ ਜਿਹੜਾ ਉਹਨਾਂ ਦਾ ਵਰਕਲੋਡ ਹੈ, ਕਿਉਂਕਿ ਅਗਰ ਤੁਸੀਂ ਨੋਟ ਕੀਤਾ ਹੋਵੇ ਪਿਛਲੇ 6-7 ਮਹੀਨਿਆਂ ਦੇ ਵਿੱਚ ਕਾਫੀ ਸਲੋ ਹੋਈਆਂ ਨੇ ਜਿਹੜੀਆਂ PR ਆਉਣੀਆਂ ਨੇ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ 1 ਸਾਲ ਦੇ ਵਿੱਚ ਇੱਕ ਕੈਪਿੰਗ ਹੁੰਦੀ ਹੈ, ਕੈਪਿੰਗ ਬੋਲਦੇ ਆ ਉਹਨੂੰ ਬੇਸਿਕਲੀ, ਕਿ ਉਹਨਾਂ ਨੇ ਇੱਕ ਲਿਮਟਿਡ ਨੰਬਰ ਤੱਕ ਹੀ PR ਦੇਣੀ ਹੁੰਦੀ ਹੈ। ਜੀ ਠੀਕ ਹੈ। ਸੋ ਸੌਰੀ, ਅਗਰ ਉਹ ਨੰਬਰ ਪੂਰਾ ਹੋ ਜਾਂਦਾ ਤਾਂ ਉਹ ਵੀਜ਼ੇ ਲੱਗਣੇ ਬੰਦ ਹੋ ਜਾਂਦੇ ਨੇ ਬੇਸਿਕਲੀ। ਸੋ ਹੋ ਸਕਦਾ ਹੈ ਜਿਹੜਾ ਜੂਨ ਵਾਲਾ ਤੁਹਾਡਾ ਜਿਹੜਾ ਟਾਈਮ ਫਰੇਮ ਸੀਗਾ, ਤੁਹਾਡੀ ਐਪਲੀਕੇਸ਼ਨ ਆ ਉਸ ਟਾਈਮ 'ਤੇ ਆ ਗਈ ਹੋਵੇ ਕਿ ਜਿਹੜੇ ਜਦੋਂ ਕੈਪਿੰਗ ਪੂਰੀ ਹੋ ਗਈ ਤਾਂ ਉਹਨਾਂ ਨੇ ਵੀਜ਼ੇ ਦੇਣੇ ਬੰਦ ਕਰਤੇ। ਹੁਣ ਉਹ ਦੁਬਾਰੇ ਖੋਲ੍ਹੇ ਨੇ ਤੇ ਉਹ ਵੀ ਹੌਲੀ ਕਰਕੇ ਦੇ ਰਹੇ ਨੇ ਕਿਉਂਕਿ ਇਸ ਸਾਲ ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਉਹਦੇ 'ਚ ਨੰਬਰ ਬਹੁਤ ਘੱਟ ਗਏ ਨੇਗੇ। ਠੀਕ ਹੈ। ਸੋ ਇਹਦੇ ਕਰਕੇ ਉਹ ਲਿਮਟਿਡ ਨੰਬਰ ਹੋ ਸਕਦਾ, ਇੱਕ ਮਤਲਬ ਕਿ ਹੋ ਨਹੀਂ ਸਕਦਾ, ਇੱਦਾਂ ਹੁੰਦਾ ਕਿ ਲਿਮਟਿਡ ਨੰਬਰ ਇੱਕ ਮਹੀਨੇ ਦੇ ਵਿੱਚ ਹੌਲੀ ਕਰਕੇ ਦੇ ਰਹੇ ਨੇ ਤੇ ਤੁਹਾਡਾ ਨੰਬਰ ਮੇ ਵੀ ਹਲੇ ਥੋੜ੍ਹੇ ਟਾਈਮ ਬਾਅਦ ਆਵੇ। ਸੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਪਹਿਲਾ ਕਾਰਨ ਇਹ ਹੋ ਸਕਦਾ ਕੈਪਿੰਗ ਕਰਕੇ। ਦੂਸਰਾ ਕਾਰਨ ਇਹ ਹੋ ਸਕਦਾ ਕਿ ਜਿਹੜੇ ਕੇਸ ਆਫਿਸਰ ਨੂੰ ਤੁਹਾਡਾ ਜਿਹੜਾ ਕੇਸ ਆ ਉਹ ਐਲੋਕੇਟ ਹੋਇਆ, ਕਿਉਂਕਿ ਉਹਨਾਂ ਨੇ ਕਾਫੀ ਜਿਹੜੇ ਆਪਣੇ
EMPLOYE ਸੀਗੇ ਉਹਨਾਂ ਨੂੰ ਡਿਪਲੋਏ ਕੀਤਾ ਸੀ ਦੂਜੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਕੋਵਿਡ ਵਾਲੇ ਚੱਕਰ ਦੇ ਵਿੱਚ ਉਹਨਾਂ ਨੇ ਹੈਲਪ ਕਰਨ ਲਈ ਆਸਟ੍ਰੇਲੀਅਨ ਬਾਰਡਰ ਫੋਰਸ, ਕਿਉਂਕਿ ਸਾਰੇ ਇੱਕੋ ਡਿਪਾਰਟਮੈਂਟ 'ਚ ਕੰਮ ਕਰਦੇ ਆ, ਸੋ ਉਹ ਇੱਕ ਦੂਜੇ ਨੂੰ ਡਿਪਲੋਏ ਕਰ ਦਿੰਦੇ ਆ ਕਈ ਵਾਰੀ ਜਿਹੜੇ ਆਪਣੇ ਉਹਦੇ EMPLOYEES ਹੁੰਦੇ ਨੇ। ਸੋ ਹੋ ਸਕਦਾ ਤੁਹਾਡਾ ਕੇਸ ਕਿਸ ਨੂੰ ਐਲੋਕੇਟ ਹੋਇਆ ਹੈ, ਉਹ ਜਿਹੜੇ ਕੇਸ ਆਫਿਸਰ ਨੇ ਉਹ ਕਿਤੇ ਹੋਰ ਡਿਪਲੋਏ ਹੋਏ ਨੇ ਜਾਂ ਉਹਨਾਂ ਕੋਲ ਵਰਕਲੋਡ ਜ਼ਿਆਦਾ ਆ, ਸੋ ਇਹਨਾਂ ਕਾਰਨਾਂ ਕਰਕੇ ਹੋ ਸਕਦਾ ਕੋਈ ਡਿਲੇ ਹੋ ਗਿਆ ਹੋਵੇ। ਬਟ ਚਿੰਤਾ ਵਾਲੀ ਕੋਈ ਗੱਲ ਨਹੀਂ, ਵੇਟ ਕਰ ਲਓ, ਥੋੜੀ ਦੇਰ ਬਾਅਦ ਤੁਹਾਡਾ ਉਮੀਦ ਕਰਦੇ ਆ ਕਿ ਜ਼ਰੂਰ ਆਊਗਾ ਤੁਹਾਡਾ ਵੀਜ਼ਾ। ਬਸ ਇਹਨਾਂ ਕਿ ਬੀ ਪੋਜ਼ਿਟਿਵ, ਕੰਮ ਧੰਦਾ ਕਰਦੇ ਰਹੋ। ਹਾਂਜੀ ਹਾਂਜੀ ਹਾਂ। ਤੇ ਜਿਹੜਾ ਆਪਣਾ ਕੰਮ ਸੀ ਉਹ ਆਪਾਂ ਕਰਤਾ ਤੇ ਹੁਣ ਆਪਾਂ ਕੁਝ ਕਰ ਨਹੀਂ ਸਕਦੇ। ਜਿਹੜੇ ਸਕਿਲਡ ਮਾਈਗ੍ਰੇਸ਼ਨ ਦੇ ਵੀਜ਼ਾਜ਼ ਨੇ ਸਭ ਤੋਂ ਸੇਫ ਵੀਜ਼ਾਜ਼ ਨੇ, ਐਜ਼ ਲੌਂਗ ਐਜ਼ ਤੁਸੀਂ ਕੋਈ ਬੋਗਸ ਡਾਕੂਮੈਂਟ ਜਾਂ ਕੋਈ ਗਲਤ ਇਨਫੋਰਮੇਸ਼ਨ ਆਪਣੇ ਵੀਜ਼ਾ ਦੇ ਵਿੱਚ ਨਹੀਂ ਦਿੱਤੀ ਹੋਈ ਤਾਂ ਇਹਨਾਂ ਦੇ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਹੁੰਦੀ। ਉਹ ਤਾਂ ਫਿਰ ਐਵੇਂ ਦਿਲ ਜਿਹਾ ਧੜਕਦਾ ਰਹਿੰਦਾ ਨਾ, ਭਾਵੇਂ ਬੰਦਾ ਜੋ ਮਰਜ਼ੀ ਕਰੇ। ਜੀ ਜੀ, ਬਟ ਆ ਜਾਂਦੇ ਨੇ ਥੋੜੇ ਟਾਈਮ ਬਾਅਦ, ਇਦਾਂ ਦੀ ਕੋਈ ਗੱਲ ਨਹੀਂ ਹੁੰਦੀ। ਸੋ ਘਬਰਾਓ ਨਾ, ਬਿਲਕੁਲ ਘਬਰਾਉਣ ਵਾਲੀ ਲੋੜ ਨਹੀਂ ਹੈਗੀ। ਪਰ ਸਾਡਾ ਕਹਿਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਲਾਇਆ ਕੋਈ ਬੋਗਸ ਡਾਕੂਮੈਂਟ, ਤਾਂ ਆਪਾਂ ਵੈਸੇ ਗੱਲ ਕਰ ਰਹੇ ਹਾਂ ਮਤਲਬ। ਜੀ ਜੀ ਹਾਂ, ਨਹੀਂ ਮੈਂ ਤਾਂ ਇਨਫੋਰਮੇਸ਼ਨ, ਆਪਾਂ ਜਨਰਲ ਇਨਫੋਰਮੇਸ਼ਨ ਦੀ ਹਾਂਜੀ ਹਾਂਜੀ ਤੇ ਰਵਿੰਦਰ ਟੁਰਨਾ ਜੀ ਸਤਿ ਸ੍ਰੀ ਅਕਾਲ, ਬਰਾਦਰ ਪ੍ਰੋਗਰਾਮ ਪਸੰਦ ਕਰ ਰਹੇ ਨੇ। ਵਰਿੰਦਰ ਖਿੰਡਾ ਜੀ ਥੈਂਕ ਯੂ। ਤੇ ਲਾਡੀ ਬੋਪਾਰਾ ਜੀ ਦਾ ਕਮੈਂਟ ਆਇਆ, ਉਹ ਵੀ ਨਾਲ ਦੀ ਨਾਲ ਲੈ ਹੀ ਲਈਏ। ਕਹਿੰਦੇ ਆਈ ਹੈਵ ਸਬਮਿਟਡ ਮਾਈ EOI ਐਟ 85 points ਐਜ਼ ਇੰਜੀਨੀਅਰ, aerospace engineer. Any hopes? My TR has finished and I am on a student visa for almost 8-9 months now. Should I change my field or keep waiting? Can't increase points anytime soon. Any suggestion? ਦੇਖੋ ਜਿਹੜੇ ਇੰਜੀਨੀਅਰਸ ਨੇ ਉਹ ਬੇਸਿਕਲੀ ਤਾਂ ਕ੍ਰਿਟੀਕਲ ਸੈਕਟਰ ਦੇ ਵਿੱਚ ਆਉਂਦੇ ਨੇ, ਬਟ ਸਾਰੇ ਇੰਜੀਨੀਅਰਿੰਗ ਦੇ ਵਿੱਚ ਵੀ ਡਿਸਪਲਿਨਸ ਨੇ ਅਲੱਗ-ਅਲੱਗ, ਸਾਰੇ ਨਹੀਂ ਆਉਂਦੇ ਹੈਗੇ। ਐਰੋਸਪੇਸ ਮੈਂ ਦੇਖਿਆ ਨਹੀਂ, ਬਟ ਸਪੇਸ ਹੈ ਜਿਹੜੀ ਉਹ ਇੱਕ ਜਿਹੜੀ ਦੂਜੀ ਕੈਟਾਗਰੀ ਆਪਾਂ ਲਾਸਟ ਇੱਕ ਗੱਲ ਕੀਤੀ ਸੀ GTI, ਉਹਦੇ ਵਿੱਚ ਉਹ ਆਉਂਦੀ ਹੈਗੀ। ਸੋ ਪੋਸੀਬਲੀ ਤੁਹਾਨੂੰ ਆ ਸਕਦਾ, ਬਟ ਫਿਲਹਾਲ ਜਿਹੜਾ ਫੋਕਸ ਹੈ ਉਹ ਕ੍ਰਿਟੀਕਲ ਸੈਕਟਰ ਦੇ ਵਿੱਚ ਆ, ਥੋੜੀ ਜਿਹੀ ਵੇਟ ਕਰ ਲਓ। ਬਾਕੀ ਜਿੱਥੋਂ ਤੱਕ ਰਹੀ ਗੱਲ ਆਪਣੀ ਫੀਲਡ ਚੇਂਜ ਕਰਨ ਦੀ, ਇਹਨਾਂ ਨੇ ਦੱਸਿਆ ਨਹੀਂ ਕਿ ਹੁਣ ਕੀ ਪੜ੍ਹਦੇ ਨੇ, ਕਿਉਂਕਿ ਅਗਰ ਤੁਹਾਡੀ TR ਖਤਮ ਹੋ ਗਈ ਹੈ ਤਾਂ ਇਸ ਤੋਂ ਬਾਅਦ ਅਗਰ ਤੁਸੀਂ ਫੀਲਡ ਆਪਣੀ ਚੇਂਜ ਕਰਦੇ ਵੀ ਹੋਗੇ ਤਾਂ ਤੁਹਾਨੂੰ ਬੜੇ ਕੇਅਰਫੁਲੀ ਕਰਨੀ ਪੈਣੀ ਹੈ, ਕਿਉਂਕਿ ਇਸ ਤੋਂ ਬਾਅਦ ਤੁਹਾਨੂੰ ਜਿਹੜੇ ਵਰਕ ਰਾਈਟ ਨੇ ਉਹ ਫੁੱਲ ਟਾਈਮ ਵਾਲੇ ਜਿਹੜੇ TR ਵਾਲੇ ਹੁੰਦੇ ਨੇ ਉਹ ਦੁਬਾਰੇ ਨਹੀਂ ਮਿਲਣੇ, ਅਨਲੈਸ ਤੁਹਾਡੀ ਜਿਹੜੀ ਆਕੂਪੇਸ਼ਨ ਜਾਂ ਤੁਸੀਂ ਜਿਹੜੀ ਸਟੱਡੀ ਚੂਜ਼ ਕਰਦੇ ਹੋ ਉਹਦੀ ਸਕਿੱਲ ਅਸੈਸਮੈਂਟ ਵਿਦਆਊਟ ਐਕਸਪੀਰੀਅੰਸ ਹੋ ਜਾਂਦੀ ਹੈਗੀ, ਫੇਰ ਹੀ ਫੀਲਡ ਚੇਂਜ ਕਰਨ ਦਾ ਫਾਇਦਾ। ਅਦਰਵਾਈਜ਼ ਤੁਹਾਨੂੰ ਜਿਹੜਾ ਉਹ ਮੌਕਾ ਹੈਗਾ ਉਹ ਨਹੀਂ ਮਿਲਣਾ ਦੁਬਾਰੇ ਆਪਣਾ, ਕਿਉਂਕਿ ਨੋਰਮਲ ਸਕਿੱਲ ਅਸੈਸਮੈਂਟ ਆ ਜਿਹੜੀ ਉਹ ਕੁਆਲੀਫਿਕੇਸ਼ਨ ਪਲੱਸ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਨਾਲ ਹੁੰਦੀ ਹੈ। ਸੋ ਇਸ ਤੋਂ ਬਾਅਦ ਉਹ ਤੁਹਾਡਾ ਜਿਹੜਾ ਐਕਸਪੀਰੀਅੰਸ ਵਾਲਾ ਟਾਈਮ ਹੈਗਾ ਉਹ ਤੁਹਾਨੂੰ ਮਿਲਣਾ ਨਹੀਂ ਹੈਗਾ। ਸੋ ਬਹੁਤ ਕੇਅਰਫੁਲੀ ਤੁਹਾਨੂੰ ਚੂਜ਼ ਕਰਨਾ ਪੈਣਾ। ਕਾਫੀ ਕੋਰਸਿਸ ਹੈਗੇ ਨੇ, ਈਵਨ ਤੁਹਾਡੇ ਜਿਹੜੇ ਤੁਸੀਂ ਪੜ੍ਹੇ ਹੋ ਉਹਦੇ ਥੋੜ੍ਹਾ ਬਹੁਤ ਰਿਲੇਟਡ ਵੀ 1-2 ਕੋਰਸਿਸ ਹੈਗੇ ਨੇਗੇ, ਬਟ ਉਹ ਬਹੁਤ ਕੇਅਰਫੁਲੀ ਤੁਹਾਨੂੰ ਚੂਜ਼ ਕਰਨਾ ਪੈਣਾ ਅਗਰ ਤੁਸੀਂ ਸ਼ਿਫਟ ਕਰਨਾ ਚਾਹੁੰਦੇ ਹੋ ਆਪਣੀ ਜਿਹੜਾ ਤੁਹਾਡਾ ਕਰੀਅਰ ਹੈ ਉਹਨੂੰ। ਜੀ ਜੀ ਠੀਕ ਹੈ। ਤੇ ਆਪਾਂ ਜਦੋਂ ਗੱਲਬਾਤ ਸ਼ੁਰੂ ਕੀਤੀ ਸੀ ਪ੍ਰੋਗਰਾਮ ਦੀ, ਤੁਸੀਂ 491 ਐਂਡ 190 ਵੀਜ਼ਾ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ, ਤੇ 190 ਜਿਹੜਾ ਉਹਦੇ ਬਾਰੇ ਜੀ ਪਾਉਣਾ ਚਾਹੋਗੇ ਚਾਨਣਾ ਥੋੜਾ ਜਿਹਾ? ਜਿਹੜਾ 190 ਉਹਦੀ ਪ੍ਰੋਸੈਸ ਥੋੜੀ ਜਿਹੀ ਡਿਫਰੈਂਟ ਆ, ਕਿਉਂਕਿ ਜਿਹੜੀ 491 ਆ ਉਹ ਬੇਸਿਕਲੀ ਫਰੰਟ ਲੋਡ ਐਪਲੀਕੇਸ਼ਨਸ ਨੇਗੀਆਂ ਨਿਊ ਸਾਊਥ ਵੇਲਜ਼ ਦੀਆਂ। ਠੀਕ ਹੈ। ਉਹਦੇ 'ਚ ਇਹ ਹੈ ਕਿ ਤੁਸੀਂ EOI ਪਾਉਂਦੇ ਹੋ, ਸਾਰੀ ਐਪਲੀਕੇਸ਼ਨ ਰੈਡੀ ਕਰਦੇ ਹੋ, ਜਿੱਦਾਂ ਹੁਣ ਆਪਾਂ ਆਫਰ ਲੈਟਰ ਦੀ ਗੱਲ ਕੀਤੀ ਹੈ ਜਾਂ 1 ਸਾਲ ਦੇ ਐਕਸਪੀਰੀਅੰਸ ਦੀ ਗੱਲ ਕੀਤੀ ਹੈ, ਉਹ ਸਾਰਾ ਤੁਸੀਂ ਇਕੱਠਾ ਕਰਕੇ ਆਪਣਾ ਸਾਰਾ ਚੱਠਾ ਜਿਹੜਾ ਹੁੰਦਾ ਆਪਣਾ ਕੱਲਾ ਡਾਕੂਮੈਂਟ ਇਕੱਠਾ ਕਰਕੇ ਉਹ ਐਪਲੀਕੇਸ਼ਨ ਲੌਂਚ ਕਰ ਦਿੰਦੇ ਹੋ। ਜਿਹੜੀ 190 ਆ ਉਹ ਬੇਸਿਕਲੀ ਇਸ ਟਾਈਮ ਸਿਰਫ ਜਿੱਦਾਂ ਕਿ ਮੈਂ ਪਹਿਲਾਂ ਗੱਲ ਕੀਤੀ ਆ ਉਹ ਕ੍ਰਿਟੀਕਲ ਸੈਕਟਰ ਦੇ ਵਿੱਚ ਹੀ ਓਪਨ ਹੈਗੀ, ਤੇ ਉਹ ਬੇਸਿਕਲੀ 3 ਚੀਜ਼ਾਂ ਦੇ ਕੰਬੀਨੇਸ਼ਨ ਦੇ ਨਾਲ ਉਹ ਇਨਵਾਈਟ ਕਰਦੇ ਹੈਗੇ ਜਿਹੜੇ ਨਿਊ ਸਾਊਥ ਵੇਲਜ਼ ਵਾਲੇ ਆ। ਹਾਈਐਸਟ ਤੁਹਾਡੇ ਸਕੋਰ ਹੋਣੇ ਚਾਹੀਦੇ ਆ ਪਹਿਲੀ ਗੱਲ ਤਾਂ, ਅਗਰ ਤੁਸੀਂ ਰੈਂਕ ਤੁਹਾਡੇ ਹਾਈ ਹੈ, ਜਿੰਨਾ ਜ਼ਿਆਦਾ ਹਾਈ ਰੈਂਕ ਹੋਊਗਾ ਉਨੀ ਤੁਹਾਡੀ ਜਿਹੜੀ ਪ੍ਰੋਬੇਬਿਲਿਟੀ ਆ ਉਹ ਜ਼ਿਆਦਾ ਹੋਣੀ ਹੈ। ਠੀਕ ਹੈ। ਦੂਸਰਾ ਤੁਹਾਡੇ ਇੰਗਲਿਸ਼ ਦੇ ਸਕੋਰ ਦੇ ਉੱਤੇ ਓਬਵੀਅਸ ਜੀ ਗੱਲ ਆ, ਜੇ ਤੁਹਾਡਾ ਹਾਈ ਸਕੋਰ ਆ ਤਾਂ ਤੁਹਾਡੀ ਇੰਗਲਿਸ਼ ਵੀ ਜ਼ਿਆਦਾ ਹੋਊਗੀ, ਕਿਉਂਕਿ ਜਿਹੜੀ ਇੰਗਲਿਸ਼ ਆ ਉਹ ਬਹੁਤ ਪੁਆਇੰਟ ਇਕੱਠੇ ਕਰਦੀ ਹੈ। 7 'ਚ ਤੇ 10 ਤੇ 8 'ਚ ਤੇ 20 ਪੁਆਇੰਟ ਮਿਲਦੇ ਨੇਗੇ। ਇੰਗਲਿਸ਼ ਕਿਦੋਂ ਮੈਂ ਵੱਟ ਕੱਢ ਦਿੱਤਾ ਜੀ। ਸੋ ਕਹਿਣ ਤੋਂ ਮਤਲਬ ਇਹ ਵੀ ਇਹ 2 ਇਹ ਹੋ ਗਏ। ਤੀਸਰਾ, ਅਗਰ ਤੁਸੀਂ ਆਪਣੀ ਆਕੂਪੇਸ਼ਨ ਦੇ ਵਿੱਚ ਕੰਮ ਕਰਦੇ ਹੋ ਤੇ ਉਹ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਜਾਂ ਤੁਹਾਡੀ ਲੈਂਥ ਕੀ ਹੈ ਉਹ ਜਿਹੜਾ ਕੰਮ ਕਰਨ ਦੀ ਹੈਗੀ। ਅਗਰ ਤੁਹਾਨੂੰ 2 ਸਾਲ ਹੋ ਗਏ, ਸਾਲ ਹੋ ਗਿਆ, ਤਾਂ ਪਹਿਲਾ ਤੁਹਾਡੇ ਪੁਆਇੰਟ, ਦੂਜਾ ਇੰਗਲਿਸ਼, ਤੇ ਤੀਸਰਾ ਤੁਹਾਡਾ ਜਿਹੜਾ ਕੰਮ ਹੈ ਆਪਣੀ ਆਕੂਪੇਸ਼ਨ ਦੇ ਵਿੱਚ। ਸੋ ਇਹ 3 ਚੀਜ਼ਾਂ ਦੇ ਕੰਬੀਨੇਸ਼ਨ ਦੇ ਨਾਲ ਉਹ ਜਿਹੜਾ ਆਪਣਾ ਡਰਾਅ ਹੈ ਉਹ ਕੱਢਿਆ ਜਾਂਦਾ ਹੈਗਾ ਨਿਊ ਸਾਊਥ ਵੇਲਜ਼ ਵੱਲੋਂ। ਸੋ ਜਿਹਦੇ ਹਾਈ ਪੁਆਇੰਟ ਨੇ ਜਾਂ ਹਾਈ ਇੰਗਲਿਸ਼ ਹੈ ਤੇ ਵੱਧ ਕੰਮ ਕਰ ਰਿਹਾ ਬੰਦਾ ਆਪਣੀ ਆਕੂਪੇਸ਼ਨ ਦੇ ਵਿੱਚ, ਉਹਨੂੰ ਇਨਵਾਈਟ ਆ ਉਹ ਪਹਿਲਾਂ ਆਉਂਦਾ। ਸੋ ਇਹਦੇ ਵਿੱਚ ਇਨਵਾਈਟ ਆਉਂਦਾ, ਪਹਿਲਾਂ ਇਨਵਾਈਟ ਕਰਦੇ ਆ ਉਹਨਾਂ ਨੂੰ, ਤੇ ਫਿਰ ਜਿਹੜੇ ਐਪਲੀਕੈਂਟ ਨੂੰ ਇਨਵਾਈਟ ਹੁੰਦਾ ਉਹਨਾਂ ਨੂੰ 14 ਡੇਜ਼ ਦਿੰਦੇ ਆ ਉਹ। ਠੀਕ, ਇਹ ਅਪਲਾਈ ਕਰਨ ਦਾ ਪ੍ਰੋਸੈਸ ਹੈ, ਇਹ ਪ੍ਰੋਸੈਸ ਹੈ ਉਹਨਾਂ ਦਾ। ਸੋ ਉਹਦੇ ਚੋਂ 14 ਦਿਨ ਮਿਲਦੇ ਹੈਗੇ। ਇਸ ਟਾਈਮ ਉਹਨਾਂ ਦੀ ਕੋਈ ਲਿਸਟ ਨਹੀਂ ਹੈਗੀ, ਬਟ ਉਹ ਜਿਹੜੀ ਕ੍ਰਿਟੀਕਲ ਮੈਂ ਤੁਹਾਨੂੰ ਸੈਕਟਰ ਦੀ ਗੱਲ ਕੀਤੀ ਸੀ, ਸਿਰਫ ਉਹ ਲਿਸਟ ਦੇ ਵਿੱਚੋਂ ਹੀ ਚੱਕ ਰਹੇ ਨੇਗੇ। ਤੇ ਉਹ 14 ਡੇਜ਼ ਦੇ ਵਿੱਚ ਤੁਸੀਂ ਆਪਣੇ ਸਾਰੇ ਡਾਕੂਮੈਂਟ ਇਕੱਠੇ ਕਰਕੇ ਉਹਨੂੰ ਸਬਮਿਟ ਕਰਨੇ ਆ। ਤੇ ਜੇ ਤੁਹਾਡਾ ਸਾਰਾ
ਉਹਨਾਂ ਨੂੰ ਠੀਕ ਲੱਗਿਆ ਕੰਮ ਵੀ ਤੁਹਾਡੇ ਬਣਦੇ ਆ ਸਾਰੇ ਪੁਆਇੰਟਸ ਨੇ ਜਿਹੜੇ, ਤਾਂ ਤੁਹਾਨੂੰ ਉਹ ਇਨਵਾਈਟ ਕਰਦੇ ਹੈਗੇ ਆਪਣਾ ਵੀਜ਼ਾ 190 ਦਾ ਲੌਂਚ ਕਰਨ ਲਈ। ਸੋ ਇਹਦੇ ਵਿੱਚ ਬੇਸਿਕਲੀ ਕੀ ਇਹੀ ਹੈ ਕਿ ਜਿੰਨੇ ਵੱਧ ਪੁਆਇੰਟ ਨੇਗੇ ਉਹਨੇ ਵੱਧ ਚਾਂਸਸ ਬਣਦੇ। ਠੀਕ ਹੈ, ਕੋਈ ਸਪੈਸ਼ਲ ਕੇਸ ਵੀ ਕੰਸੀਡਰ ਕਰ ਲੈਂਦੇ ਆ ਸਮ ਟਾਈਮਸ ਉਹ? ਦੇਖੋ ਜਿਹੜੇ ਨਿਊ ਸਾਊਥ ਵੇਲਜ਼ ਵਾਲੇ ਨੇ ਜਾਂ ਈਵਨ ਅੱਜ ਕੱਲ੍ਹ ਜਿਹੜੀਆਂ ਬਹੁਤੀਆਂ ਸਟੇਟਸ ਨੇ ਬਹੁਤ ਰਿਜਿਡ ਹੁੰਦੀਆਂ ਜਾ ਰਹੀਆਂ ਨੇਗੀਆਂ। ਹਾਂਜੀ, ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਈਵਨ ਲਾਸਟ ਈਅਰ ਤੱਕ ਜਾਂ ਈਵਨ ਅਰਲੀ ਦਿਸ ਈਅਰ ਵੀ ਅਸੀਂ ਜਦੋਂ ਕਿਸੇ ਦਾ ਵੀਜ਼ਾ ਕੋਈ ਆਪਣਾ ਕਹਿ ਲਓ ਵੀ ਐਕਸਪਾਇਰ ਹੋਣ ਵਾਲਾ ਹੁੰਦਾ ਸੀਗਾ, ਉਹਨਾਂ ਨੂੰ ਰਿਕੁਐਸਟ ਕਰੀਦੀ ਸੀ ਕਿ ਵੀਜ਼ਾ ਐਕਸਪਾਇਰ ਹੋਣ ਵਾਲਾ। ਨਾਰਦਰਨ ਟੈਰੀਟਰੀ ਦੇ ਵਿੱਚ ਵੀ ਕੀਤਾ ਗਿਆ ਹੈ ਕੰਮ, ਕੁਈਨਜ਼ਲੈਂਡ ਦੇ ਵਿੱਚ ਵੀ ਹੋਇਆ, ਵਿਕਟੋਰੀਆ ਦੇ ਵਿੱਚ ਵੀ ਹੋਇਆ ਤੇ ਨਿਊ ਸਾਊਥ ਵੇਲਜ਼ ਦੇ ਵਿੱਚ ਵੀ ਹੋਇਆ। ਠੀਕ ਤੇ ਜਦੋਂ ਕਿਸੇ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੁੰਦਾ ਸੀ ਤਾਂ ਉਹ ਜਨਰਲੀ ਇਨਵਾਈਟ ਕਰ ਲੈਂਦੇ ਸੀਗੇ, ਭਾਵੇਂ ਤੁਹਾਡੇ ਪੁਆਇੰਟ ਘੱਟ ਹੁੰਦੇ ਸੀ। ਬਟ ਨਿਊ ਸਾਊਥ ਵੇਲਜ਼ ਹੁਣ ਥੋੜੀ ਜਿਹੀ ਇਸ ਚੀਜ਼ ਜਾਂ ਈਵਨ ਬਾਕੀ ਸਟੇਟਾਂ ਵੀ ਥੋੜ੍ਹੀਆਂ ਰਿਜਿਡ ਹੁੰਦੀਆਂ ਜਾ ਰਹੀਆਂ ਨੇ। ਸੋ ਉਹ ਸਪੈਸ਼ਲ ਕੇਸ ਅੱਜ ਕੱਲ੍ਹ ਘੱਟ ਹੀ ਕੰਸੀਡਰ ਕਰਦੇ ਆ, ਕਿਉਂਕਿ ਇਹ ਟਰੈਂਡ ਆ ਜਿਹੜਾ ਐਸੇ ਸਾਲ ਜਿਹੜਾ ਹੁਣ ਜੁਲਾਈ ਤੋਂ ਬਾਅਦ ਦੇਖਣ ਨੂੰ ਮਿਲਿਆ ਕਿ ਉਹ ਕੰਸੀਡਰ ਨਹੀਂ ਕਰ ਰਹੇ ਹੈਗੇ ਇੱਦਾਂ ਦੀ ਰਿਕੁਐਸਟ। ਠੀਕ ਬੇਸਿਕਲੀ ਆਨਸਰ ਇਹਦਾ ਹੁਣ ਮੈਂ ਤਾਂ ਇਹ ਕਹੂੰਗਾ ਕਿ ਨੋ ਹੈਗਾ, ਕਿ ਕੋਈ ਸਪੈਸ਼ਲ ਕ੍ਰਾਈਟੇਰੀਆ ਜਾਂ ਕੰਸੀਡਰੇਸ਼ਨ ਉਹ ਨਹੀਂ ਕਰਦੇ ਹੈਗੇ ਬੇਸਿਕਲੀ। ਠੀਕ। ਹਰਜੋਤ ਸੰਘਾ ਜੀ ਸਪੈਸ਼ਲੀ ਤੁਹਾਡੀ ਪੱਗ ਦਾ ਰੰਗ ਪਸੰਦ ਕਰ ਰਹੇ ਨੇ। ਥੈਂਕ ਯੂ ਸੋ ਮਚ ਜੀ। ਭਾਜੀ ਉਹਨਾਂ ਨੇ ਗੁਲਾਬੀ ਬੰਨੀ ਸੀ ਪਿਛਲੀ ਵਾਰੀ, ਅੱਜ ਸਰੋਂ ਫੁੱਲੀ ਹੈ। ਤੇ ਨਵਦੀਪ ਦੁੱਗਲ ਜੀ ਦਾ ਕਮੈਂਟ ਆਇਆ, ਫਿਰ ਪੁੱਛਦੇ ਨੇ ਵੀਰ ਜੀ ਕੈਨ ਯੂ ਐਕਸਪਲੇਨ ਦ ਡਿਫਰੈਂਸ ਬਿਟਵੀਨ ਅਪਲਾਈਂਗ ਥਰੂ ਆ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਓਵਰ DIY ਐਪਲੀਕੇਸ਼ਨਸ? DIY ਕੀ ਹੁੰਦਾ? DIY ਹੁੰਦਾ ਜੀ ਡੂ ਇਟ ਯੋਰਸੈਲਫ। ਅੱਛਾ, ਲੈ ਭਾਜੀ ਫਰਕ ਤੇ ਫਿਰ ਹੈਗਾ ਹੀ ਹੈਗਾ, ਇੱਥੇ ਬੈਠੇ ਯਾਰ ਕਾਹਦੇ ਵਾਸਤੇ। ਦੇਖੋ ਫਰਕ ਬੇਸਿਕਲੀ ਆਪਾਂ ਇਹੋ ਜਿਹੇ ਦੇਸ਼ ਦੇ ਵਿੱਚ ਬੈਠੇ ਹਾਂ, ਆਸਟ੍ਰੇਲੀਆ ਦੇ ਵਿੱਚ ਤੁਸੀਂ ਕੋਈ ਵੀ ਕੰਮ ਈਵਨ ਮੈਂ ਦੇਖਿਆ ਤੁਹਾਨੂੰ ਓਨਰ ਬਿਲਡਰ ਲਾਇਸੈਂਸ ਮਿਲ ਜਾਂਦਾ, ਤੁਸੀਂ ਘਰ ਵੀ ਆਪਣਾ ਆਪ ਬਣਾ ਲਓ। ਹਾਂਜੀ, ਬੜੀ ਵੱਡੀ ਇਨਵੈਸਟਮੈਂਟ ਹੈਗੀ, ਕਿਉਂਕਿ ਕੋਈ ਵੀ ਛੋਟੀ ਵੀ ਚੀਜ਼ ਗਲਤ ਹੋ ਗਈ ਉਹਦੇ ਵਿੱਚ ਤਾਂ ਤੁਹਾਨੂੰ ਕਿੰਨਾ ਵੀ ਨੁਕਸਾਨ ਅੱਗੇ ਜਾ ਕੇ ਹੋ ਸਕਦਾ ਹੈਗਾ, ਕਿਉਂਕਿ ਇੰਸ਼ੋਰੈਂਸ ਹੁੰਦੀ ਹੈਗੀ, ਉਹਦੇ ਵਿੱਚ ਬੜੇ ਚੀਜ਼ਾਂ ਹੁੰਦੀਆਂ ਨੇ। ਤੇ ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ ਨਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲੋਂ ਹੀ ਜਾਓ, ਇਹਦੇ 'ਚ ਫਰਕ ਜਿਹੜਾ ਹੈਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਛੋਟੀ ਜੀ। ਕੱਲ੍ਹ ਦੀ ਐਗਜ਼ਾਮਪਲ ਹੈਗੀ, ਮੇਰੇ ਕੋਲ ਇੱਕ ਕਲਾਇੰਟ ਆਏ ਸੀਗੇ ਸਾਊਥ ਅਫਰੀਕਾ ਤੋਂ ਸੀ, ਉਹ ਕੋਰੀਆ ਤੋਂ ਬੇਸਿਕਲੀ ਸੀ ਪਰ ਸਾਊਥ ਅਫਰੀਕਾ ਰਹੇ ਸੀਗੇ। ਉਹ ਗੱਲਾਂ ਬਾਤਾਂ ਕਰਦੇ ਕਰਦੇ ਤੇ ਮੈਨੂੰ ਉਹਨਾਂ ਨੇ ਆਪਣਾ ਸਾਰਾ ਦੱਸਿਆ ਕਿ ਮੈਂ 189 ਤੇ 190 ਕੁਈਨਜ਼ਲੈਂਡ ਦੀ ਲਾਈ ਹੋਈ ਆ, ਪਰ ਮੈਨੂੰ ਹਾਲੇ ਤੱਕ ਇਨਵੀਟੇਸ਼ਨ ਨਹੀਂ ਆਇਆ ਹੈਗਾ। ਸੋ ਬੇਸਿਕਲੀ ਮੈਂ ਉਹਨਾਂ ਨੂੰ ਸਾਰਾ ਸਮਝਾਇਆ ਕਿ ਇਹ ਜਿਹੜਾ 189 ਹੈ ਤੇ 190 ਹੈ, ਇਹ ਇੱਕੋ ਤਰੀਕੇ ਨਾਲ ਕੰਮ ਨਹੀਂ ਕਰਦੇ ਦੋਵੇਂ। ਕਿਉਂਕਿ ਅਗਰ ਤੁਸੀਂ ਕੁਈਨਜ਼ਲੈਂਡ ਦੇ 190 ਦੀ ਗੱਲ ਕਰੀਏ, ਉਹਨਾਂ ਨੇ ਸਸਪੈਂਡ ਕਰਤਾ ਪ੍ਰੋਗਰਾਮ ਆਪਣਾ। ਸੋ ਜਿਹੜੀ ਉਹਨਾਂ ਨੇ ਉਹ ਕਹਿੰਦੇ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਦੋਂ ਲਾਈ ਹੈ ਆਪਣੀ, ਉਹ ਕਹਿੰਦੇ ਮੈਂ ਜੂਨ ਦੇ ਵਿੱਚ ਲਾਈ ਹੈ। ਸੋ ਜਿਹੜੀ ਜੂਨ ਵਾਲੀ ਜਿਹੜੀ ਉਹਨਾਂ ਨੇ ਲਾਈ ਹੋਈ ਆ, ਉਹ ਤਾਂ ਬੇਸਿਕਲੀ ਉਹਨਾਂ ਨੇ ਜਦੋਂ ਸੈਪਟੈਂਬਰ ਦੇ ਵਿੱਚ ਖੋਲ੍ਹਿਆ ਉਦੋਂ ਵੀ ਕੰਸੀਡਰ ਨਹੀਂ ਕਰਨੀ, ਉਹ ਸਾਰੀ ਉਮਰ ਕੰਸੀਡਰ ਨਹੀਂ ਹੋਣੀ। ਸਾਰੀ ਉਮਰ ਤਾਂ ਚਲੋ ਜ਼ਿਆਦਾ ਕਹਿਤੀ, 2 ਸਾਲ ਵੈਲਿਡਿਟੀ। ਚਲੋ ਕਹਿਣ ਚ ਆ ਜਾਂਦੀ ਗੱਲ, ਜੇ ਸਾਲ 2 ਸਾਲ ਵੀ ਨਾ ਖੁੱਲੇ ਐਪਲੀਕੇਸ਼ਨ ਸਾਰੀ ਉਮਰ ਵਾਲੇ ਕੰਮ ਹੋ ਜਾਂਦਾ। 2 ਸਾਲ ਦੀ ਵੈਲਿਡਿਟੀ ਹੁੰਦੀ ਹੈਗੀ, ਠੀਕ ਹੈ। ਸੋ ਕਿਉਂਕਿ ਉਹ ਕੰਸੀਡਰ ਨਹੀਂ ਕਰਦੇ ਪੁਰਾਣੀਆਂ EOIs ਨੂੰ, ਤੁਹਾਨੂੰ ਉਸੇ ਟਾਈਮ ਪਾਉਣੀ ਪੈਂਦੀ ਹੈ ਜਦੋਂ ਖੁੱਲ੍ਹਦੀ ਹੈ ਉਹ। ਤਾਂ ਉਹ ਉਹਨਾਂ ਨੇ ਡੂ ਇਟ ਯੋਰਸੈਲਫ ਸੀ, DIY ਸੀ ਉਹ। ਉਹਨਾਂ ਨੇ ਇਸੇ ਵਹਿਮ ਦੇ ਵਿੱਚ ਜਾਂ ਭੁਲੇਖੇ ਦੇ ਵਿੱਚ ਹੀ ਬੈਠੇ ਰਹਿਣਾ ਸੀ ਕਿ ਚਲੋ ਮੇਰੀ ਤਾਂ EOI ਲੱਗੀ ਹੋਈ ਹੈਗੀ, ਸਟੇਟ ਨੇ ਖੋਲ੍ਹਤਾ, ਸ਼ਾਇਦ ਮੈਨੂੰ ਇਨਵੀਟੇਸ਼ਨ ਆਈ ਜਾਵੇ। ਠੀਕ ਹੈ, ਇਹ ਇੱਕ ਟਿਪੀਕਲ ਐਗਜ਼ਾਮਪਲ ਹੈਗੀ ਜਿਹਦੇ ਚ ਡਿਫਰੈਂਸ ਮੈਂ ਤੁਸੀਂ ਮੈਨੂੰ ਪੁੱਛਿਆ, ਮੈਂ ਡਿਫਰੈਂਸ ਦੱਸ ਰਿਹਾ। ਕਿਉਂਕਿ ਦੇਖੋ ਮੈਂ ਅੱਜ ਇੱਥੇ ਬੈਠਾ ਜਾਂ ਮੇਰੇ ਨਾਲ ਜਿਹੜੇ ਹੋਰ ਕਲੀਗਸ ਨੇ, ਉਹ ਅਸੀਂ ਸਟੱਡੀ ਕਰਦੇ ਆਂਗੇ, ਠੀਕ ਹੈ। ਅਸੀਂ ਮਤਲਬ ਪਹਿਲਾਂ ਪੜ੍ਹੀਦਾ ਹੈਗਾ, ਈਵਨ ਜਿਹੜੀਆਂ ਸਟੇਟਸ ਹੁੰਦੀਆਂ ਨੇ ਜਾਂ ਸਾਨੂੰ ਹਰ ਇੱਕ ਚੀਜ਼ ਦੇ ਉੱਤੇ ਅੱਖ ਰੱਖਣੀ ਪੈਂਦੀ ਹੈ ਕਿ ਕਿਹੜੀ ਸਟੇਟ ਨੇ ਓਪਨ ਕਰਤਾ। ਹਾਲਾਂਕਿ ਇੱਕ ਜਿਹੜਾ ਐਪਲੀਕੈਂਟ ਆ ਉਹਨੇ ਇੱਕੋ ਚੀਜ਼ ਦੇ ਉੱਤੇ ਫੋਕਸ ਰੱਖਣਾ ਹੈ ਕਿ ਮੇਰੀ ਜਿਹੜੀ ਸ਼ੈਫ ਦੀ ਆਕੂਪੇਸ਼ਨ ਹੈ ਵੀ ਉਹ ਮੈਂ ਕਿੱਦਾਂ PR ਲੈਣੀ ਹੈ। ਪਰ ਸਾਨੂੰ ਜਿਹੜਾ ਉਹ ਸਾਰੀ ਚੀਜ਼ਾਂ ਤੇ ਫੋਕਸ ਰੱਖਣਾ ਪੈਂਦਾ, ਕੱਲੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਬੇਸਿਕਲੀ। ਅਗਰ ਆਪਾਂ ਸਕਿਲਡ ਮਾਈਗ੍ਰੇਸ਼ਨ ਅਗਰ ਮੈਂ ਕਰਦਾ ਤਾਂ ਮੈਨੂੰ ਨੌਲੇਜ ਚਾਹੀਦੀ ਹੈ, ਕਿਉਂਕਿ ਮੈਨੂੰ ਕੋਈ ਵੀ ਸਵਾਲ ਕਦੇ ਵੀ ਕਿਸੇ ਵੀ ਤਰੀਕੇ ਦਾ ਆ ਸਕਦਾ ਹੈਗਾ। ਸੋ ਮੈਨੂੰ ਆਪਦੇ ਆਪ ਨੂੰ ਅਪ ਟੂ ਡੇਟ ਰੱਖਣਾ ਪੈਂਦਾ। ਉਹਦੇ ਨਾਲ ਕੀ ਹੈ ਕਿ ਜਿਹੜੀ ਉਹ ਬਾਰ-ਬਾਰ ਸਾਡੀ ਰਿਵੀਜ਼ਨ ਹੁੰਦੀ ਰਹਿੰਦੀ ਹੈਗੀ, ਸਾਡੇ ਟਿਪਸ ਦੇ ਉੱਤੇ ਹੁੰਦੀਆਂ ਨੇ। ਉਹਦੇ ਨਾਲ ਇੱਦਾਂ ਦੇ ਜਿਹੜੇ ਕਹਿ ਲਓ ਕਿ ਜਿਹੜੇ ਭੁਲੇਖੇ ਹੁੰਦੇ ਕਈ ਵਾਰ ਜਿਹੜੇ DIY ਦੇ ਵਿੱਚ, ਉਹਨਾਂ ਨੂੰ ਸਾਡੇ ਕੋਲ ਉਹ ਪ੍ਰੋਬਲਮ ਨਹੀਂ, ਕਿਉਂਕਿ ਜਦੋਂ ਵੀ ਕੋਈ ਸਟੇਟ ਓਪਨ ਕਰਦੀ ਹੈ, ਸਾਡੀ ਲਿਸਟ ਬਣੀ ਹੋਈ ਹੈ ਸਕਿਲਡ ਮਾਈਗ੍ਰੇਸ਼ਨ ਦੇ ਜਿਹੜੇ ਕੈਂਡੀਡੇਟਸ ਨੇ, ਅਸੀਂ ਉਹਨੂੰ ਫਿਲਟਰ ਕਰ ਲੈਂਦੇ ਹਾਂ ਕਿ ਕਿਹਦਾ ਅਸੀਂ ਅੱਜ ਦੀ ਡੇਟ ਦੇ ਵਿੱਚ ਕਿਹਦਾ ਅਸੀਂ ਇਹ ਜਿਹੜੀ EOI ਪਾ ਸਕਦੇ ਹਾਂ। ਉਹ ਬੇਸਿਕਲੀ ਸਾਡੇ ਕਲਾਇੰਟ ਨੂੰ ਵੀ ਸਾਨੂੰ ਫੋਨ ਕਰਨ ਦੀ ਲੋੜ ਨਹੀਂ ਪੈਂਦੀ, ਅਸੀਂ ਆਪ ਹੀ ਜਿਹੜੀ ਉਹਨਾਂ ਦੀ EOI ਉਹ ਲੌਂਚ ਕਰ ਦਿੰਦੇ ਹਾਂ। ਸੋ ਇਹ ਡਿਫਰੈਂਸ ਹੋ ਜਾਂਦਾ ਹੈਗਾ ਇੱਕ ਮਾਈਗ੍ਰੇਸ਼ਨ ਏਜੰਟ ਨੂੰ ਯੂਜ਼ ਕਰਨ ਦਾ ਤੇ ਤੁਸੀਂ ਆਪ ਯੂਜ਼ ਕਰਨ ਦਾ। ਨਥਿੰਗ ਰੋਂਗ, ਰਾਈਟ ਔਰ ਰੋਂਗ ਕੁਝ ਵੀ ਨਹੀਂ ਹੈਗਾ। ਇਹ ਪਰਸਨਲ ਆਪਣੀ ਹਰ ਇੱਕ ਬੰਦੇ ਦੀ ਚੋਇਸ ਹੁੰਦੀ ਆ। ਜਿਵੇਂ ਉਹ ਜਿਹੜੇ ਮੈਂ ਐਪਲੀਕੈਂਟ ਦੀ ਗੱਲ ਕਰ ਰਿਹਾ ਸੀਗਾ, ਮੈਂ ਉਹਨਾਂ ਨੂੰ ਵੈਸੇ ਹੀ ਸਰਸਰੀ ਕਹਿਤਾ ਜਾਣ ਤੋਂ ਪਹਿਲਾਂ, ਕਿਉਂਕਿ ਮੇਰਾ ਕੰਮ ਹੈ ਇਹ। ਮੈਂ ਕਿਹਾ ਵੀ ਜੇ ਤੁਸੀਂ ਸਕਿਲ ਮਾਈਗ੍ਰੇਸ਼ਨ ਦਾ ਵੀਜ਼ਾ ਲਵਾਉਣਾ ਹੋਇਆ ਤਾਂ ਸਾਨੂੰ ਦੱਸ ਦਿਓ, ਅਸੀਂ ਤੁਹਾਡੀ ਹੈਲਪ ਕਰ ਦਾਂਗੇ। ਤੇ ਉਹ ਕਹਿੰਦੇ ਵੀ ਹਾਲ ਤੱਕ ਮੈਂ ਜਿੰਨੇ ਵੀ ਵੀਜ਼ੇ ਲਾਏ ਨੇ ਖੁਦ ਲਾਏ ਨੇ। ਮੈਂ ਕਿਹਾ ਵੀ ਪਰ ਇਸ ਵਾਰ ਤੁਸੀਂ ਚੁੱਕ ਗਏ ਸੀਗੇ, ਜੇ ਤੁਸੀਂ
ਮੇਰੇ ਕੋਲ ਅੱਜ ਨਾ ਆਉਂਦੇ ਤਾਂ ਤੁਹਾਨੂੰ ਇਹ ਚੀਜ਼ ਪਤਾ ਹੀ ਨਹੀਂ ਲੱਗਣੀ ਸੀ ਵੀ ਤੁਹਾਨੂੰ 190 ਦੀ ਦੁਬਾਰੇ ਲਾਉਣੀ ਪੈਣੀ ਹੈ। ਹਾਂਜੀ ਹਾਂਜੀ ਉਹ ਕਾਰਪੈਂਟਰ ਸੀਗੇ 65 ਪੁਆਇੰਟ ਦੇ ਉੱਤੇ, ਉਹਨਾਂ ਦੇ 189 ਦੇ ਨੇ ਜਿਹਦੀ ਮੈਨੂੰ ਕੋਈ ਉਮੀਦ ਨਹੀਂ ਹੈਗੀ ਕਿ 65 ਤੇ ਹੋਣਗੇ, ਤੇ 190 ਦਾ ਉਹ ਵੈਸੇ ਹੀ ਚਾਂਸ ਗਵਾ ਚੁੱਕੇ ਸੀ ਕਿਉਂਕਿ ਉਹ ਪੁਰਾਣੀ EOI ਲੱਗੀ ਹੋਈ ਸੀ। ਹਾਂਜੀ ਹਾਂਜੀ ਸੋ ਇਹ ਡਿਫਰੈਂਸ ਹੋ ਜਾਂਦਾ ਨਾ। ਨਹੀਂ ਉਹ ਤਾਂ ਚਲੋ ਠੀਕ ਹੈ, ਮਤਲਬ ਹਾਸੇ ਮਜ਼ਾਕ ਦੀ ਗੱਲ ਵੱਖਰੀ। ਜੇ ਤਾਂ ਮੈਨੂੰ ਪਹਿਲਾਂ ਥੋੜਾ ਈਜ਼ੀ ਹੁੰਦਾ ਸੀਗਾ, ਪਹਿਲਾਂ ਨਾ ਸਿੱਧਾ ਸਿੱਧਾ ਪ੍ਰੋਸੈਸ ਹੁੰਦਾ ਸੀਗਾ, TR ਪਾਈ ਤੇ ਫਿਰ PR ਪਾਈ, ਪਰ ਹੁਣ ਤਾਂ ਕਾਫੀ ਕੰਮ ਗੁੰਝਲਦਾਰ ਜਿਹਾ ਹੁੰਦਾ ਜਾ ਰਿਹਾ ਵੀ ਪੁਆਇੰਟ ਸਿਸਟਮ ਬੜੇ ਵਧਾਤੇ ਆ। ਫਿਰ ਤੁਹਾਨੂੰ ਜੇ ਤਾਂ ਆਪਾਂ ਅਪ ਟੂ ਡੇਟ ਰਹਿੰਦੇ ਆ, ਰੋਜ਼ ਹੀ ਪੜ੍ਹਦੇ ਕਿ ਅੱਜ ਕੀ ਹੋ ਰਿਹਾ ਅੱਜ ਕੀ ਹੋ ਰਿਹਾ, ਤਾਂ ਠੀਕ ਹੈ। ਤਾਂ ਜੇ ਆਪਾਂ ਕਿਤੇ ਵੀ ਕਹਿ ਲਓ ਕਿ ਆਪਾਂ ਐਪਲੀਕੇਸ਼ਨ ਲਾ ਕੇ ਬਾਅਦ 'ਚ ਆਪਾਂ ਅਪ ਟੂ ਡੇਟ ਨਹੀਂ, ਆਪਾਂ ਨਾਲ ਦੀ ਨਾਲ ਨਹੀਂ ਆਪਣੇ ਆਪ ਨੂੰ ਅਪਡੇਟ ਕਰ ਰਹੇ ਤਾਂ ਕੀ ਹੋ ਰਿਹਾ ਕਿੱਦਾਂ ਹੋ ਰਿਹਾ। ਕਈ ਵਾਰ ਦੇਖੋ ਕ੍ਰਾਈਟੇਰੀਆ ਦੀ ਵੀ ਗੱਲ ਹੁੰਦੀ ਹੈ, ਕਈ ਵਾਰ ਬੰਦੇ ਦਾ ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਮਾਈਗ੍ਰੇਸ਼ਨ ਦੀਆਂ ਗਲਤੀਆਂ ਹੋ ਜਾਂਦੀਆਂ ਨੇ, ਕਰਦੇ ਆ ਸਾਡੇ ਤੋਂ ਵੀ, ਮਤਲਬ ਰੋਜ਼ਮਰਰਾ ਦੀ ਜਿਹੜੀ ਸਾਡੀ ਜ਼ਿੰਦਗੀ ਹੈ ਗਲਤੀਆਂ ਅਸੀਂ ਵੀ ਕਰ ਜਾਂਦੇ ਹੈਗੇ। ਬਟ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਜਿਹੜਾ ਐਕਸਪੀਰੀਅੰਸ ਹੁੰਦਾ ਹੈਗਾ, ਬੰਦੇ ਨੂੰ ਤਜਰਬਾ ਆਉਂਦਾ ਰਹਿੰਦਾ ਹੈਗਾ, ਉਹ ਚੀਜ਼ ਕਿਤੇ ਨਾ ਕਿਤੇ ਕਾਊਂਟ ਹੋ ਜਾਂਦੀ ਹੈ, ਉਹ ਕੰਮ ਕਰ ਜਾਂਦੀ ਹੈ ਕਿਸੇ ਅਲੱਗ-ਅਲੱਗ ਕੇਸਿਸ ਦੇ ਵਿੱਚ। ਤੇ ਤਰਨਦੀਪ ਸਿੰਘ ਹੁਣਾਂ ਦਾ ਕਮੈਂਟ ਆ, ਸਤਿ ਸ਼੍ਰੀ ਅਕਾਲ ਜੀ ਸਰ, ਕੰਟਰੀਬਿਊਟਰੀ ਪੇਰੈਂਟਸ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਐਂਡ ਆਫਟਰ ਹਾਊ ਮਚ ਟਾਈਮ ਵੀ ਹੈਵ ਟੂ ਪੇ ਦਾ ਕੰਟਰੀਬਿਊਟਰੀ ਫੀ। ਜੀ ਜਿਹੜਾ ਕੰਟਰੀਬਿਊਟਰੀ ਦਾ ਟਾਈਮ ਚੱਲ ਰਿਹਾ ਜੀ, ਉਹ ਲਗਭਗ 4 ਸਾਲ ਤੋਂ ਲੈ ਕੇ 4.5 ਸਾਲ ਦੇ ਵਿੱਚ ਚੱਲ ਰਿਹਾ। ਸਾਡੀ ਜਨਵਰੀ 2016 ਦੀ 143 ਦੀ ਐਪਲੀਕੇਸ਼ਨ ਲਾਈ ਹੋਈ ਸੀਗੀ, ਉਹ ਲਗਭਗ ਤੁਸੀਂ ਕਹ ਲਓ ਵੀ 3 ਕੁ ਮਹੀਨੇ ਪਹਿਲਾਂ, 4 ਮਹੀਨੇ ਪਹਿਲਾਂ, 1.5 ਸਾਲ ਦੇ ਬਾਅਦ ਉਹਨਾਂ ਨੇ ਪਿਕ ਕੀਤੀ ਸੀਗੀ। ਕੁਝ ਸਾਰਾ ਕ੍ਰਾਈਟੇਰੀਆ ਅਸੈਸਮੈਂਟ ਉਹਦੀ ਹੋ ਗਈ ਸੀਗੀ, ਤੇ ਲਾਸਟ ਮੰਥ ਜਨਵਰੀ 16 ਚ ਲਾਈ ਸੀ, ਲਾਸਟ ਮੰਥ ਉਹਦੀ ਸਾਡੇ ਤੋਂ ਇਨਵੋਇਸ ਸੀਗੀ ਜਿਹੜੀ ਉਹ ਮੰਗੀ ਸੀ ਉਹਨਾਂ ਨੇ। ਸੋ ਬੇਸਿਕਲੀ ਉਹ ਟਾਈਮ ਆਫ ਡਿਸੀਜਨ ਦਾ ਕ੍ਰਾਈਟੇਰੀਆ ਹੁੰਦਾ, ਜਿਵੇਂ ਮੈਂ ਪਹਿਲਾਂ ਐਕਸਪਲੇਨ ਕਰਕੇ ਹਟਿਆ, ਟਾਈਮ ਆਫ ਐਪਲੀਕੇਸ਼ਨ ਤੇ ਟਾਈਮ ਆਫ ਡਿਸੀਜਨ। ਸੋ ਜਦੋਂ ਤੁਹਾਡੀ ਸਾਰੀ ਅਸੈਸਮੈਂਟ ਹੋ ਗਈ, ਜਦੋਂ ਉਹਨਾਂ ਨੇ ਤੁਹਾਡੇ ਸਾਰੇ ਡਾਕੂਮੈਂਟ ਰਿਵਾਈਜ਼ ਮਤਲਬ ਕਿ ਅਸੈਸ ਕਰ ਲਏ ਤੇ ਸਾਰਾ ਟਿਕ ਲੱਗ ਗਿਆ ਤੁਹਾਡੀ ਐਪਲੀਕੇਸ਼ਨ ਦੇ ਉੱਤੇ, ਫਿਰ ਤੁਹਾਨੂੰ ਇੱਕ ਈਮੇਲ ਆਉਂਦੀ ਹੈਗੀ ਜਦੋਂ ਡਿਸੀਜਨ ਲੈਣ ਤੋਂ ਪਹਿਲਾਂ। ਸੋ ਉਹ ਜਦੋਂ ਤੁਸੀਂ ਉਹ ਪੈਸੇ ਭਰ ਦਿੰਦੇ ਹੋ ਸਕਦਾ 24 ਘੰਟਿਆਂ ਦੇ ਵਿੱਚ ਹੀ ਤੁਹਾਡਾ ਵੀਜ਼ਾ ਜਿਹੜਾ ਗ੍ਰਾਂਟ ਹੋ ਜਾਏ। ਸੋ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ। ਠੀਕ ਤੇ ਟਾਈਮ ਇਧਰ ਆਪਣਾ ਵੀ ਹੋ ਗਿਆ, ਹਰੀਆਂ ਹੋ ਗਈਆਂ ਨੇ ਝੰਡੀਆਂ। ਤਾਂ ਮੈਂ ਇੱਕ ਸਵਾਲ ਪੁੱਛਣਾ ਛੋਟਾ ਜਿਹਾ, ਕਈ ਵਾਰੀ ਆਪਾਂ ਜਦੋਂ ਅਪਲਾਈ ਕਰਦੇ ਹੋ ਇੱਕ ਬੰਦੇ ਨੂੰ ਤਾਂ ਬੁਲਾ ਲੈਂਦੇ ਪਰ ਇੱਕ ਨੂੰ ਨਹੀਂ ਬੁਲਾਉਂਦੇ, ਵੀ ਇੱਕ ਪਰਸਨ ਨੂੰ ਇਨਵਾਈਟ ਕਰ ਲੈਂਦੇ, ਇੱਕ ਨੂੰ ਇਨਵਾਈਟ ਨਹੀਂ ਕਰਦੇ। ਇਹਦਾ ਕੀ ਮਤਲਬ? ਸੇਮ ਟਾਈਮ ਕਈ ਵਾਰੀ ਅਪਲਾਈ ਕੀਤਾ ਹੁੰਦਾ 2 ਜਣਿਆਂ ਨੇ ਜਾਂ ਜ਼ਿਆਦਾ ਜਣਿਆਂ ਨੇ, ਤੇ ਇੱਕ ਨੂੰ ਇਨਵੀਟੇਸ਼ਨ ਆ ਜਾਂਦਾ, ਮੇਰਾ ਕਹਿਣ ਤੋਂ ਬਾਅਦ ਇੱਕ ਨੂੰ ਨਹੀਂ ਆਉਂਦਾ, ਉਹਦੇ ਕੀ ਕਾਰਨ ਹੁੰਦੇ ਨੇ? ਦੇਖੋ ਉਹਦੇ ਆਪਾਂ ਪਹਿਲਾਂ ਵੀ ਡਿਸਕਸ ਕਰਕੇ ਹਟੇ ਹਾਂ, ਜਿਵੇਂ 190 ਦੀ ਗੱਲ ਕਰੀਏ ਨਿਊ ਸਾਊਥ ਵੇਲਸ ਦੀ, ਹੋ ਸਕਦਾ ਜਿਹੜੇ ਪੁਆਇੰਟਸ ਦਾ ਕੋਈ ਫਰਕ ਹੋਵੇ ਉਹਨਾਂ ਦਾ। ਜੀ ਠੀਕ ਹੈ। ਅਗਰ ਪੁਆਇੰਟ ਵੀ ਸੇਮ ਨੇਗੇ, ਹੋ ਸਕਦਾ ਇੱਕ ਬੰਦੇ ਦੇ ਕਿਸੇ ਹੋਰ ਕਾਰਨ ਕਰਕੇ 7 ਈਚ ਨੇ, ਇੱਕ ਦੂਜੇ ਦੇ 8 ਈਚ ਕਰਕੇ ਜ਼ਿਆਦਾ ਨੇ, ਤੇ ਇੱਕ ਬੰਦਾ ਉਹਦੇ 7 ਈਚ ਨੇ ਪਰ ਉਹਦੇ ਕੋਲੇ ਪਾਰਟਨਰ ਦੇ ਪੁਆਇੰਟ ਸੀ, ਤਾਂ ਕਰਕੇ ਉਹਨਾਂ ਦੇ ਬਰਾਬਰ ਹੋ ਗਏ ਪੁਆਇੰਟ। ਸੋ ਅਗਰ ਉਹਨਾਂ ਨੇ ਦੇਖਣਾ ਕਿ ਪੁਆਇੰਟ ਦੋਨਾਂ ਦੇ ਬਰਾਬਰ ਨੇ, ਹੁਣ ਇੰਗਲਿਸ਼ 'ਚੋਂ ਕਿਹਦਾ ਸਕੋਰ ਜ਼ਿਆਦਾ ਹੈ, ਠੀਕ ਹੈ। ਤੀਜਾ ਉਹਨਾਂ ਨੇ ਦੇਖਣਾ ਕਿ ਇਹਨਾਂ ਦੇ ਵਿੱਚੋਂ ਦੋਨਾਂ ਦੇ ਕੋਲ ਐਕਸਪੀਰੀਅੰਸ ਕਿਹਦੇ ਕੋਲ ਜ਼ਿਆਦਾ ਆਪਣੀ ਆਕੂਪੇਸ਼ਨ ਦੇ ਵਿੱਚ। ਬਾਕੀ ਜਿਹੜੀ ਚੌਥੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ, ਉਹ ਉਹਨਾਂ ਦਾ ਜਿਹੜਾ ਕੋਟਾ ਹੈਗਾ। ਅਗਰ ਉਹਨਾਂ ਕੋਲ 15 ਸੀਟਾਂ ਨੇ ਤੇ ਤੁਸੀਂ 16ਵੇਂ ਨੰਬਰ ਤੇ ਬੈਠੇ ਹੋ, ਤੇ ਤੁਹਾਡਾ ਫਰੈਂਡ ਹੈ ਜਿਹੜਾ 15ਵੇਂ ਨੰਬਰ ਤੇ ਬੈਠਾ, ਤਾਂ ਉਹਨਾਂ ਨੇ 15 ਦੇ ਕੇ ਪ੍ਰੋਗਰਾਮ ਬੰਦ ਕਰ ਦੇਣਾ, ਸਸਪੈਂਡ ਕਰ ਦੇਣਾ ਉਸ ਪਰਟੀਕੂਲਰ ਆਕੂਪੇਸ਼ਨ ਲਈ। ਸੋ ਇਹ ਇੱਕ ਕਾਰਨ ਹੋ ਸਕਦਾ ਕਿ ਤੁਹਾਡੇ ਫਰੈਂਡ ਨੂੰ ਇਨਵੀਟੇਸ਼ਨ ਆ ਗਿਆ ਤੇ ਤੁਹਾਨੂੰ ਆਇਆ ਨਹੀਂ। ਸੋ ਬੜੇ ਫੈਕਟਰ ਹੁੰਦੇ ਨੇਗੇ। ਸੋ ਇੱਕ ਚੀਜ਼ ਨਾਲ ਆਪਾਂ, ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕੰਮ ਇੱਕ ਨਾਲ ਹੋ ਗਿਆ ਉਹ ਦੂਜੇ ਨਾਲ ਹੋਊਗਾ, ਜਾਂ ਇੱਕ ਨਾਲ ਨਹੀਂ ਹੋਇਆ ਤੁਹਾਡੇ ਨਾਲ ਨਹੀਂ ਹੋਣਾ। ਸੋ ਹਰ ਇੱਕ ਦੇ ਸਰਕਮਸਟੈਂਸਸ ਅਲੱਗ-ਅਲੱਗ ਹੁੰਦੇ ਨੇ। ਠੀਕ ਹੈ। ਤੇ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅਮਨ ਭੰਗੂ ਜੀ ਨੇ ਕੋਸ਼ਿਸ਼ ਕੀਤੀ ਹੈ, ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਜੇ ਕੋਈ ਤੁਹਾਡਾ ਸ਼ੰਕਾ, ਕੋਈ ਸੰਸ਼ਾ ਰਹਿ ਗਿਆ ਹੋਵੇ, ਤੁਸੀਂ ਬਾਅਦ 'ਚ ਉਹਨਾਂ ਦੇ ਫੋਨ 'ਤੇ ਕੰਟੈਕਟ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। ਬੁਲਜ਼ ਆਈ ਦੇ ਨਾਮ 'ਤੇ ਉਹਨਾਂ ਦੀ ਕੰਸਲਟੈਂਸੀ ਹੈਗੀ ਆ। ਫੇਸਬੁੱਕ 'ਤੇ ਉਹਨਾਂ ਦਾ ਪੇਜ ਹੈਗਾ, YouTube 'ਤੇ ਵੀ ਉਹਨਾਂ ਦਾ ਚੈਨਲ ਹੈਗਾ। ਤੁਸੀਂ ਕਿਸੇ ਵੀ ਤਰੀਕੇ ਨਾਲ ਉਹਨੂੰ ਰੀਚ ਕਰ ਸਕਦੇ ਹੋ। ਸੋ ਜੇ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਜੇ ਸਿੱਧਾ ਫੇਸਬੁੱਕ 'ਤੇ ਨਹੀਂ ਸ਼ੇਅਰ ਕਰਨਾ ਤੇ ਤੁਸੀਂ ਲਿੰਕ ਦੇ ਆਪਣੇ ਕੋਲ ਵੱਖ-ਵੱਖ ਜ਼ਰੀਏ ਹੁੰਦੇ ਨੇ, ਉਹਨਾਂ ਦੇ ਨਾਲ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਭੇਜ ਸਕਦੇ ਹੋ। ਸੋ ਇਸੇ ਤਰ੍ਹਾਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਜਿਹੜਾ ਹੁਣ ਨੈਕਸਟ ਪ੍ਰੋਗਰਾਮ ਲੈ ਕੇ ਆ ਰਹੇ ਨੇ ਉਹ ਆਪਣਾ ਸਾਡੇ ਮਸਲੇ ਸਾਡੇ ਹੱਲ। ਤੁਸੀਂ ਹਰ ਬੁੱਧਵਾਰ, ਹਰ ਐਤਵਾਰ ਸ਼ਾਮ ਨੂੰ 7 ਵਜੇ ਆਸਟ੍ਰੇਲੀਅਨ ਟਾਈਮ ਸੁਣਦੇ ਹੋ ਪ੍ਰੋਗਰਾਮ ਨੂੰ। ਖਬਰਾਂ ਦੇ ਮੁਤਲਕ ਪ੍ਰੋਗਰਾਮ ਹੁੰਦਾ। ਦਲਜੀਤ ਸਿੰਘ ਜੀ, ਦੇਵ ਸਿੱਧੂ ਜੀ ਉਹ ਪ੍ਰੋਗਰਾਮ ਲੈ ਕੇ ਆ ਰਹੇ ਨੇ। ਸੋ ਤੁਸੀਂ ਜੁੜੇ ਰਹਿਣਾ ਇਸੇ ਤਰ੍ਹਾਂ ਇੰਡੋਸ TV ਦੇ ਨਾਲ। ਤੇ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ।